अमर कितने अमर क्यों गए ਚੱਲ ਪਿਆ ਨਾ अमर तू अगे आ जा भाई तू उत्थे बाई कोल अंबर दा अगे ਕੋਈ ਨਹੀਂ इधरों तू इधर खड़ी है ਲੈ ਆ ਫੜ ਓਏ ਆ ਫੜ ਲਿਆ ਉਰੇ ਲਿਆ ਪੰਜਾਬ ਵਾਲਿਓ ਤੁਹਾਨੂੰ ਅਸੀਂ ਬਹੁਤ ਚਿਰ ਦੇ ਗੱਲਾਂ ਕਹਿੰਦੇ ਆਉਨੇ ਆ ਬਹੁਤ ਚਿਰ ਦੇ ਪਿੱਟਦੇ ਆ ਤੁਹਾਨੂੰ ਕਿ ਜਿਹੜੇ ਆ ਭਈਏ ਆ ਕੇ ਸਾਡੇ ਸਿਰਾਂ ਤੇ ਬੈਠ ਰਹੇ ਆ ਆ ਪਹਿਲਾਂ ਤੁਹਾਨੂੰ ਦਿਖਾ ਦਿੰਨੇ ਆ ਸਾਰੀ ਕਹਾਣੀ ਆ ਬੈਠੇ ਆ ਇਹ ਆਹ ਇਹਨਾਂ ਨੇ ਪਸ਼ੂ ਰੱਖੇ ਆ बहुत कुछ होता है ਉਹ ਅੱਗੇ ਤੱਕ ਸਾਰੇ ਸੂਏ ਤੇ ਇਹ ਬੈਠੇ ਆ ਤੇ ਪਸ਼ੂ ਰੱਖੇ ਇਹਨਾਂ ਦੇ ਤੇ ਜਦੋਂ ਆ ਪਸ਼ੂ ਰੱਖੇ ਇਹਨਾਂ ਦੇ ਆ ਨਾਲ ਸੂਆ ਵਗਦਾ ਤੇ ਇਹ ਸੂਏ ਦੇ ਵਿੱਚੋਂ ਲੋਕ ਅੱਗੇ ਪਾਣੀ ਵੀ ਪੀਂਦੇ ਆ ਵਾਟਰ ਬਾਕਸ ਲੱਗਿਆ ਹੋਇਆ ਅੱਗੇ ਸੂਏ ਚੋਂ ਪਾਣੀ ਵੀ ਪੀਂਦੇ ਆ ਜਦੋਂ ਇਹ ਉਰੇ ਆ ਜਾ ਪੱਕੇ ਪਾਈ ਜਦੋਂ ਇਹ ਇਧਰਲੇ ਪਾਸੇ ਆ ਜਾਓ ਬਾਈ ਇਧਰਲੇ ਪਾਸੇ ਆ ਜਾਓ ਇਹ ਸਾਰੇ ਸੂਏ ਤੇ ਲੈ ਕੇ ਧੁਰ ਤੋਂ ਧੁਰ ਘੱਟੋ ਘੱਟ 2-300 ਭਈਆ ਇੱਥੇ ਬੈਠਾ ਇਹ ਜਗ੍ਹਾ ਹੈਗੀ ਆਗੀ ਆਪਣੇ ਕੋਠੇ ਪਿਪੜੀ ਕੱਲ ਵਾਲੀ ਗੁਰੂਸਰ ਕੋਠੇ ਕਪਾਹਾਂ ਵਾਲੇ ਮਹਾਰਾਜ ਦੇ ਕੋਠੇ ਨੇ ਸਾਰੇ ਪਿੰਡ ਮਹਾਰਾਜ ਦੇ ਰਾਮਪੁਰਾ ਫੂਲ ਦੇ ਕੋਲੇ ਇੱਥੇ ਇਹ ਸੂਏ ਦੇ ਉੱਤੇ 2-250 ਭਈਆ ਬੈਠਾ ਉੱਤੇ ਇਹਨਾਂ ਦੀਆਂ ਪਾਈ ਹੋਇਆ ਝੋਪੜੀਆਂ ਜਾਂ ਘਰ ਪਾਏ ਉੱਤੇ ਪਸ਼ੂ ਰੱਖੇ ਹੋਏ ਨੇ ਸਾਰਾ ਗੰਦ ਮੰਦ ਜਿੰਨਾ ਪਸ਼ੂਆਂ ਦਾ ਗੋਹਾ ਕੋਈ ਮਲ ਮੂਤਰ ਆ ਕੋਈ ਹੋਰ ਜਿੰਨਾ ਗੰਦ ਮੰਦ ਆ ਵਿੱਚ ਹੀ ਜਵਾਕਾਂ ਦੀ ਟੱਟੀ ਧੋਈ ਜਾਂਦੇ ਆ ਵਿੱਚ ਹੀ ਕੱਪੜੇ ਧੋ ਧੋ ਕੇ ਸਾਰਾ ਗੰਦ ਮੰਦ ਸੂਏ 'ਚ ਪਾਈ ਜਾਂਦੇ ਆ ਅੱਛਾ ਜਦੋਂ ਇਸ ਗੱਲ ਬਾਬਤ ਆਹ ਕੋਠਿਆਂ ਦੇ ਬੰਦੇ ਖੜੇ ਆ ਸਾਰੇ ਜਦੋਂ ਇਹਨਾਂ ਨੇ ਆ ਕੇ ਇਹਨਾਂ ਨਾਲ ਗੱਲ ਕੀਤੀ ਕਿ ਤੁਸੀਂ ਆਹ ਕਿਉਂ ਪਾਉਨੇ ਆ ਆਹ ਗੰਦ ਨਾ ਪਾਓ ਤਾਂ ਕਿੱਧਰ ਗਿਆ ਬਾਈ ਜਿਹਦੇ ਘਰੇ ਗਏ ਆ ਖੜਾ ਦਾ ਲੈ ਕੇ ਇਹਦੇ ਘਰੇ ਵੜ ਗਏ ਦਾ ਲੈ ਕੇ ਇਹਦੇ ਘਰੇ ਵੜ ਗਏ ਇਹਨੂੰ ਕੁੱਟਣ ਮਾਰਨ ਦੇ ਲਈ ਹੁਣ ਤੁਹਾਨੂੰ ਇਹ ਗੱਲ ਅਸੀਂ ਬਹੁਤ ਚਿਰ ਦੀ ਕਹਿੰਦੇ ਆਉਨੇ ਆ ਕਿ ਅੱਜ ਇਹ ਸਾਡੇ ਘਰਾਂ 'ਚ ਵੜਦੇ ਆ ਇਕੱਠੇ ਹੋ ਕੇ ਦਾਹ ਲੈ ਕੇ ਇਕੱਲੇ ਕਰੇ ਬੰਦੇ ਨੂੰ ਟਿਕਾਉਂਦੇ ਆ ਤੇ ਕੱਲ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਮੇਰੀ ਗੱਲ ਯਾਦ ਰੱਖਿਓ ਇਹ ਸਾਡੀਆਂ ਧੀਆਂ ਭੈਣਾਂ ਨੂੰ ਘੇਰਨਗੇ ਧੱਕੇ ਨਾਲ ਬਾਹ ਫੜਿਆ ਕਰਨਗੇ ਮੇਰੀ ਗੱਲ ਯਾਦ ਰੱਖਿਓ ਅੱਛਾ ਉਲਟਾ ਦੇਖੋ कैमरे लगे ਜਦੋਂ ਕੈਮਰੇ ਲੱਗੇ ਕੈਮਰੇ ਤੋੜਤੇ ਜਦੋਂ ਇਕੱਠੇ ਹੋਏ ਕੋਠਿਆਂ ਵਾਲੇ ਸਾਰੇ ਆਏ ਤਾਂ ਉਲਟੇ ਜਾ ਕੇ ਸੜਕ ਜਾਮ ਕਰਕੇ ਬਹਿ ਗਏ ਕਿ ਸਾਡੀ ਜੀ ਕੁੱਟਮਾਰ ਕਰਤੀ ਜੀ ਸਾਨੂੰ ਐ ਕਰਤੀ ਹੁਣ ਜਿਹਦੇ ਘਰੇ ਵੜਨ ਵਾਲਾ ਖੰਡ ਪਾਊ ਸਾਰੇ ਮੁੜ ਕੇ ਜਾ ਕੇ ਇੱਥੇ ਹਾਈਵੇ ਤੇ ਬਹਿ ਗਏ ਤੇ ਮੁੜ ਕੇ ਇੱਥੋਂ ਕੋਈ ਆ ਕੇ ਜਿਹੜੇ ਬਣੇ ਫਿਰਦੇ ਘੜਮ ਚੌਧਰੀ ਨਾਲ ਖੜ ਕੇ ਆ ਕੇ ਕਿ ਦੇਖੋ ਜੀ ਧੱਕਾ ਹੋਗਾ ਜੀ ਗਰੀਬਾਂ ਨਾਲ ਜੀ ਪ੍ਰਵਾਸੀਆਂ ਨਾਲ ਜੀ ਮਜ਼ਦੂਰਾਂ ਨਾਲ ਜੀ ਆ ਨਾਲ ਸਕੂਲ ਹੈ ਕੁੜੀਆਂ ਪੜ੍ਹਨ ਆਉਂਦੀਆਂ ਨੇ ਮੈਡਮਾਂ ਅੱਡੇ ਤੋਂ ਚੜ੍ਹਦੀਆਂ ਤੇ ਇੱਥੋਂ ਹੀ ਇੱਕ ਦੀ ਕੁੜੀ ਇਹ ਭਈਏ ਦੀ ਨਾਲ ਹੀ ਇਹਨਾਂ ਦਾ ਭਈਆ ਉਹਦੀ ਕੁੜੀ ਧੱਕੇ ਨੇ ਵਸਾਈ ਬੈਠੇ ਆ ਦੂਜੇ ਉਹ 10-12 ਘਰ ਆ ਉਹ ਕੱਲਾ ਤਾਂ ਜਿਹੜੀ ਗੱਲ ਮੈਂ ਅਸੀਂ ਤੁਹਾਨੂੰ ਕਹਿਣਾ ਚਾਹੁੰਦੇ ਆ ਉਲਟਾ ਤੁਸੀਂ ਇਹ ਦੇਖੋ ਉਲਟਾ ਆਪਣੇ ਲੋਕ ਉਹ ਕੋਈ ਗੱਲ ਨਹੀਂ ਗਰੀਬ ਆਵੇ ਪ੍ਰਵਾਸੀ ਆਵੇ ਮਜ਼ਦੂਰ ਆਵੇ ਕਾਹਨੂੰ ਆ ਗੱਲਾਂ ਕਰਕੇ ਤੁਸੀਂ ਸਿਰ ਚੜਾ ਲਿਆ ਤੁਹਾਡੇ ਸਿਰ 'ਚ ਗਲੀਆਂ ਕਰਨਗੇ ਘਰਾਂ 'ਚ ਆ ਕੇ ਤੁਹਾਡੀਆਂ ਧੀਆਂ ਭੈਣਾਂ ਦੀਆਂ ਬਾਹਾਂ ਫੜਨਗੇ ਜਾਂ ਇੱਥੋਂ ਭਜਾ ਕੇ ਲਿਜਾਣਗੇ ਮੇਰੀ ਗੱਲ ਯਾਦ ਰੱਖਿਓ ਭਜਾ ਰਹੇ ਨੇ ਪੱਕੇ ਤੌਰ ਤੇ ਬਾਹਣ ਲੈ ਕੇ ਉਹ ਘਰ ਪਾਈ ਬੈਠੇ ਆ ਉਹ ਘਰ ਪਾਈ ਬੈਠੇ ਪਿੱਛੇ ਸਰਕਾਰੀ ਥਾਂ ਜੀ ਪਾਈ ਬੈਠੇ ਪੱਕੇ ਆ ਸਰਕਾਰੀ ਥਾਂ ਆ ਸਰਕਾਰੀ ਥਾਂ ਇਹ ਸਾਰਾ ਇਹਨਾਂ ਨੇ ਪੱਕਾ ਰੋਕ ਲਿਆ ਕੋਈ ਸਰਕਾਰ ਦਾ ਧਿਆਨ ਨਹੀਂ ਇਹ ਸਾਰੀਆਂ ਨਲਾਇਕੀਆਂ ਸਰਕਾਰਾਂ ਦੀਆਂ ਨੇ ਜਿਹੜੀਆਂ ਇਹ ਪੰਜਾਬ ਦੇ ਵਿੱਚ ਇਹ ਜਿਹੇ ਬੰਦਿਆਂ ਨੂੰ ਲਿਆ ਕੇ ਇਹਨਾਂ ਦਾ ਯਾਰ ਕੋਈ ਭੈਣ ਚੋ 2 ਦਿਨਾਂ ਦੇ ਵਿੱਚ ਆਧਾਰ ਕਾਰਡ ਬਣ ਜਾਂਦਾ ਜਿਹੜਾ ਨੰਗਲ ਨੂੰ ਥਾਂ ਸਾਰਾ ਇੱਥੇ ਸਰ ਵੋਟਾਂ ਦੀ ਖਾਤਰ ਤੁਸੀਂ ਇਹਨਾਂ ਨੂੰ ਲਿਆ ਕੇ ਪੰਜਾਬ 'ਚ ਵਸਾ ਰਹੇ ਹੋ ਇਹਨਾਂ ਦੀਆਂ ਵੋਟਾਂ ਬਣਾ ਰਹੇ ਹੋ ਆਧਾਰ ਕਾਰਡ ਬਣਾ ਰਹੇ ਹੋ ਸਹੂਲਤਾਂ ਦਿੱਤੀਆਂ ਜਾ ਰਹੀਆਂ ਨੇ ਸਰ ਵੋਟਾਂ ਦੀ ਖਾਤਰ ਉਲਟਾ ਵਾਲੇ ਸਰਕਾਰ ਕਹਿੰਦੀ ਹੈ ਇਹਨਾਂ ਨੂੰ ਪੱਕੀਆਂ ਰਹਿਸ਼ਾਂ ਦੇ ਮੈਂ ਘਰ ਦੇਵਾਂਗੇ ਠੀਕ ਹੈ ਗੁਰਦੁਆਰੇ ਸਰੋਵਰ ਤੋਂ ਮੱਛੀਆਂ ਵੀ ਖਾ ਗਏ ਸਾਰੇ ਮੱਛੀਆਂ ਕੱਢ ਕੇ ਸਾਰੀਆਂ ਉਹ ਵਾਲੀ ਸਰੋਵਰ ਤੇ ਮੱਛੀਆਂ ਗੁਰਦੁਆਰੇ ਸਰੋਵਰ ਤੋਂ ਜਿੰਨੀਆਂ ਮੱਛੀਆਂ ਨੇ ਜਾਂਦੇ ਨੇ ਰਾਤ ਨੂੰ ਕੱਢ ਲੈਂਦੇ ਆ ਕੋਈ ਮੱਛੀ ਨਹੀਂ ਛੱਡੀ ਅਜੇ ਆ ਜਿੰਨੀਆਂ ਚੋਰੀਆਂ ਚਕਾਰੀਆਂ ਹੁੰਦੀਆਂ ਕਿ ਟ੍ਰਾਂਸਫਾਰਮ ਲੈ ਗਈ ਤਾਰ ਲੈ ਗਈ ਕੰਪਿਊਟਰ ਤੇ ਕੇ ਆ ਟੰਕਣ ਵਾਲਾ ਜਿਹੜਾ ਆ ਦੇਖ ਲੈ ਰਾਹ ਸਾਰਾ ਰੋਕ ਲਿਆ ਆ ਦਿਖਾ ਦੇ ਉਹ ਮੁੰਡਾ ਤਾਂ ਪਾਇਆ ਉਹ ਖੜਾ ਵਾ ਉਹਦਾ ਬਈ ਲੰਘਦੇ ਨੂੰ ਡਰਦਾ ਪੈਣਾ ਤੇ ਨਹੀਂ
ਆ ਸਾਰਾ ਰਾਹ ਰੋਕੀ ਬੈਠੇ ਆ, ਕੋਈ ਪੇਟੀਆਂ ਧਰੀ ਬੈਠਾ, ਕੋਈ ਢੋਲ ਧਰੀ ਬੈਠਾ, ਬਾਲਣ ਧਰੀ ਬੈਠਾ, ਪਸ਼ੂ ਬੰਨੀ ਬੈਠੇ ਆ। ਨੰਗਣ ਵਾਲੇ ਖੇਤਾਂ ਨੂੰ ਰਾਹ ਦੇ ਵਿੱਚ ਵੀ ਬੰਦਾ ਕੱਲਾ ਨਾ ਮਗਰ ਪੈਂਦੇ ਆ। ਨਹਿਰੀ ਵਿਭਾਗ ਨੂੰ ਬਾਈ 2 ਵਾਰੀ ਕੰਨਾਂ ਦੀ ਦੇ ਲੈ ਕੇ ਆ ਸਬਜ਼ੀ ਲਾਈ ਬੈਠੇ ਆ ਸਬਜ਼ੀ ਲਾਈ ਬੈਠਾ ਵੇਗਾ ਹੋ ਕੇ ਰਾਹ ਤੇ ਸਬਜ਼ੀ ਲਾਈ ਬੈਠੇ ਆ। ਬਾੜ ਕਰ ਇਹਦੇ ਕੁੱਟ ਮਾਰਦਾ ਪਰਚਾ ਕਰਾਵਾਂਗੇ ਬਈ। ਆ ਉਲਟਾ ਤੈਨੂੰ ਮੈਂ ਇੱਕ ਵੀਡੀਓ ਦਿਖਾਉਣਾ, ਆ ਦਿਖਾਈ ਖੜ ਜਾ। ਉਲਟਾ ਕਹਿਣ ਆਈ, ਪੰਚਾਇਤ ਕਹਿਣ ਆਈ ਤੇ ਉਹ ਭਈਆ ਰਾਣੀ ਡਲਾ ਲੈ ਕੇ ਮਗਰ ਪੈਂਦੀ ਆ। ਉਹ ਦਿਖਾਉਣਾ ਤੁਹਾਨੂੰ, ਖੜ ਜਾ। ਉਹ ਹੁੰਦੀ ਹੈ ਜੀ ਉਹੀ किसके मारे तू क्या थाने ਨੂੰ ਫੋਨ ਯਾਰ ਕੀ ਉਹ ਕਰਨਾ ਚਾਹੁੰਦੇ ਦੱਸ ਗਾਲੇ ਖੜੇ ਹੱਥਾਂ ਜੀ ਉਹ ਇਹਦੇ ਵਿੱਚ ਕੋ ਵਰਸ਼ ਕਿਉਂ ਕਰਦੀ ਫਿਰ ਉਹਦੇ ਸੂਏ ਤੇ ਫਿਰ ਮੈਂ ਆਹ ਦੇਖ ਲਓ, ਉਲਟਾ ਜੇ ਕੋਈ ਪੰਚਾਇਤੀ ਬੰਦਾ ਨੂੰ ਸਮਝਾਉਣਾ ਵੀ ਭਾਈ ਤੁਸੀਂ ਸੂਏ ਦੇ ਵਿੱਚ ਬੁਰਸ਼ ਕਿਉਂ ਕਰਦੇ ਆ, ਗੰਦ ਕਾ ਆਪਣਾ ਡਲਾ ਲੈ ਕੇ ਮਗਰ ਪੈਂਦੇ ਆ। ਇੱਥੇ ਮੈਂ ਤਾਂ ਹੈਰਾਨ ਆ, ਆਪਣੇ ਲੋਕਾਂ ਨੇ ਤੁਹਾਨੂੰ ਹੀ ਕਹਿੰਦੇ ਹੋਣਗੇ ਇੱਥੋਂ ਕੋਠੇ ਵਾਲੇ, ਉਹ ਨਾ ਯਾਰ ਇਹਨਾਂ ਨਾਲ ਖੜਨਗੇ ਆ ਕੇ। ਕੱਲ ਹੱਥ ਨੇ ਰੋਟੀ ਲਿਆ ਸਾਡੇ ਕਪਾਹਲੇ ਕੋਠੇ ਅੱਧੇ ਉਧਰ ਆ ਗਏ। ਪਤਾ ਲੱਗੂਣਾ ਜਿੱਦੇ ਕੁੜੀ ਭਜਾ ਕੇ ਲੈ ਕੇ, ਗੁੱਸਾ ਨਾ ਕਰੋ ਮੇਰੀ ਗੱਲ। ਭਾਈ ਜਮਾ ਨਹੀਂ ਉਹਦੇ ਫਿਰ ਚੀਕਣਗੇ ਜਦੋਂ ਆ ਹੋ ਗਿਆ ਕੰਮ। ਅੱਧੇ ਬੰਦੇ ਸਪੋਰਟ ਕਰੀ ਰਹੇ ਇਹਨਾਂ ਨਾਲ। ਆਪਣੇ ਆਹੀ ਕੁਝ ਆ ਯਾਰ। ਬਾਈ ਇਹਨਾਂ ਨੂੰ ਕੀ ਪਤਾ ਵੀ ਅਸੀਂ ਡੀਸੀ ਕੋਲੇ ਜਾਣਾ ਜਾਂ ਥਾਣੇਦਾਰ ਕੋਲੇ ਜਾਣਾ, ਕਿਹਦੇ ਕੋਲੇ ਜਾਣਾ? ਤੁਸੀਂ ਐਸਐਸਪੀ ਤੱਕ ਪਹੁੰਚ ਜਾਂਦੇ ਆ। ਆਪਣੇ ਬੰਦੇ ਇਹਨਾਂ ਨੂੰ ਸੜਕ ਜਾਮ ਕਰਾਉਣ ਲੈ ਕੇ ਗਏ ਆ ਵੀ ਸੜਕ ਤੇ ਬਹਿ ਜਾ। ਆਪਣੇ ਬੰਦੇ ਕੱਲ ਇਹਨੂੰ ਥਾਣੇ ਲੈ ਗਏ ਵੀ ਥਾਣੇ ਦਾ ਘਰਾਓ ਕਰ ਲਓ, ਥਾਣੇ ਦੇ ਮੂਹਰੇ ਜਾ ਕੇ ਬਹਿ ਜਾ। ਕੋਈ ਨਾ ਪਾਠ ਕਰ ਵਾਲਿਆ ਦਾ ਪਤਾ ਨਹੀਂ ਕਿਹੜਾ ਉਹ ਆਈਆਂ ਬਥੇਰੀਆਂ ਫਿਰਦੀਆਂ ਨੇ ਲੀਡਾਂ। ਤੂੰ ਗੱਲ ਜਿਹੜੀ ਕਰਨ ਵਾਲੀ ਆ, ਮੈਂ ਤੁਹਾਨੂੰ ਇਹ ਕਹਿਣਾ ਤੁਸੀਂ ਇਕੱਠੇ ਰਹੋ ਯਾਰ। ਤੇ ਸੋਨੂੰ ਲੋਕੋ ਸੁਨੇਹਾ ਓਏ, ਆ ਗੱਲਾਂ ਛੱਡ ਦਿਓ। ਆ ਪਿੱਛੇ ਜੇ ਮੈਂ ਇੱਥੇ ਦੇਖਿਆ ਆ ਗੁੱਜਰ ਜਿਹੜੇ ਪਸ਼ੂ ਲਈ ਫਿਰਦੇ ਆ, ਹਜ਼ਾਰਾਂ ਪਸ਼ੂ ਆ, ਸਾਰੇ ਜਿੱਥੋਂ ਦੀ ਲੰਘ ਜਾਂਦੇ ਆ ਦਰਖਤਾਂ ਨਾਲ ਸਾਫ਼ ਕਰਦੇ ਤੁਰੇ ਜਾਂਦੇ ਆ। ਆ ਮੈਂ ਘੇਰ ਕੇ ਘੂਰੇ ਘਰੇ ਆਪਣੇ ਲੋਕ, ਉਹ ਗਰੀਬ ਬੰਦੇ ਨੇ, ਆ ਤੁਹਾਡੇ ਪਿੰਡ ਦੇ ਮਹਾਰਾਜ ਵਾਲੇ ਤੋਂ ਕਈ ਬੰਦੇ, ਉਹ ਇਹਨਾਂ ਨੂੰ ਕੋਈ ਗਰੀਬ ਆ, ਇਹ ਮਜ਼ਦੂਰ ਨੇ, ਇਹਦਾ ਰੱਬ ਦੇ ਮਾਰੇ ਫਿਰ ਘਰੇ ਲੈ ਜਾਓ, ਬਿਠਾ ਲਓ ਯਾਰ ਲਿਜਾ ਕੇ। ਜਿਹਨੂੰ ਇੰਨਾ ਲੱਗਦਾ ਨਾ, ਦਰਦ ਲੱਗਦਾ ਕਿ ਹਾਂ ਇਹਨਾਂ ਲੋਕਾਂ ਨਾਲ ਤੁਸੀਂ ਐਂ ਕਿਉਂ ਕਰਦੇ ਹੋ, ਉਹ ਆਪਣੇ ਘਰੇ ਲੈ ਜਾਓ, ਆਪਣੀ ਜ਼ਮੀਨ ਸੰਭਾਲ ਦਿਓ ਇਹਨਾਂ ਨੂੰ। ਸਾਡੇ ਨਾਲ ਵੀ ਐਂ ਹੋ ਜਾਂਦੇ ਵੀ ਕੱਲ ਦੀ ਇਹੀ ਹੋਈ ਜਾਂਦੇ ਬੰਦੇ ਨਾਲ ਘਾਟਾ ਦਾ ਲੈ ਦੱਸ, ਉਹ ਪਾਲੇ ਮਾਰ ਕੇ ਜਵਾਕ ਪਾਲੇ ਮਾਰ ਕੇ ਉਹਨਾਂ ਨੇ ਲੱਖਾਂ ਰੁਪਿਆ ਤੜਕੇ ਚਾਹਾਂ ਲੈ ਕੇ ਪਾਉਂਦੇ ਬਈ ਘਰੋਂ। ਦੇਖਦੇ ਨਾ ਲੱਖਾਂ ਰੁਪਿਆ ਉਹਨਾਂ ਕੋਲੇ। ਬਾਈ ਆਪਣੇ ਦਿੱਤੀ ਆ ਉਹਨੇ 4 ਲੱਖ ਰੁਪਏ ਉਹਨੇ 4 ਲੱਖ ਰੁਪਏ ਟਰੱਕ ਯੂਨੀਅਨ ਕੋਲੇ ਘਰ ਪਾਇਆ ਇੱਕ ਭਈਏ ਨੇ 2 ਕਰੋੜ ਰੁਪਇਆ ਲਾ ਕੇ। ਤੁਸੀਂ ਇਹ ਸਮਝੋ ਇਹਨਾਂ ਨੂੰ ਬਾਈ ਜੀ ਖਰਚਾ ਦੇਣ ਵਾਲੇ ਆ, ਸਾਧ 20 40 ਲੱਖ ਰੁਪਇਆ ਖਰਚਿਆਂ 'ਚ ਪਿਆ। ਇਹ ਜਿਹੜਾ ਇਹਨਾਂ ਦਾ ਆਪਣੇ ਲੋਕ ਇਹ ਗਰੀਬ ਹੈ ਫਲਾਣਾ, ਆਪਾਂ ਇਹ ਨਹੀਂ ਕਹਿੰਦੇ। ਹੱਕ ਕਿਹਦਾ ਮਾਰਿਆ ਜਾ ਰਿਹਾ? ਹੱਕ ਸਾਡੇ ਮਜ਼ਦੂਰਾਂ ਦਾ ਵੀ ਇੱਥੇ ਮਰ ਰਿਹਾ ਨਾ, ਜਿਹੜਾ ਭੱਠਿਆਂ ਤੇ ਕਾਰਖਾਨਿਆਂ ਤੇ। ਹੁਣ ਜਿਹੜਾ ਕੰਮ ਮੰਡੀਆਂ 'ਚ ਆਪਣੇ ਲੋਕਾਂ ਨੇ ਕਰਨਾ ਸੀ ਉਹਨਾਂ ਨੇ ਸਾਂਭ ਲਿਆ। ਝੋਨੇ ਆਪਣੇ ਲੋਕਾਂ ਨੇ ਲਾਉਣੇ ਸੀਗੇ, ਗਰੀਬ ਜਨਤਾ ਨੇ ਪੰਜਾਬ 'ਚ ਰਹਿ ਗਿਆ ਸੀ, ਕਿਉਂਕਿ ਆਪਣੇ ਲੋਕਾਂ ਨੂੰ ਕੰਮ ਮਿਲਿਆ। ਕਿੰਨਾ ਕੁ ਆਪਣੇ ਲੋਕਾਂ ਨੂੰ ਖਈ ਹੋ ਗਈ ਵੀ ਹਾਂ ਝੋਨਾ ਲੱਗਿਆ ਨਹੀਂ। ਹੁਣ ਇਹ ਜਿਹੜੀ ਗੱਲ ਆ, ਆਪਣੀ ਲੋਕ ਇਹਨਾਂ ਨਾਲ ਫਿਰ ਬੰਦਾ ਲੜੂ ਕਿੱਥੋਂ? ਪਰ ਮੈਂ ਕਹਿੰਦਾ ਹੋਣੀ ਸਭ ਨਾਲ ਆ, ਇਹ ਸਾਰਿਆਂ ਨਾਲ ਹੋਣੀ ਆ ਗੱਲ ਦਾ ਧਿਆਨ ਮਾਰ ਲਓ। ਤੇ ਇਹ ਪ੍ਰਸ਼ਾਸਨ ਨੂੰ ਵੀ ਕਹਿਣਾ ਚਾਹੁੰਦੇ ਆ ਕਿ ਇਹ ਦੇਸ਼ ਸੜਕ ਤੇ ਬੈਠੇ ਸਾਰੇ ਲੋਕ ਉੱਠ ਸੜਕਾਂ ਤੇ ਆਉਣ। ਜਿਹੜੇ ਇਹ ਜਿਹੜੀ ਕਾਰਵਾਈ, ਜਿਹੜੇ ਪ੍ਰਸ਼ਾਸਨ ਕਦੇ ਐ ਹੋਵੇ ਵੀ 10 ਬੰਦੇ 20 ਬੰਦੇ 100 ਬੰਦਾ ਆ ਕੇ ਭਈਆ ਆ ਕੇ ਸੜਕਾਂ ਤੇ ਬਹਿ ਗਿਆ, ਥਾਣੇ ਮੂਹਰੇ ਬਹਿ ਗਿਆ, ਤੁਸੀਂ ਕੋਈ ਪਰਚਾ ਕਰਨ ਦੀ ਕੋਸ਼ਿਸ਼ ਕਰੋ। ਪਹਿਲਾਂ ਦੇਖੋ ਹਾਲਾਤ, ਦੇਖੋ ਇੱਥੇ ਆ ਕੇ ਦਾਹ ਇਹਨਾਂ ਦੇ ਸਾਰਿਆਂ ਕੋਲ ਦਾਹ ਨੇ। ਆਪਣੇ ਵਾਲੇ ਲੱਖ ਸਵਾ ਲੱਖ ਰੁਪਇਆ ਭਾਣਾ ਮੋਬਾਈਲ ਜਿਹਦਾ ਲਾ ਦਿੰਦੇ ਨੇ ਜਵਾਕ ਵੀ ਆ ਮੁੰਡੇ ਨੂੰ ਲੈ ਕੇ ਦੇ ਦੇ। ਕੋਈ ਲਾਇਸੈਂਸ ਬਣਾਉਣ ਨੂੰ ਕਹਿੰਦੇ ਸਾਰੇ ਦਾ ਬਣਾਉਂਦੇ ਦਿਖਾ ਨਾ ਡਰਾਉਂਦੇ ਆ ਬਈ ਰਾਤ ਨੂੰ, ਆ ਤੈਨੂੰ ਦਿਖਾਈਏ ਇਹਨਾਂ ਨੇ ਡਰਾਉਂਦੇ ਆ, ਘੇਰਨੇ ਪੈਂਦੇ ਆ। ਆ ਲੈ ਦੇਖ ਲਓ, ਆ ਦਿਖਾਈ ਆ ਦੇਖ ਲੈ। ਇਹ ਐ ਨਹੀਂ ਪਤਾ ਰਾਤ ਨੂੰ ਇਹ ਸਾਲੇ ਲੈ ਕੇ ਕਿਤੇ, ਹੁਣ ਰਾਤ ਨੂੰ ਇਹਨੂੰ ਲੁਕੋ ਕੇ ਕੱਪੜੇ ਦੇ ਅਗਲਾ ਦਿਓ ਕੀ ਆ ਤੇਰੇ ਕੋਲ? ਸਹੀ ਗੱਲ ਆ ਜੀ। ਆ ਲੈ ਦੇਖ ਮੇਰੇ ਚਾਚੇ ਨੂੰ ਆਪ ਨੂੰ ਘੇਰੇ ਬੁਲਾਇਆ ਉਹ ਕੋਲ ਸਰਕਾਰੀ ਪਿਸਟਲ ਦੀ ਕੁਦਰਤੀ ਬਚ ਤੁਰੇ ਜੀ, ਉਹ ਕੱਢ ਲਿਆ ਉਹਨੇ ਕੁਦਰਤੀ ਬਚ ਗੋਡੇ ਦੇ ਮੂਹਰੇ ਖਿਲਾਫ ਸਾਰੇ ਉਧਰੋਂ ਭੱਜ ਗਏ। ਨਾ ਦੇਖ ਲਾ ਲੈ ਵੇਟ ਕੇ ਆਪਾਂ ਕੋਈ ਲੋਈ ਲਾਈਦਾ ਰਾਤ ਨੂੰ ਲਾ ਲਾ। ਜਦੋਂ ਅਸੀਂ ਇੱਥੋਂ ਦੇਖੀ ਸਾਥੋਂ ਖੋ ਕੇ ਵੀ ਲੈ ਗਏ ਸੀਗੇ ਇਹ ਦਾਰੂ ਵੀ ਕੱਢ ਕੇ ਵੇਚ, ਸਾਰਾ ਕੁਝ ਕਰਦੇ ਆ ਇਹ। 2 ਨੰਬਰ ਦਾ ਜਿੰਨਾ ਵੀ ਕੰਮ ਹਾਰਾ ਕਰਦੇ ਆ। ਆ ਦਿਖਾ ਬੋਤਲ ਜਾ ਇਹ ਪੀਂਦੇ ਢੱਕਣ ਖੋਲਿਆ। ਆ ਦੇਖੀ, ਆ ਕਹਿੰਦੇ ਗਰੀਬ ਆ, ਆ ਭਾਈ ਕਿਹੜੀ ਆ ਦਾਰੂ ਵੇਚੀ ਦਾਰੂ ਪਤਾ ਨਹੀਂ ਕਿਹੜੀ ਆ। ਆ ਦੇਖ ਲੈ, ਆ ਜਿਹੜੇ ਗਰੀਬ ਕਹਿੰਦੇ ਨਾ ਗਰੀਬਾਂ ਨਾਲ ਧੱਕਾ ਕਰਦੇ ਆ, ਗਰੀਬਾਂ ਨਾਲ ਐ ਕਹਿੰਦੇ ਉਹਨੂੰ ਦਿਖਾ ਦਿਓ ਵੀ ਆਹ ਤਾਂ ਤੁਸੀਂ ਵੀ ਨਹੀਂ ਪੀਂਦੇ ਹੁਣੇ।
ਤੁਸੀਂ ਵੀ ਆ ਕੋਈ ਪੀਂਦੇ ਹੋਣੇ ਮਤਲਬ ਜਿਹੜੀ ਆ ਹੁੰਦੀ ਆ ਕੋਈ ਦੇਸੀ ਸੰਤਰੇ ਜੀ। ਬਾਕੀ ਬਾਈ ਜੀ ਜਿਹੜਾ ਨਹਿਰੀ ਵਿਭਾਗ ਵਾਲੇ ਆ ਦਰਖਤ ਦੇਖ ਲਓ ਕਿੰਨੇ ਸੁਕਾਏ ਵੇ ਜਿੱਥੇ ਯਾਰ ਮੈਂ ਤਾਂ ਹੈਰਾਨ ਆ। ਤੇ ਦੂਜੀ ਗੱਲ ਇਹਨਾਂ ਨੂੰ ਲਾਈਟ ਇਹਨਾਂ ਨੂੰ free ਸਰਕਾਰ ਇਸ ਗੱਲ ਨੂੰ ਜਾਗ ਰਹੀ ਵਰਤਦੇ ਆ ਬਾਈ ਸਾਰੇ ਇਹ ਲਾਈਟ ਫ੍ਰੀ ਵਰਤਦੇ ਆ। ਤੈਨੂੰ ਵੀ ਕਹਿਣਾ ਚਾਹੁੰਦੇ ਆ ਜੇ ਸਰਕਾਰੀ ਨੌਕਰੀਆਂ 'ਚ ਪ੍ਰਾਈਵੇਟ ਨੌਕਰੀਆਂ 'ਚ ਲਿਆ ਭਈਏ ਬਿਠਾਈ ਜਾਂਦਾ। ਜਿਹੜੀ ਗੱਲ ਬਿਜਲੀ ਬੋਰਡ ਦੇ ਵਿੱਚ ਜਾਂਦੀ ਸਰਕਾਰ ਨੋਟਿਸ ਜਾਰੀ ਕਰ ਗਈ ਸੀਗੀ ਕਿ ਜਿਹੜਾ ਵੀ ਕੋਈ ਵੀ ਭਰਤੀ ਹੋਣੀ ਹੈ ਉਹ ਜਾਂਦਾ ਪੰਜਾਬ ਦੀ ਕੁਰਸੀ ਕਰੂਗੀ ਜਾਂ ਪੰਜਾਬ ਜਿਹੜਾ ਸਰਵਿਸ ਕਮਿਸ਼ਨ ਹੈ ਉਹ ਕਰੂਗਾ, ਪਰ ਉਹ ਤੁਸੀਂ ਦੁਬਾਰਾ ਫਿਰ ਉਹ ਨੀਤੀ ਲਾਗੂ ਕੀਤੀ। ਉਹ ਸਾਰੀਆਂ ਪੱਤੀਆਂ ਬਾਹਰਲੀਆਂ ਕੰਪਨੀਆਂ ਨੂੰ ਦੇਤੀਆਂ ਤੇ ਉਹ ਕੰਪਨੀਆਂ 90% ਬੰਦੇ ਆਪਣੇ ਰੱਖ ਲੈਂਦੇ ਨੇ, ਬਾਹਰਲੇ ਯੂਪੀ ਬਿਹਾਰ ਬੰਗਾਲ ਦੇ ਸਾਡੇ ਵਾਲੇ 10 ਰਹਿ ਜਾਂਦੇ ਨੇ। ਆਹ ਰਹਿੰਦਾ ਤੁਸੀਂ ਆਹ ਜਲੂਸ ਕਢਾਤਾ ਜਿੰਨੀਆਂ ਇੱਕ ਪਾਸੇ ਮੈਂ ਹੈਰਾਨ ਇਹਨਾਂ ਤੋਂ, ਇੱਕ ਪਾਸੇ ਕੱਲ ਕੁਲਦੀਪ ਧਾਲੀਵਾਲ ਬੋਲੀ ਜਾਂਦਾ ਸਾਨੂੰ ਜੀ ਲਿਖ ਕੇ ਭੇਜੋ ਜੀ ਫੇਸਬੁੱਕਾਂ ਤੇ ਕੋਈ ਸਾਡੀ ਪੰਚਾਇਤੀ ਜ਼ਮੀਨ ਜੀ ਕੋਈ ਸ਼ਾਮਲਾਟ ਦੱਬੀ ਬੈਠਾ ਹੀ ਛਡਾਵਾਂਗੇ। ਆਹ ਕਿੰਨੇ ਥਾਵਾਂ ਤੇ ਕਬਜ਼ੇ ਹੋਏ ਵੇ ਨੇ ਇਹਨਾਂ ਦੇ, ਇਹ ਕਦੇ ਦੇਖਿਆ ਤੁਸੀਂ ਵੀ ਕਿੰਨੇ ਇਹ ਜਿਹੜੀਆਂ ਸਰਕਾਰੀ ਥਾਵਾਂ ਨੇ ਸ਼ਹਿਰਾਂ ਦੇ ਵਿੱਚ ਕਿੰਨੀਆਂ ਜਿਹੜੀਆਂ ਕੀਮਤੀ ਜਗ੍ਹਾ ਪੰਗਾਂ ਨੇ ਉਹਨਾਂ ਦੇ ਉੱਤੇ ਇਹਨਾਂ ਦਾ ਕਬਜ਼ਾ। ਆ ਨਹਿਰਾਂ ਤੇ ਸੂਆਂ ਤੇ ਕੱਸੀਆਂ ਦੇ ਇਹਨਾਂ ਦੇ ਆਲੇ ਦੁਆਲੇ ਕਬਜ਼ਾ ਕਰਕੇ ਬਹਿ ਗਏ। ਜਦੋਂ ਕੱਲ ਨੂੰ ਛਡਾਉਣਾ ਆਉਂਗੇ ਫਿਰ ਲੋਕਾਂ ਨੇ ਉਲਟ ਦੇਖੋ ਜੀ ਗਰੀਬਾਂ ਦਾ ਘਰ ਢਾਤਾ। ਹੁਣ ਜੇ ਕੋਈ ਸੜਕ ਤੇ ਆ ਕੇ ਬਹਿ ਜਾਊਗਾ ਘਰ ਪਾ ਲਾ ਤੇ ਕੱਲ ਨੂੰ ਸੜਕ ਨਿਕਲਣੀ ਆ ਸੜਕ ਤੇ ਉੱਥੋਂ ਕਹਿਣਗੇ ਦੇਖੋ ਜੀ ਗਰੀਬਾਂ ਦੇ ਘਾਟਾ ਤੇ ਆ ਗਏ। ਤਾਂ ਇਹ ਗੱਲ ਦਾ ਅਕਲ ਵੱਲ ਧਿਆਨ ਮਾਰੋ, ਅਕਲ ਨੂੰ ਹੱਥ ਮਾਰੋ। ਇਹ ਬਹੁਤ ਵੱਡਾ ਨੁਕਸਾਨ ਆ, ਬਹੁਤ ਵੱਡਾ ਖਮਿਆਜਾ ਤੇ ਇਹਦਾ ਪੰਜਾਬ ਨੂੰ ਭੁਗਤਣਾ ਪੈਣਾ, ਪੰਜਾਬ ਦੇ ਲੋਕਾਂ ਨੂੰ ਭੁਗਤਣਾ ਪੈਣਾ। ਇਹਦੇ ਨਤੀਜੇ ਬਹੁਤ ਮਾੜੇ ਆਉਣੇ ਆ। ਜਿਹੜੇ ਤੁਸੀਂ ਸਾਡੇ ਸਿਰਾਂ ਦੇ ਲਾਹਨਤ ਪਾਉਣਾ, ਜਿਹੜਾ ਬੰਦਾ ਅੱਜ ਇਸ ਗੱਲ ਲੈ ਕੇ ਨਾ ਖੜਦਾ ਗਰੀਬਾਂ ਨਾਲ ਹੋ ਗਰੀਬਾਂ ਨਾਲ ਹੋ ਗਿਆ, ਇਹ ਗਰੀਬ ਨਹੀਂ ਹੈਗੇ। ਸਾਡਾ ਕੋਈ ਇਹਨਾਂ ਨਾਲ ਬੈਰ ਨਹੀਂ ਹੈਗਾ, ਇਨਸਾਨੀਅਤ ਤੌਰ ਤੇ ਸਾਡਾ ਕੋਈ ਬੈਰ ਨਹੀਂ, ਅਸੀਂ ਵੀ ਇਹਨਾਂ ਨੂੰ ਮਨੁੱਖ ਸਮਝਦੇ ਹਾਂ। ਪਰ ਇਹ ਜੋ ਸਮੱਸਿਆਵਾਂ ਪੈਦਾ ਹੋਣੀਆਂ ਨੇ ਪੰਜਾਬ ਦੇ ਵਿੱਚ ਜਾਂ ਹੋ ਰਹੀਆਂ ਨੇ, ਇਹ ਅਸੀਂ ਉਹਦੇ ਬਾਰੇ ਲੋਕਾਂ ਨੂੰ ਸੁਚੇਤ ਕਰ ਰਹੇ ਹਾਂ ਕਿ ਬਹੁਤ ਮਾੜੇ ਹਾਲਾਤ ਪੰਜਾਬ 'ਚ ਹੋਣੇ ਆ ਤੇ ਕਰਨੇ ਇਹਨਾਂ ਨਹੀਂ ਆ। ਟਰੱਸਟ ਵੱਢ ਕੇ ਉਧਰ ਉਹ ਲਾਈ ਬੈਠਾ ਬਈ ਡਿਸ਼ ਸਾਰੇ ਫ੍ਰੀ ਲਾਈਟ ਵਰਤਦੇ ਆ। ਡਿਸ਼ ਦੇਖ ਲੈ ਬਈ, ਲਾਈਟ ਫ੍ਰੀ ਗਰੀਬ ਆ ਉਹ ਦੇਖ ਲੈ ਆਪਣੇ ਬੰਦੇ ਨੇ ਕੋਈ ਡਾਲਾ ਵੱਢਾ ਨੇੜੇ ਕਰਕੇ ਦਿਖਾ ਦਿਓ। ਫ੍ਰੀ ਲਾਈਟ ਵਰਤਦੇ ਹੈ ਵੀ ਫ੍ਰੀ ਲਾਈਟ ਆ, ਫ੍ਰੀ ਪਾਣੀ ਆ, ਫ੍ਰੀ ਪਾਣੀ ਉਧਰ ਮੋਟਰ ਵੀ ਛੱਡੀ ਬੈਠਾ ਉਹਦੀ ਕਿੱਕਰ ਜੀ ਦੇਖੀ ਕਿੱਕਰ ਜੀ ਤਾਂ ਹੋ ਰਹੀ ਲੰਡੀ ਕਰ ਦਰਖਤ ਬਾਹਰ ਤਾਂ ਉੱਤੇ ਉਹ ਲਾ ਦੀ ਡਿਸ਼ ਲਾਈ ਬੈਠੇ ਆ। ਹਾਏ ਕਹੇ ਜੀ ਗਰੀਬ ਆ ਜੀ, ਜਦ ਆਏ ਉਹ ਮੋਟਰ ਵੀ ਹਾਂ ਹੀ ਵੇਖਿਓ ਕੱਲੀ ਮੋਟਰ ਵੀ ਚੱਲੀ ਜਾਂਦੀ ਹੈ, ਦੇਖ ਲੈ ਉਹ ਚੱਲੀ ਜਾਂਦੀ ਹੈ। ਅੱਛਾ ਬੋਰ ਕਰੀ ਬੈਠੇ ਆ। ਹਾਂ ਉਧਰ ਜਾ ਕੇ ਦੇਖ ਕੇ ਆਓ। ਕੋਈ ਬਿਜਲੀ ਦਾ ਬਿੱਲ ਨਹੀਂ ਭਰਨਾ, ਕੋਈ ਸਾਡਾ ਮੀਟਰ ਨਹੀਂ, ਫ੍ਰੀ ਆ ਸਾਰਾ ਹੈ। ਇੱਕ ਪਾਸੇ ਕਹਿੰਦੇ ਆ ਜੀ ਸਰਕਾਰ ਕਹਿੰਦੀ ਅਸੀਂ ਐਂ ਕਰਾਂਗੇ ਉਹ ਕਰਾਂਗੇ, ਆਹ ਦੇਖ ਲਓ ਸ਼ਰੇਆਮ ਉਹ ਮੋਟਰ ਚੱਲੀ ਜਾਂਦੀ ਆ, ਕੋਈ ਪ੍ਰਵਾਹ ਨਹੀਂ ਕੁੰਡੀਆਂ ਦੇ ਆ। ਤਾਂ ਮੈਂ ਸਰਕਾਰ ਨੂੰ ਵੀ ਇਹ ਕਹਿਣਾ ਚਾਹੁੰਦਾ, ਪ੍ਰਸ਼ਾਸਨ ਨੂੰ ਵੀ ਚੇਤਾਵਨੀ ਦੇਣਾ ਚਾਹੁੰਦੇ ਆ ਵੀ ਜੇ ਨਾ ਇਹਨਾਂ ਨੂੰ ਨੱਥ ਪਾਈ ਗਈ ਤਾਂ ਪੰਜਾਬ ਦੇ ਲੋਕ ਖਾਸ ਕਰਕੇ ਪਿੰਡਾਂ ਦੇ ਲੋਕ ਸੜਕਾਂ ਤੇ ਆਉਣਗੇ। ਅੱਗੇ ਵੀ ਦਿਖਾਉਂਦੇ ਬਈ ਥੋੜਾ ਜਿਹਾ ਹੈ ਅੱਗੇ ਕੀ ਹੈ ਉਹ ਬੈਠੇ ਆ ਬਈ ਕਿੰਨੇ ਮੈਂ ਦੂਰ ਤਾਂ ਹੀ ਬੈਠੇ ਉਹ ਬਾਈ ਆਹ ਜਿਹੜੇ ਕਹਿੰਦਾ ਗਰੀਬ ਆ ਤੁਹਾਨੂੰ ਦਿਖਾਉਂਦੇ ਆ ਵੀ ਮੱਝਾਂ ਕਿੰਨੇ ਲੱਖ ਸਵਾ ਲੱਖ ਦੀ ਇੱਕ ਮੱਝ ਆ। ਪਰਸੋਂ ਚੌਥੇ ਮੇਰਾ ਚਾਚਾ ਆਇਆ ਕਹਿੰਦਾ ਦਿਹਾੜੀ ਚੱਲੇ, ਕਹਿੰਦਾ ਮੈਂ ਤਾਂ ਬਿਜ਼ਨਸ ਕਰਨ ਲੱਗ ਗਿਆ, ਕਹਿੰਦਾ ਮੈਂ ਦਿਹਾੜੀ ਜਾਣਾ ਹੀ ਨਹੀਂ। ਰਹਿਨੇ ਇੱਥਾ ਹਜੇ ਕਹਿੰਦਾ ਤੁਸੀਂ ਦਿਹਾੜੀ ਨਹੀਂ ਜਾਣਾ। ਨਹੀਂ ਗੱਲ ਇਹ ਆ ਨਾ ਵੀ ਕਾਰੋਬਾਰ ਇਹਨਾਂ ਨੇ ਸਾਂਭ ਲਏ ਯਾਰ। ਉਹਦਾ ਕਹਿੰਦਾ ਦਿਹਾੜੀ ਕਰਨੀ ਬੰਦ ਹੀ ਕਰ। ਮਿਸਤਰੀਆਂ ਦਾ ਜਿੰਨੇ ਕੰਮ ਨੇ, ਲੱਕੜ ਦਾ ਕੰਮ ਹੈ, ਫਰਸ਼ਾਂ ਦਾ ਕੰਮ ਹੈ, ਆ ਜਿਹੜੀ ਉਹ ਥੱਲੇ ਕਰਦੇ ਹੁੰਦਾ ਛੱਤਾਂ ਦੇ ਕੀ ਹੁੰਦੀ ਉਹ ਕੰਮ ਆ ਹੈ, ਇਹੀ ਕਰਦੇ ਆ ਫਿਰ ਸਾਰਾ ਕੰਮ ਇਹਨਾਂ ਕੋਲੇ ਆ। ਕੇਵਲ ਦੱਬੀ ਵੀ ਸੀ ਆਏ ਕੇਵਲ ਪੱਟੀ ਅਸੀਂ ਆ ਜਾਂਦੀ ਆ ਟਰਾਲੀ ਭਾਈ ਹਟੋ ਤਰੀ ਉਹ ਉੱਥੋਂ ਆਉਂਦੀ ਧਰੋਂ ਕੇਵਲ ਮੋਚੋ ਤੱਕ ਜਾਂਦੀ ਆ ਸਾਰੀ ਪੱਟੀ ਹੈ ਮੈਂ ਤੁਹਾਨੂੰ ਦੀ ਧਰ ਮੋਟੀ ਅੱਛਾ ਸਾਰੀ ਹਾਲੇ ਕਹਿਣਗੇ ਗਰੀਬ ਆ ਜੀ ਇਹ ਆ ਉਹ ਆ ਜੀ। ਆ ਦੇਖੀ ਇੱਥੇ ਕਿੱਥੋਂ ਹੀ ਲੰਘਾਂਗੇ। ਹਰਾ ਕੀ ਪੱਤੀਆਂ ਪੱਤੀ ਜਾਂਦੇ ਆ। ਨਾ ਸੂਆ ਬਣਿਆ ਹਜੇ 2 ਮਹੀਨੇ ਨਹੀਂ ਹੋਏ ਇਹਨੂੰ। ਆ ਲੈ ਮੈਸ ਖੜੀ ਆ, ਦੇਖੋ ਪਿੱਛੇ ਖੜੀ ਹੈ, ਉਹ ਪਿੱਛੇ ਖੜੀਆਂ ਦੋ ਝੋਟੀਆਂ। ਹਲੇ ਕਹਿਣਗੇ ਜੀ ਇਹ ਗਰੀਬ ਹੈ ਜੀ। ਆ ਦੇਖ ਲਓ ਪੱਕੇ ਪਾਈ ਬੈਠਾ ਜਮਾ ਕਿੰਨੇ ਫ੍ਰੀ ਵਰਤਦੇ ਆ। ਦੇਖ ਲਓ ਖੇਤ ਖੜੇ ਕਰੀ ਬਾਈ ਆ ਗਰੀਬੀ ਇੱਕ ਰੇ 6 ਪਏ ਆ। ਉਹ ਕੇਵਲ ਬਈ ਵੇਖੋ ਬਈ ਕੁੰਡੀ ਵਾਲੀ ਉਹ ਕੇਵਲ ਪਈਆ ਕੁੰਡੀ ਵਾਲੀ ਜਿਹੜੀ ਲਾਉਂਦੇ ਫ੍ਰੀ ਵਾਲੀ ਆਪਣੀ ਆ ਪਏ ਆ ਪੱਕੇ ਉਹ ਪਏ ਆ। ਉਹ ਦੇਖ ਲੈ ਗੈਸ ਸਿਲੰਡਰ ਪਏ ਆ ਹਜੇ ਗਰੀਬ ਆ ਇਹ। ਆ ਦੇਖ ਲਓ ਆ ਕਾਰਡ ਬਣਾਈ ਬੈਠੇ ਆ। ਦਿਖਾ
ਆਓ ਦੇਖ ਲੈ ਰਸ ਨਾਲੇ ਦੇਖ ਲਓ ਇਹ ਸਾਡੇ ਸਰਕਾਰ ਆ ਦਿਖਾਈ ਮਾੜੀ ਭਗਵਾਨ ਮਾਨ ਨੂੰ ਆ ਭਗਵਾਨ ਮਾਨ ਆ ਦਾ ਦਿਓ ਆ ਸਰਕਾਰੀ ਕਣਕ ਆ ਅੰਦਰ ਹੀ ਭਰਿਆ ਪਿਆ। ਮੇਰੀ ਗੱਲ ਸੁਣੋ ਇੱਥੇ ਪੰਜਾਬ ਵਾਲਿਆਂ ਨੂੰ ਹਲੇ ਰੀਗੁਰ ਨੂੰ ਮਿਲੇ ਨਾ ਮਿਲੇ ਇਹ ਸਾਰਾ ਕੁਝ ਲੈ ਰਹੇ ਆਉਣਾ ਕਿਹਦਾ ਦਾ ਏਡੇ ਏਡੇ ਰੱਖੀ ਬੈਠੇ ਆ ਘਰੇ ਵੜਨ ਦੇ ਕਿਸੇ ਨੂੰ ਹਾਂ ਅਗਲਾ ਰਾਤਾਂ ਆਪ ਨਹੀਂ ਹੈਗੀਆਂ ਇਹ ਨਾ ਤਾਂ ਉਹ ਮੈਂ ਦਾ ਥੱਲੇ ਉਹ ਪਿਆ ਝੋਲੇ 'ਚ ਪਾਏ ਪਏ ਪੇਟੀ ਦੇ ਚਲ ਇੱਧਰ ਨੂੰ ਚੱਲ ਆ ਹੀ ਲਾ ਰਿਹਾ ਚੱਲ ਤੇਸੀਆਂ ਤੁਸੀਆਂ ਹੀ ਗਏ ਚੱਲ ਪੱਕੇ ਕਰੀ ਬੈਠੇ ਬਾਈ ਸਾਰੇ ਵਿੱਚੋਂ ਇਹ ਸੋ ਇੱਕ ਤਾਂ ਇਹੀ ਕਹਿਣਾ ਚਾਹੁੰਦਾ ਸਾਰਿਆਂ ਕੋਲ ਹੀ ਇੱਕ ਤਾਂ ਮੈਂ ਪੰਜਾਬ ਸਰਕਾਰ ਨੂੰ ਇਹ ਕਹਿਣਾ ਚਾਹੁੰਦਾ ਕਿ ਜਿੰਨੇ ਇਹ ਬੈਠੇ ਨੇ ਕਿਸੇ ਵੀ ਥਾਂ ਤੇ ਬੈਠੇ ਨੇ ਨਿਸ਼ਾਨਦੇਹੀ ਕਰਕੇ ਇਹਨਾਂ ਨੂੰ ਇੱਥੋਂ ਉਠਾਇਆ ਜਾਵੇ। ਉਹ ਵੀ ਸਰਕਾਰੀ ਜਗ੍ਹਾ ਦੱਬੀ ਬੈਠੇ ਆ। ਤੁਸੀਂ ਆਮ ਕਿਸੇ ਮਹਾਤੜ ਕੋਲੇ ਕੋਈ ਪਿੰਡਾਂ ਦੇ ਗਰੀਬ ਬੰਦੇ ਕੋਈ ਸ਼ਾਮਲਾਟ ਘਰ ਆ ਕੋਈ ਸ਼ਾਮਲਾਟ ਹੂੰ ਕਿਸੇ ਨੇ ਬਾਹੀ ਜਾਂਦਾ ਕੋਈ ਕਿੱਲਾ ਅੱਧਾ ਕਿੱਲਾ ਉਹਦੇ ਖਿਲਾਫ ਕਾਰਵਾਈਆਂ ਕਰਨ ਤੇ ਤੁਰ ਪਏ। ਜਿਹੜੇ ਜੱਦੀ ਪੁਸ਼ਤੀ 100 ਸਾਲ ਦੇ ਇੱਥੇ ਰਹਿ ਕੇ ਬਾਹੀ ਜਾਂਦੇ ਆ ਜਿਹੜੇ ਪਤਾ ਨਹੀਂ ਪੰਜਾਬ ਦੀ ਕਿੰਨੀ ਕੁ ਜਿਹੜੀ ਕੀਮਤੀ ਜਾਇਦਾਦ ਦੱਬੀ ਬੈਠੇ ਆਏ ਉਹਦੇ ਖਿਲਾਫ ਕੋਈ ਕਾਰਵਾਈ ਨਹੀਂ। ਤੇ ਮੈਂ ਪੰਜਾਬ ਦੇ ਲੋਕੋ ਤੁਹਾਨੂੰ ਅਪੀਲ ਕਰਦਾ ਜਿਹੜੀ ਗੱਲ ਤੁਸੀਂ ਆਹ ਕਹਿ ਦਿੰਦੇ ਹੋ ਇਹ ਗਰੀਬ ਨੇ ਇਹ ਤੁਹਾਨੂੰ ਬਹੁਤ ਜ਼ਿਆਦਾ ਭਾਰੂ ਪਊਗੀ। ਗੱਲ ਮੇਰੀ ਯਾਦ ਰੱਖਿਓ ਇਹ ਬਹੁਤ ਨੁਕਸਾਨ ਕਰਨਗੇ। ਘਰਾਂ 'ਚ ਵੜਨਗੇ ਜਨਾਨੀਆਂ ਨੂੰ ਫੜਨਗੇ ਇਹ ਵੀ ਕੱਢ ਕੇ ਲਿਜਾਣਗੇ। ਕਿੰਨੀਆਂ ਕੁੜੀਆਂ ਪੰਜਾਬ ਮੁੜ ਕੇ ਬੰਗਾਲ ਨੂੰ ਐਡਰੈਸ ਵੀ ਕੋਈ ਨਹੀਂ ਹੈਗਾ ਇਹਨਾਂ ਦਾ ਮਗਰ ਤੁਰੇ ਫਿਰ ਕੇ ਜਿਹੜੇ ਅੱਜ ਆ ਗੱਲਾਂ ਕਹਿੰਦੇ ਆ ਵੀ ਗਰੀਬਾਂ ਨਾਲ ਆਇਆ ਹੋ ਗਿਆ। ਗਰੀਬ ਘਰ ਧੱਕਾ ਕਰਦੇ ਆ ਗਰੀਬ ਪਾਣੀ ਦੇਖੋ ਇੱਕ ਬੰਦਾ ਇਹਨਾਂ ਆਇਆ ਵੀ ਪਾਣੀ ਦਾ ਖਰਾਬ ਕਰੋ ਅਸੀਂ ਪੀਨੇ ਆ ਵਾਟਰ ਬੱਸ ਲੱਗਿਆ ਸਾਡਾ ਇਸੇ ਸੂਏ ਦੇ ਉੱਤੇ ਉਹਦੇ ਘਰੇ ਰਾਤ ਨੂੰ ਦਾਹ ਲੈ ਕੇ ਵਜੇ ਆਪਾਂ ਪਹਿਲਾਂ ਹੀ ਮੁੰਡਾ ਦਿਖਾਇਆ ਦਿਨੇ ਬੜੇ ਆ ਰਾਤ ਨੂੰ ਦਿਨੇ ਬੜੇ ਪਿੰਡ ਦੇ ਵਿੱਚ ਕੋਈ ਖੇਤਾਂ 'ਚ ਨਹੀਂ ਬਾਈ ਪਿੰਡ 'ਚ ਬੜੇ ਉਹੀ ਬੇਸ਼ਰਮ ਲੋਕ ਆ ਉਹਨਾਂ ਨੂੰ ਇਹ ਨਹੀਂ ਦਿਖਿਆ ਵੀ ਇਹਨੇ ਘਰੇ ਮਾਰਨ ਆਏ ਕੱਲ ਨੂੰ ਘਰੇ ਹੀ ਵੜਨਗੇ ਜੇ ਤੁਸੀਂ ਗੱਲਾਂ ਕਹਿੰਦਾ ਜਾਓ ਖੇਤ ਨੂੰ ਘੇਰਨਗੇ ਫੇਰ ਇੱਕ ਹੋ ਜੋ ਪੰਜਾਬ ਦੇ ਲੋਕੋ ਇੱਕ ਹੋ ਜੋ ਜਿੱਥੇ ਕੋਈ ਮਸਲਾ ਬੇਸ਼ੱਕ ਤੁਹਾਡੀ ਆਪਸ ਵਿੱਚ ਬਣੇ ਨਾ ਬਣੇ ਲੱਖ ਕੋਈ ਤੁਹਾਡੀ ਆਪਸ ਵਿੱਚ ਤਕਰਾਰਬਾਜ਼ੀ ਹੋਵੇ ਪਰ ਜਦੋਂ ਇਹੋ ਜਿਹੀ ਗੱਲਬਾਤ ਹੁੰਦੀ ਉਦੋਂ ਆਪਣੇ ਲੋਕਾਂ ਨਾਲ ਖੜ ਜਾਓ। ਇਹ ਦੇਖਿਆ ਕਿਵੇਂ ਖੜੇ ਆ ਜਿੰਨੇ ਤੂੰ ਦੇਖ ਲਾ ਜਿੰਨੇ ਰਾਮਪੁਰੇ ਬੈਠੇ ਨੇ ਜਿੰਨੇ ਇੱਥੇ ਬੈਠੇ ਨੇ ਲਹਿਰੇ ਬੈਠੇ ਨੇ ਹੋਰ ਥਾਵਾਂ ਦੇ ਬੈਠੇ ਆ ਸਾਰਿਆਂ ਸੁਨੇਲਾ ਇਕੱਠੇ ਕਰੀ ਜਾਂਦੇ ਹੁਣ ਆ ਸਰਕਾਰੀ ਕਣਕ ਵੀ ਹਾਂ ਸਰਕਾਰੀ ਦਾ ਕਣਕ ਦਿਖਾਤੀ ਅੰਦਰ ਪਈ ਹੋਰ ਪਈ ਆ ਬਾਈ ਉਧਰ ਆ ਸੂਏ ਦੀ ਪਈ ਹੈ ਕਿੰਨੀ ਪਈ ਆ ਤੇ ਵੋਟਾਂ ਦੀ ਖਾਤਰ ਤੁਸੀਂ ਜਿਹੜਾ ਪੰਜਾਬ ਦਾ ਸਿਸਟਮ ਵਿਗਾੜ ਰਹੇ ਹੋ ਬਹੁਤ ਮਾੜਾ ਹੈ। ਸੋਨੂੰ ਵੀ ਭਾਰੂ ਪੈਣਾ ਸੋ ਬਾਈ ਸੋਨੂੰ ਵੀ ਅਪੀਲ ਆ ਇਕੱਠੇ ਹੋ ਯਾਰ ਤੇ ਮੈਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਾ ਇਕੱਠੇ ਹੋ ਜਾਓ ਇਸ ਮਸਲੇ ਤੇ ਇਕੱਠੇ ਹੋ ਜਾਓ ਜੋ ਬਾਈ ਰਿਆਰ ਪੋਗੀ ਸਰਪੰਚ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਹਾਂ ਇੱਕ ਖੜ ਜਾ ਵਿੱਚ ਰਹਿ ਗਈ ਸੀ ਗੱਲ ਕਹਿੰਦਾ ਰਿਜ਼ਰਵ ਹੋਊਗੀ ਸਰਪੰਚੀ ਲੈਣਗੇ ਮੈਂਬਰੀ ਲੈਣਗੇ ਸਰਪੰਚੀ ਮੈਂਬਰੀ ਦਾ ਲੈ ਗਏ ਇਹ ਕਈ ਪਿੰਡਾਂ 'ਚ ਲੁਧਿਆਣੇ ਜਲੰਧਰ ਜ਼ਿਲ੍ਹੇ ਦੇ ਪਿੰਡਾਂ ਦੇ ਵਿੱਚ ਸਰਪੰਚ ਮੈਂਬਰ ਨੰਬਰਦਾਰ ਬਣ ਗਏ ਕਈ ਸ਼ਹਿਰਾਂ 'ਚ ਜਲੰਧਰ ਹੋ ਗਿਆ ਲੁਧਿਆਣਾ ਹੋ ਗਿਆ ਕੌਂਸਲਰ ਬਣੇ ਬੈਠੇ ਆ MC ਬਣੇ ਬੈਠੇ ਆ ਬਣ ਗਏ ਸ਼ੁਰੂ ਇੱਧਰੋਂ ਹੀ ਹੋ ਜਾਣਾ ਕਿਉਂਕਿ ਆਪਾਂ ਤਾਂ ਚੁੱਪ ਆ ਆਪਾਂ ਇਹਨਾਂ ਨਾਲ ਖੜਦੇ ਆ ਜਾ ਕੇ ਇਹਨਾਂ ਦਾ ਇੱਕ ਆ ਸੋ ਤਾਂ ਬਾਰ ਦਾ ਕਹਿੰਦੇ ਤਾਂ ਪਿੱਟਦੇ ਜਾਗ ਜਾਓ ਉਮਰ ਦੇ ਸਹਿਮਤ ਨਹੀਂ ਹੋਊਗੇ ਉਮਰ ਦੇ ਸਹਿਮਤ ਨਹੀਂ ਹੋਊਗੇ ਚੱਲ ਪਿਆ ਨਾ ਅੰਬਰ ਤੂੰ ਅੱਗੇ ਆ ਜਾ ਬਾਈ ਤੂੰ ਉੱਥੇ ਬਾਈ ਕੋਲ ਬਾਈ ਅੰਬਰ ਦਾ ਅੱਗੇ ਆ ਕੋਈ ਨਹੀਂ ਪਹਿਲੇ ਇਧਰੋਂ ਤੂੰ ਇੱਧਰ ਖੜੀ ਆ ਫੜ ਓਏ ਆ ਫੜ ਲਿਆ ਉਰੇ ਲਿਆ ਪੰਜਾਬ ਵਾਲਿਓ ਤੁਹਾਨੂੰ ਅਸੀਂ ਬਹੁਤ ਚਿਰ ਦੇ ਗੱਲਾਂ ਕਹਿੰਦੇ ਆਉਨੇ ਆ ਬਹੁਤ ਚਿਰ ਦੇ ਪਿੱਟਦੇ ਆ ਤੁਹਾਨੂੰ ਕਿ ਜਿਹੜੇ ਆ ਭਈਏ ਆ ਕੇ ਸਾਡੇ ਸਿਰਾਂ ਤੇ ਬੈਠ ਰਹੇ ਆ
ਆ ਪਹਿਲਾਂ ਤੁਹਾਨੂੰ ਦਿਖਾ ਦਿੰਨੇ ਆ ਸਾਰੀ ਕਹਾਣੀ। ਆ ਬੈਠੇ ਆ ਇਹ, ਆ ਇਹਨਾਂ ਦੇ ਪਸ਼ੂ ਰੱਖੇ ਆ, ਬਹੁਤ ਪਸ਼ੂ ਉਹ ਅੱਗੇ ਤੱਕ ਸਾਰੇ ਸੂਏ ਤੇ ਬੈਠੇ ਆ ਤੇ ਪਸ਼ੂ ਰੱਖੇ ਇਹਨਾਂ ਦੇ। ਤੇ ਜਦੋਂ ਆ ਪਸ਼ੂ ਰੱਖੇ ਇਹਨਾਂ ਦੇ, ਆ ਨਾਲ ਸੂਆ ਵਗਦਾ ਤੇ ਇਹ ਸੂਏ ਦੇ ਵਿੱਚੋਂ ਲੋਕ ਅੱਗੇ ਪਾਣੀ ਵੀ ਪੀਂਦੇ ਆ। ਵਾਟਰ ਬਾਕਸ ਲੱਗਿਆ ਹੋਇਆ ਅੱਗੇ ਸੂਏ ਚੋਂ ਪਾਣੀ ਵੀ ਪੀਂਦੇ ਆ। ਜਦੋਂ ਇਹ ਉਰੇ ਆ ਜਾ ਪੱਕੇ ਪਾਈ ਜਦੋਂ ਇਹ ਇਧਰਲੇ ਪਾਸੇ ਆ ਜਾਓ ਬਾਈ, ਇਧਰਲੇ ਪਾਸੇ ਆ ਜਾਓ। ਇਹ ਸਾਰੇ ਸੂਏ ਤੇ ਲੈ ਕੇ ਧੁਰ ਤੋਂ ਧੁਰ ਘੱਟੋ ਘੱਟ 200-300 ਭਈਆ ਇੱਥੇ ਬੈਠਾ। ਇਹ ਜਗ੍ਹਾ ਹੈਗੀ ਆਗੀ ਆਪਣੇ ਕੋਠੇ ਪਿਪੜੀ ਕੱਲ ਵਾਲੀ, ਗੁਰੂਸਰ ਕੋਠੇ ਕਪਾਹਾਂ ਵਾਲੇ, ਮਹਾਰਾਜ ਦੇ ਕੋਠੇ ਨੇ ਸਾਰੇ ਪਿੰਡ ਮਹਾਰਾਜ ਦੇ ਰਾਮਪੁਰਾ ਫੂਲ ਦੇ ਕੋਲੇ। ਇੱਥੇ ਸੂਏ ਦੇ ਉੱਤੇ 200-250 ਭਈਆ ਬੈਠਾ। ਉੱਤੇ ਇਹਨਾਂ ਦੀਆਂ ਪਾਈ ਹੋਇਆ ਸਾਰਾ ਗੰਦ ਮੰਦ, ਜਿੰਨਾ ਪਸ਼ੂਆਂ ਦਾ ਗੋਹਾ, ਕੋਈ ਮਲ ਮੂਤਰ ਆ, ਕੋਈ ਹੋਰ ਜਿੰਨਾ ਗੰਦ ਮੰਦ ਆ, ਵਿੱਚ ਹੀ ਜਵਾਕਾਂ ਦੀ ਟੱਟੀ ਧੋਈ ਜਾਂਦੇ ਆ। ਤੁਸੀਂ ਆਹ ਕਿਉਂ ਪਾਉਨੇ ਆ? ਆਹ ਗੰਦ ਨਾ ਪਾਓ। ਤਾਂ ਕਿੱਧਰ ਗਿਆ ਬਾਈ ਜਿਹਦੇ ਘਰੇ ਗਏ? ਆਹ ਖੜਾ ਦਾ ਲੈ ਕੇ ਇਹਦੇ ਘਰੇ ਵੜ ਗਏ, ਦਾ ਲੈ ਕੇ ਇਹਦੇ ਘਰੇ ਵੜ ਗਏ ਇਹਨੂੰ ਕੁੱਟਣ ਮਾਰਨ ਦੇ ਲਈ। ਹੁਣ ਤੁਹਾਨੂੰ ਇਹ ਗੱਲ ਅਸੀਂ ਬਹੁਤ ਚਿਰ ਦੀ ਕਹਿੰਦੇ ਆਉਨੇ ਆ ਕਿ ਅੱਜ ਇਹ ਸਾਡੇ ਘਰਾਂ 'ਚ ਵੜਦੇ ਆ ਇਕੱਠੇ ਹੋ ਕੇ, ਦਾ ਲੈ ਕੇ ਇਕੱਲੇ ਕਰੇ ਬੰਦੇ ਨੂੰ ਟਿਕਾਉਂਦੇ ਆ। ਤੇ ਕੱਲ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਮੇਰੀ ਗੱਲ ਯਾਦ ਰੱਖਿਓ, ਇਹ ਸਾਡੀਆਂ ਧੀ ਜਦੋਂ ਇਕੱਠੇ ਹੋਏ ਕੋਠਿਆਂ ਵਾਲੇ ਸਾਰੇ ਆਏ ਤਾਂ ਉਲਟੇ ਜਾ ਕੇ ਸ਼ਜਾਮ ਕਰਕੇ ਬਹਿ ਗਏ ਕਿ ਸਾਡੀ ਜੀ ਕੁੱਟਮਾਰ ਕਰਤੀ ਜੀ, ਸਾਨੂੰ ਐ ਕਰਤੀ। ਹੁਣ ਜਿਹਦੇ ਘਰੇ ਵੜਨ ਵਾਲਾ ਖੰਡ ਪਾਊ। ਸਾਰੇ ਮੁੜ ਕਈਵੇ ਤੇ ਬਹਿ ਗਏ ਤੇ ਮੁੜ ਕੇ ਇੱਥੋਂ ਕੋਈ ਆ ਕੇ ਜਿਹੜੇ ਬਣੇ ਫਿਰਦੇ ਘੜਮ ਚੌਧਰੀ ਨਾਲ ਖੜ ਕੇ ਆ ਕੇ ਕਿ ਦੇਖੋ ਜੀ ਧੱਕਾ ਹੋਗਾ ਜੀ ਗਰੀਬਾਂ ਨਾਲ ਜੀ, ਪ੍ਰਵਾਸੀਆਂ ਨਾਲ ਜੀ, ਮਜ਼ਦੂਰਾਂ ਨਾਲ ਜੀ। ਆ ਨਾਲ ਸਕੂਲ ਹੈ, ਕੁੜੀਆਂ ਪੜ੍ਹਨ ਆਉਂਦੀਆਂ ਨੇ, ਮੈਡਮਾਂ ਅੱਡੇ ਤੋਂ ਚੜ੍ਹਦੀਆਂ ਤੇ ਇੱਥੋਂ ਹੀ ਇੱਕ ਦੀ ਕੁੜੀ ਇਹ ਭਈਏ ਦੀ ਨਾਲ ਹੀ ਇਹਨਾਂ ਦਾ ਭਈਆ, ਉਹਦੀ ਕੁੜੀ ਧੱਕੇ ਨੇ ਵਸਾਈ ਬੈਠੇ ਆ ਦੂਜੇ। ਉਹ 10-12 ਘਰ ਆ, ਉਹ ਇਕੱਲਾ। ਤਾਂ ਜਿਹੜੀ ਗੱਲ ਮੈਂ ਅਸੀਂ ਤੁਹਾਨੂੰ ਕਹਿਣਾ ਚਾਹੁੰਦੇ ਆ, ਉਲਟਾ ਤੁਸੀਂ ਇਹ ਦੇਖੋ, ਉਲਟਾ ਆਪਣੇ ਲੋਕ ਉਹ ਕੋਈ ਗੱਲ ਨਹੀਂ, ਗਰੀਬ ਆਵੇ, ਪ੍ਰਵਾਸੀ ਆਵੇ, ਮਜ਼ਦੂਰ ਆਵੇ, ਕਾਹਨੂੰ ਆ ਗੱਲਾਂ ਕਰਕੇ ਤੁਸੀਂ ਸਿਰ ਚੜਾ ਦਿਆ। ਤੁਹਾਡੇ ਸਿਰ 'ਚ ਗਲੀਆਂ ਕਰਨਗੇ, ਘਰਾਂ 'ਚ ਆ ਕੇ ਤੁਹਾਡੀਆਂ ਧੀਆਂ ਬਾਹਾਂ ਫੜਨਗੇ ਜਾਂ ਇੱਥੋਂ ਭਜਾ ਕੇ ਲਿਜਾਣਗੇ। ਮੇਰੀ ਗੱਲ ਯਾਦ ਰੱਖਿਓ, ਆ ਰਹੇ ਨੇ ਪੱਕੇ ਤੌਰ ਤੇ ਬਾਹਣ ਲੈ ਕੇ। ਉਹ ਘਰ ਪਾਈ ਬੈਠੇ ਆ, ਉਹ ਘਰ ਪਾਈ ਬੈਠੇ ਪਿੱਛੇ ਸਰਕਾਰੀ ਥਾਂ ਜੀ, ਸਰਕਾਰੀ ਥਾਂ ਆ ਸਰਕਾਰੀ ਥਾਂ ਇਹ ਸਾਰਾ ਇਹਨਾਂ ਨੇ ਪੱਕਾ ਰੋਕ ਲਿਆ। ਕੋਈ ਸਰਕਾਰ ਦਾ ਧਿਆਨ ਨਹੀਂ। ਇਹ ਸਾਰੀਆਂ ਨਲਾਇਕੀਆਂ ਸਰਕਾਰਾਂ ਦੀਆਂ ਨੇ ਜਿਹੜੀਆਂ ਇਹ ਪੰਜਾਬ ਦੇ ਵਿੱਚ ਇਹੋ ਜਿਹੇ ਬੰਦੇ ਲਿਆ ਕੇ ਇਹਨਾਂ ਦਾ ਯਾਰ ਕੋਈ ਭੈਣ ਚੋਂ 2 ਦਿਨਾਂ ਦੇ ਵਿੱਚ ਆਧਾਰ ਕਾਰਡ ਬਣ ਜਾਂਦਾ। ਜਿਹੜਾ ਲੰਘਣ ਨੂੰ ਥਾਂ ਸਾਰਾ ਸਰ ਵੋਟਾਂ ਦੀ ਖਾਤਰ ਤੁਸੀਂ ਇਹਨਾਂ ਨੂੰ ਲਿਆ ਕੇ ਪੰਜਾਬ 'ਚ ਵਸਾ ਰਹੇ ਹੋ, ਇਹਨਾਂ ਦੀਆਂ ਵੋਟਾਂ ਬਣਾ ਰਹੇ ਹੋ, ਆਧਾਰ ਕਾਰਡ ਬਣਾ ਰਹੇ ਹੋ, ਸਹੂਲਤਾਂ ਦਿੱਤੀਆਂ ਜਾ ਰਹੀਆਂ ਨੇ ਸਰ ਵੋਟਾਂ ਦੀ ਖਾਤਰ। ਉਲਟਾ ਵਾਲੇ ਸਰਕਾਰ ਕਹਿੰਦੀ ਹੈ ਇਹਨਾਂ ਨੂੰ ਪੱਕੀਆਂ ਰਿਹਾਇਸ਼ਾਂ ਦੇ ਮੈਂ ਘਰ ਦੇਵਾਂਗੇ। ਠੀਕ ਹੈ, ਗੁਰਦੁਆਰੇ ਦੇ ਸਰੋਵਰ ਤੋਂ ਮੱਛੀਆਂ ਵੀ ਖਾਈ ਹੋਈ, ਸਾਰੀਆਂ ਕੱਢ ਕੇ ਸਾਰੀਆਂ ਦੋ ਵਾਲੀ ਸਰੋਵਰ ਤੇ ਮੱਛੀਆਂ ਗੁਰਦੁਆਰੇ ਸਰੋਵਰ 'ਚ ਜਿੰਨੀਆਂ ਮੱਛੀਆਂ ਨੇ ਜਾਂਦੇ ਆ, ਕੋਈ ਮੱਛੀ ਨਹੀਂ ਛੱਡੀ ਅਜੇ। ਆ ਜਿੰਨੀਆਂ ਚੋਰੀਆਂ ਚਕਾਰੀਆਂ ਹੁੰਦੀਆਂ ਕਿ ਟ੍ਰਾਂਸਫਾਰਮ ਲੈ ਅਸੀਂ ਤਾਰ ਉਹ ਮੁੰਡਾ ਤਾਂ ਆ ਸਾਰਾ ਰਾਹ ਰੋਕੀ ਬੈਠੇ ਆ, ਪੇਟੀਆਂ ਧਰੀ ਬੈਠਾ, ਕੋਈ ਢੋਲ ਦੀ ਬਾਲਣ ਧਰੀ ਬੈਠਾ, ਪਸ਼ੂ ਬੰਨੀ ਬੈਠੇ ਆ। ਨੰਗੇ ਖੇਤ ਰਾਹ ਦੇ ਵਿੱਚ ਵੀ ਬੰਦਾ ਇਕੱਲਾ ਕਹਿੰਦਾ ਨਾ ਮਗਰ ਪੈਂਦੇ ਆ। ਨਹਿਰੀ ਵਿਭਾਗ ਨੂੰ ਬਈ 2 ਵਾਰੀ ਕੰਨਾਂ ਦੀ ਦੇ ਲੈ ਕੇ ਆ ਸਬਜ਼ੀ ਲਾਈ ਬੈਠੇ ਆ ਸਬਜ਼ੀ ਲਾਈ ਬੈਠਾ ਦੇਖਾ ਹੋ ਕੇ ਰਾਹ ਤੇ ਸਬਜ਼ੀ ਲਾਈ ਬੈਠੇ ਆ। ਬਾੜ ਕਰਕੇ ਉਹਨੇ ਕੁੱਟ ਮਾਰਦਾ ਪਰਚਾ ਕਰਾਵਾਂਗੇ ਬਈ। ਆ ਉਲਟਾ ਤੈਨੂੰ ਮੈਂ ਇੱਕ ਵੀਡੀਓ ਦਿਖਾਉਣਾ, ਆ ਦਿਖਾਈ ਖੜ ਜਾ। ਉਲਟਾ ਕਹਿਣ ਆਈ ਪੰਚਾਇਤ, ਕਹਿਣ ਆਈ ਉਹ ਭਈਆ ਰਾਣੀ ਡਲਾ ਲੈ ਕੇ ਮਗਰ ਪੈਂਦੀ ਆ। ਉਹ ਦਿਖਾਉਣਾ ਤੁਹਾਨੂੰ, ਖੜ ਜਾ। ਉਹ ਹੁੰਦੀ ਹੈ ਜੀ ਉਹੀ किसके मारी तू क्या थाने ਨੂੰ ਫੋਨ ਯਾਰ ਕੀ ਉਹ ਕਰਨਾ ਚਾਹੁੰਦੇ ਦੱਸ। ਗਾਣੇ ਖੜੇ ਹੱਥਾਂ ਦੀ ਉਹ ਇਹਦੇ ਵਿੱਚ ਕੋ ਵਰਸ਼ ਕਿਉਂ ਕਰਦੀ ਫਿਰ ਉਹਦੇ ਸੂਏ ਤੇ ਫਿਰ ਮੈਂ ਪੀੜ ਆਹ ਦੇਖ ਲਓ, ਉਲਟਾ ਜੇ ਕੋਈ ਪੰਚਾਇਤੀ ਬੰਦਾ ਨੂੰ ਸਮਝਾਉਣਾ ਵੀ ਭਾਈ ਤੁਸੀਂ ਸੂਏ ਦੇ ਵਿੱਚ ਬੁਰਸ਼ ਕਿਉਂ ਕਰਦੇ ਆ, ਗੰਦ ਕਾ ਆਪਣਾ ਡਲਾ ਲੈ ਕੇ ਮਗਰ ਪੈਂਦੇ ਆ। ਇੱਥੇ ਮੈਂ ਤਾਂ ਹੈਰਾਨ ਆ, ਕਹਿੰਦੇ ਤੁਹਾਨੂੰ ਹੀ ਕਹਿੰਦੇ ਹੋਣਗੇ ਇੱਥੋਂ ਕੋਠੇ ਵਾਲੇ। ਨਾ ਯਾਰ, ਇਹਨਾਂ ਨਾਲ ਖੜਨਗੇ ਆ ਕੇ। ਕੱਲ ਹੱਥ ਨੇ ਰੋਟੀ ਲਿਆ ਕੇ ਸਾਡੇ ਕਪਾਹਾਂ ਦੇ ਕੋਠੇ ਅੱਧੇ ਉਧਰ ਆ ਗਏ।
ਪਤਾ ਲੱਗੂ ਨਾ ਜਿੱਦਾਂ ਕੁੜੀ ਭਜਾ ਕੇ ਲੈ ਕੇ ਗੁੱਸਾ ਨਾ ਕਰੋ ਮੇਰੀ ਗੱਲ ਭਾਈ ਜਮਾ ਨਹੀਂ ਉਹਦੇ ਫਿਰ ਚੀਕਣਗੇ ਜਦੋਂ ਆ ਹੋ ਗਿਆ ਕੰਮ ਇਹ ਬੰਦੇ ਸਪੋਰਟ ਕਰੀ ਰਹੇ ਇਹਨਾਂ ਨਾਲ ਆਪਣੇ ਆਹੀ ਕੁਝ ਆ ਯਾਰ ਬਈ ਇਹਨਾਂ ਨੂੰ ਕੀ ਪਤਾ ਵੀ ਅਸੀਂ ਡੀਸੀ ਕੋਲੇ ਜਾਣਾ ਜਾਂ ਥਾਣੇਦਾਰ ਕੋਲੇ ਜਾਣਾ ਕਿਹਦੇ ਕੋਲੇ ਜਾਣਾ ਤੁਸੀਂ ਐਸਐਸਪੀ ਤੱਕ ਪਹੁੰਚ ਡਰ ਜਾਂਦੇ ਆ ਆਪਣੇ ਬੰਦੇ ਇਹਨਾਂ ਨੂੰ ਸੜਕ ਜਾਮ ਕਰਾਉਣ ਲੈ ਕੇ ਗਏ ਆ ਵੀ ਸੜਕ ਤੇ ਬਹਿ ਇਹਨਾਂ ਨੂੰ ਕੀ ਪਤਾ ਸੀਗਾ ਆਪਣੇ ਬੰਦੇ ਕੱਲ ਇਹਨੂੰ ਥਾਣੇ ਲੈ ਕੇ ਵੀ ਥਾਣੇ ਦਾ ਘਰਾਓ ਕਰ ਲਓ ਥਾਣੇ ਦੇ ਮੂਹਰੇ ਜਾ ਕੇ ਬਹਿ ਕੋਈ ਨਾ ਪਾਠ ਕਰਿਆ ਵਾ ਪਤਾ ਉਹ ਆਈਆਂ ਬਥੇਰੀਆਂ ਫਿਰਦੀਆਂ ਨੇ ਗੀਤਾਂ ਤੂੰ ਗੱਲ ਜਿਹੜੀ ਕਰਨ ਵਾਲੀ ਆ ਮੈਂ ਤੁਹਾਨੂੰ ਇਹ ਕਹਿਣਾ ਤੁਸੀਂ ਇਕੱਠੇ ਰਹੋ ਯਾਰ ਤੇ ਸੋਨੂੰ ਲੋਕੋ ਸੁਨੇਹਾ ਓਏ ਆ ਗੱਲਾਂ ਛੱਡ ਦਿਓ ਆ ਪਿੱਛੇ ਜੇ ਮੈਂ ਇੱਥੇ ਦੇਖਿਆ ਆ ਗੁੱਜਰ ਜਿਹੜੇ ਪਸ਼ੂ ਲਈ ਫਿਰਦੇ ਆ ਹਜ਼ਾਰ ਪਸ਼ੂ ਆ ਸਾਰੇ ਜਿੱਥੋਂ ਦੀ ਲੰਘ ਜਾਂਦੇ ਆ ਦਰਖਤਾਂ ਨਾਲ ਸਾਫ਼ ਕਰਦੇ ਤੁਰੇ ਜਾਂਦੇ ਆ ਮੈਂ ਘੇਰ ਕੇ ਘੂਰੇ ਘਰੇ ਆਪਣੇ ਲੋਕ ਉਹ ਗਰੀਬ ਬੰਦੇ ਨੇ ਆ ਤੁਹਾਡੇ ਪਿੰਡ ਦੇ ਮਹਾਰਾਜ ਵਾਲੇ ਤੋਂ ਕਈ ਬੰਦੇ ਉਹ ਇਹਨਾਂ ਨੂੰ ਕੋਈ ਗਰੀਬ ਆ ਇਹ ਮਜ਼ਦੂਰ ਨੇ ਇਹਦਾ ਰੱਬ ਦੇ ਮਾਰੇ ਫਿਰ ਘਰੇ ਲੈ ਜਾਓ ਬਿਠਾ ਲਓ ਯਾਰ ਲਿਜਾ ਕੇ ਜਿਹਨੂੰ ਇੰਨਾ ਲੱਗਦਾ ਨਾ ਦਰਦ ਲੱਗਦਾ ਕਿ ਹਾਂ ਇਹਨਾਂ ਲੋਕਾਂ ਨਾਲ ਤੁਸੀਂ ਐਂ ਕਿਉਂ ਕਰਦੇ ਹੋ ਉਹ ਆਪਣੇ ਘਰੇ ਆ ਜਾਓ ਆਪਣੀ ਜ਼ਮੀਨ ਸੰਭਾਲ ਦਿਓ ਇਹਨਾਂ ਨੂੰ ਸਾਡੇ ਨਾਲ ਵੀ ਐਂ ਹੋ ਜਾਂਦੀ ਵੀ ਕੱਲ ਦੀ ਲੈ ਦੱਸ ਉਹ ਪਾਲੇ ਮਾਰ ਕੇ ਜਵਾਕ ਪਾਲੇ ਮਾਰ ਕੇ ਉਹਨਾਂ ਨੇ ਲੱਖਾਂ ਰੁਪਿਆ ਤੜਕੇ ਚਾਹਾਂ ਲੈ ਕੇ ਪਾਉਂਦੇ ਬਈ ਘਰੋਂ ਦੇਖਦੇ ਨਾ ਲੱਖਾਂ ਰੁਪਿਆ ਉਹਨਾਂ ਕੋਲੇ ਭਾਈ ਆਪਣੇ ਉਹਨੇ 4 ਲੱਖ ਰੁਪਿਆ ਮੇਰੇ ਕੋਲ 4 ਲੱਖ ਰੁਪਿਆ ਟਰੱਕ ਯੂਨੀਅਨ ਕੋਲੇ ਘਰ ਪਾਇਆ ਇੱਕ ਭਈਏ ਨੇ 2 ਕਰੋੜ ਰੁਪਇਆ ਲਾ ਕੇ ਤੁਸੀਂ ਇਹ ਸਮਝੋ ਇਹਨਾਂ ਨੂੰ ਬਾਈ ਜੀ ਖਰਚਾ ਦੇਣ ਵਾਲੇ ਆ ਸਭ ਦੇ 20 40 ਲੱਖ ਰੁਪਇਆ ਖਰਚਿਆਂ 'ਚ ਪਿਆ ਇਹ ਜਿਹੜਾ ਇਹਨਾਂ ਦਾ ਆਪਣੇ ਲੋਕ ਇਹ ਗਰੀਬ ਹੈ ਆਪਾਂ ਇਹ ਨਹੀਂ ਕਹਿੰਦੇ ਹੱਕ ਕਿਹਦਾ ਮਾਰਿਆ ਜਾ ਰਿਹਾ ਹੱਕ ਸਾਡੇ ਮਜ਼ਦੂਰਾਂ ਦਾ ਵੀ ਇੱਥੇ ਮਰ ਰਿਹਾ ਨਾ ਜਿਹੜਾ ਭੱਠਿਆਂ ਤੇ ਕਾਰਖਾਨਿਆਂ ਤੇ ਹੁਣ ਜਿਹੜਾ ਕੰਮ ਮੰਡੀਆਂ 'ਚ ਆਪਣੇ ਲੋਕਾਂ ਨੇ ਕਰਨਾ ਸੀ ਉਹਨਾਂ ਨੇ ਸਾਂਭ ਲਿਆ ਝੋਨੇ ਆਪਣੇ ਲੋਕਾਂ ਨੇ ਲਾਉਣੇ ਸੀਗੇ ਗਰੀਬ ਜਨਤਾ ਨੇ ਪੰਜਾਬ 'ਚ ਰਹਿ ਗਿਆ ਸੀ ਕਿਉਂਕਿ ਆਪਾਂ ਨੂੰ ਕੰਮ ਮਿਲਿਆ ਕਿੰਨਾ ਕੁ ਆਪਣੇ ਲੋਕਾਂ ਨੂੰ ਖਰੀ ਹੋ ਗਈ ਵੀ ਹਾਂ ਝੋਨਾ ਲੱਗਿਆ ਨਹੀਂ ਹੁਣ ਇਹ ਜਿਹੜੀ ਗੱਲ ਆ ਆਪਣੀ ਲੋਕ ਇਹਨਾਂ ਨਾਲ ਫਿਰ ਬੰਦਾ ਲੜੂ ਕਿੱਥੋਂ ਪਰ ਮੈਂ ਕਹਿੰਦਾ ਹੋਣੀ ਸਭ ਨਾਲ ਆ ਇਹ ਸਾਰਿਆਂ ਨਾਲ ਹੋਣੀ ਆ ਗੱਲ ਦਾ ਧਿਆਨ ਮਾਰ ਲਓ ਇਹ ਪ੍ਰਸ਼ਾਸਨ ਨੂੰ ਵੀ ਕਹਿਣਾ ਚਾਹੁੰਦੇ ਆ ਕਿ ਇਹ ਦੇਸ਼ ਸੜਕ ਬੈਠੇ ਸਾਰੇ ਲੋਕ ਉੱਠ ਸੜਕਾਂ ਤੇ ਜਿਹੜੇ ਇਹ ਜਿਹੜੀ ਕਾਰਵਾਈ ਜਿਹੜੇ ਪ੍ਰਸ਼ਾਸਨ ਕਦੇ ਐ ਹੋਵੇ ਵੀ 10 ਬੰਦੇ 20 ਬੰਦੇ 100 ਬੰਦਾ ਆ ਕੇ ਭਈਆ ਆ ਕੇ ਸੜਕਾਂ ਤੇ ਬਹਿ ਗਿਆ ਥਾਣੇ ਮੂਹਰੇ ਬਹਿ ਗਿਆ ਤੁਸੀਂ ਕੋਈ ਪਰਚਾ ਕਰਨ ਦੀ ਕੋਸ਼ਿਸ਼ ਕਰੋ ਪਹਿਲਾਂ ਦੇਖੋ ਹਾਲਾਤ ਦੇਖੋ ਇੱਥੇ ਆ ਕੇ ਦਾਜ ਜਿਹੜੇ ਸਾਰੇ ਆਪਣੀਆਂ ਸਾਰਿਆਂ ਕੋਲ ਦਾਹ ਨੇ ਆਪਣੇ ਵਾਲੇ ਲੱਖ ਸਵਾ ਲੱਖ ਰੁਪਇਆ ਭਾਣਾ ਮੋਬਾਈਲ ਜਿਹਦਾ ਲਾ ਦਿੰਦੇ ਨੇ ਜਵਾਕ ਵੀ ਆ ਮੁੰਡੇ ਨੂੰ ਲੈ ਕੇ ਦੇ ਦੇ ਉਹ ਲਾਇਸੈਂਸ ਬਣਾਉਣ ਨੂੰ ਕਹਿੰਦੇ ਸਾਰੇ ਦਾ ਬਣਾਉਂਦੇ ਦਿਖਾ ਨਾ ਡਰਾਉਂਦੇ ਬਈ ਰਾਤ ਨੂੰ ਆ ਤੈਨੂੰ ਦਿਖਾਈਏ ਇਹਨਾਂ ਨੇ ਡਰਾਉਂਦੇ ਘੇਰਨੇ ਪੈਂਦੇ ਆ ਆ ਲੈ ਦੇਖ ਲਓ ਆ ਦਿਖਾਈ ਆ ਦੇਖ ਲੈ ਇਹ ਐ ਨਹੀਂ ਪਤਾ ਰਾਤ ਨੂੰ ਇਹ ਸਾਲੇ ਲੈ ਕੇ ਕਿਤੇ ਹੁਣ ਰਾਤ ਨੂੰ ਨਹੀਂ ਲੁਕੋ ਕੇ ਕੱਪੜੇ ਦੇ ਅਗਲਾ ਦਿਓ ਕੀ ਆ ਤੇਰੇ ਕੋਲ ਸਹੀ ਗੱਲ ਆ ਜੀ ਆ ਲੈ ਦੇਖ ਚਾਚੇ ਦੀ ਗੱਲ ਮਾਰਾ ਲੀੜੇ ਤੋਂ ਮੇਰੇ ਚਾਚੇ ਨੂੰ ਆਪ ਨੂੰ ਘੇਰੇ ਹੀ ਉਹ ਕੋਲ ਸਰਕਾਰੀ ਪਿਸਟਲ ਦੀ ਕੁਦਰਤੀ ਬਚਤ ਰਹੀ ਜੀ ਉਹ ਕੱਢ ਲਿਆ ਉਹਨੇ ਕੁਦਰਤੀ ਬਾਤ ਗੁਰਦੇ ਮੂਰੇ ਖਿਲਾ ਸਾਰੇ ਇਕੱਠੇ ਉਧਰੋਂ ਭੱਜ ਗਏ ਆਪਾਂ ਕੋਈ ਲੋਈ ਲਾਈਦਾ ਜਦੋਂ ਅਸੀਂ ਇੱਥੋਂ ਦੇਖੀ ਸਾਥੋਂ ਖੋ ਕੇ ਵੀ ਲੈ ਗਏ ਸੀਗੇ ਇਹ ਦਾਰੂ ਵੀ ਕੱਢ ਕੇ ਵੇਚ ਸਾਰਾ ਕੁਝ ਕਰਦੇ ਆ ਇਹ 2 ਨੰਬਰ ਦਾ ਜਿੰਨਾ ਵੀ ਕੰਮ ਹਾਰਾ ਕਰਦੇ ਆ ਦਿਖਾ ਬੋਤਲ ਜਾ ਇਹ ਪੀਂਦੇ ਢੱਕਣ ਖੋਲਿਆ ਆ ਦੇਖੀ ਆ ਕਹਿੰਦੇ ਗਰੀਬ ਆ ਆ ਭਾਈ ਕਿਹੜੀ ਆ ਦਾਰੂ ਵੇਚੀ ਦਾਰੂ ਪਤਾ ਨਹੀਂ ਕਿਹੜੀ ਆ ਆ ਦੇਖ ਲੈ ਆ ਜਿਹੜੇ ਗਰੀਬ ਕਹਿੰਦੇ ਨਾ ਗਰੀਬਾਂ ਨਾਲ ਧੱਕਾ ਕਰਦੇ ਆ ਗਰੀਬਾਂ ਨਾਲ ਐ ਕਹਿੰਦੇ ਉਹਨੂੰ ਦਿਖਾ ਦਿਓ ਵੀ ਆਹ ਤਾਂ ਤੁਸੀਂ ਵੀ ਨਹੀਂ ਪੀਂਦੇ ਹੋਣੇ ਤੁਸੀਂ ਵੀ ਆ ਕੋਈ ਪੀਂਦੇ ਹੋਣੇ ਮਤਲਬ ਜਿਹੜੀ ਹੁੰਦੀ ਆ ਕੋਈ ਦੇਸੀ ਸੰਤਰੇ ਜੀ ਬਾਕੀ ਬਾਈ ਜੀ ਜਿਹੜਾ ਨਹਿਰੀ ਵਿਭਾਗ ਵਾਲੇ ਆ ਦਰਖਤ ਦੇਖ ਲਓ ਕਿੰਨੇ ਸੁਕਾਏ ਵੇ ਜਿੱਥੇ ਸਾਰੇ ਯਾਰ ਮੈਂ ਤਾਂ ਹੈਰਾਨ ਆ ਤੇ ਦੂਜੀ ਗੱਲ ਇਹਨਾਂ ਨੂੰ ਲਾਈਟ ਇਹਨਾਂ ਨੂੰ ਸਰਕਾਰ ਇਸ ਗੱਲਾਂ ਨੂੰ ਜਾਗ ਰਹੀ ਵਰਤਦੇ ਆ ਬਈ ਸਾਰੇ ਇਹ ਲਾਈਟ ਫ੍ਰੀ ਵਰਤਦੇ ਆ ਤੈਨੂੰ ਵੀ ਕਹਿਣਾ ਚਾਹੁੰਦੇ ਆ ਜੇ ਸਰਕਾਰੀ ਨੌਕਰੀਆਂ 'ਚ ਪ੍ਰਾਈਵੇਟ ਨੌਕਰੀਆਂ 'ਚ ਲਿਆ ਭਈਏ ਬਿਠਾਈ ਜਾਂਦਾ ਜਿਹੜੀ ਗੱਲ ਬਿਜਲੀ ਬੋਰਡ ਦੇ ਵਿੱਚ ਜਾਂਦੀ ਕੈਪਟਨ ਸਰਕਾਰ ਇੱਕ ਨੋਟਿਸ ਜਾਰੀ ਕਰ ਗਈ ਸੀਗੀ ਕਿ ਜਿਹੜਾ ਵੀ ਕੋਈ ਵੀ ਭਰਤੀ ਹੋਣੀ ਹੈ ਉਹ ਜਾਂ ਤਾਂ ਪੰਜਾਬ ਦੀ ਕੋਈ ਏਜੰਸੀ ਕਰੂਗੀ ਜਾਂ ਪੰਜਾਬ ਜਿਹੜਾ ਸਰਵਿਸ ਕਮਿਸ਼ਨ ਹੈ ਉਹ ਕਰੂਗਾ ਪਰ ਉਹ ਤੁਸੀਂ ਦੁਬਾਰਾ ਫਿਰ ਨੀਤੀ ਲਾਗੂ ਕੀਤੀ ਉਹ ਸਾਰੀਆਂ ਪੱਤੀਆਂ ਬਾਹਰਲੀਆਂ ਕੰਪਨੀਆਂ ਨੂੰ ਦੇਤੀਆਂ ਤੇ ਉਹ ਕੰਪਨੀਆਂ 90% ਬੰਦੇ ਆਪਣੇ ਰੱਖ ਲੈਂਦੇ ਨੇ ਬਾਹਰਲੇ ਯੂਪੀ ਬਿਹਾਰ ਬੰਗਾਲ ਦੇ ਸਾਡੇ ਵਾਲੇ 10 ਰਹਿ ਜਾਂਦੇ ਨੇ ਆਹ ਰਹਿੰਦਾ ਖੁੰਦਾ ਤੁਸੀਂ ਆਹ ਜਲੂਸ ਕਢਾਤਾ ਜਿੰਨੀਆਂ ਇੱਕ ਪਾਸੇ ਮੈਂ ਹੈਰਾਨ ਇਹਨਾਂ ਤੋਂ ਇੱਕ ਪਾਸੇ ਕੱਲ ਕੁਲਦੀਪ ਧਾਲੀਵਾਲ ਬੋਲੀ ਜਾਂਦਾ ਸਾਨੂੰ ਜੀ ਲਿਖ ਕੇ ਭੇਜੋ ਜੀ ਫੇਸਬੁੱਕਾਂ ਤੇ ਕੋਈ ਸਾਡੀ ਪੰਚਾਇਤੀ ਜ਼ਮੀਨ ਜੀ ਕੋਈ ਸ਼ਾਮਲਾਟ ਦੱਬੀ ਬੈਠਾ ਹੀ ਛਡਾਵਾਂਗੇ ਆਹ ਕਿੰਨੇ ਥਾਵਾਂ ਤੇ ਕਬਜ਼ੇ ਹੋਏ ਵੇ ਨੇ ਇਹਨਾਂ ਦੇ ਇਹ ਕਦੇ ਦੇਖਿਆ ਤੁਸੀਂ ਵੀ ਕਿੰਨੇ ਇਹ ਜਿਹੜੀਆਂ ਸਰਕਾਰੀ ਥਾਵਾਂ ਨੇ
ਸ਼ਹਿਰਾਂ ਦੇ ਵਿੱਚ ਕਿੰਨੀਆਂ ਜਿਹੜੀਆਂ ਕੀਮਤੀ ਜਗ੍ਹਾ ਪੰਗਾਂ ਨੇ ਉਹਨਾਂ ਦੇ ਉੱਤੇ ਇਹਨਾਂ ਦਾ ਕਬਜ਼ਾ। ਆ ਨਹਿਰਾਂ ਤੇ ਸੂਆਂ ਤੇ ਕੱਸੀਆਂ ਦੇ ਇਹਨਾਂ ਦੇ ਆਲੇ ਕਬਜ਼ਾ ਕਰਕੇ ਬਹਿ ਗਏ। ਜਦੋਂ ਕੱਲ ਨੂੰ ਛਡਾਉਣਾ ਆਓਗੇ ਫਿਰ ਲੋਕਾਂ ਨੇ ਉਲਟ ਦੇਖੋ ਜੀ, ਗਰੀਬਾਂ ਦਾ ਘਰ ਢਾਤਾ। ਹੁਣ ਜੇ ਕੋਈ ਸੜਕ ਤੇ ਆ ਕੇ ਬਹਿ ਜਾਊਗਾ, ਘਰ ਪਾ ਲੂਗਾ, ਤੇ ਕੱਲ ਨੂੰ ਸੜਕ ਨਿਕਲ ਨਹੀਂ ਆਉਂਦੀ, ਸੜਕ ਤੇ ਉੱਥੋਂ ਕਹਿਣਗੇ ਦੇਖੋ ਜੀ ਗਰੀਬਾਂ ਦੇ ਘਰ ਢਾਤੇ ਆ ਗਏ। ਤਾਂ ਇਹ ਗੱਲ ਦਾ ਮਾੜਾ ਅਕਲ ਵੱਲ ਧਿਆਨ ਮਾਰੋ, ਅਕਲ ਨੂੰ ਹੱਥ ਮਾਰੋ। ਇਹ ਬਹੁਤ ਵੱਡਾ ਨੁਕਸਾਨ ਆ, ਬਹੁਤ ਵੱਡਾ ਖਮਿਆਜਾ, ਤੇ ਇਹਦਾ ਪੰਜਾਬ ਨੂੰ ਭੁਗਤਣਾ ਪੈਣਾ, ਪੰਜਾਬ ਦੇ ਲੋਕਾਂ ਨੂੰ ਭੁਗਤਣਾ ਪੈਣਾ। ਇਹਦੇ ਨਤੀਜੇ ਬਹੁਤ ਮਾੜੇ ਆਉਣੇ ਆ। ਜਿਹੜੇ ਤੁਸੀਂ ਸਾਡੇ ਸਿਰਾਂ ਦੇ ਲਾਹਨਤ ਪਾਉਣਾ, ਜਿਹੜਾ ਬੰਦਾ ਅੱਜ ਇਸ ਗੱਲ ਲੈ ਕੇ ਨਾ ਖੜਦਾ ਗਰੀਬਾਂ ਨਾਲ ਆਇਆ ਹੋ, ਗਰੀਬਾਂ ਨਾਲ ਹੋ ਗਿਆ, ਇਹ ਗਰੀਬ ਨਹੀਂ ਹੈਗੇ। ਸਾਡਾ ਕੋਈ ਇਹਨਾਂ ਨਾਲ ਬੈਰ ਨਹੀਂ ਹੈਗਾ, ਇਨਸਾਨੀਅਤ ਤੌਰ ਤੇ ਸਾਡਾ ਕੋਈ ਬੈਰ ਨਹੀਂ, ਅਸੀਂ ਵੀ ਇਹਨਾਂ ਨੂੰ ਮਨੁੱਖ ਸਮਝਦੇ ਹਾਂ। ਪਰ ਇਹ ਜੋ ਸਮੱਸਿਆਵਾਂ ਪੈਦਾ ਹੋਣੀਆਂ ਨੇ ਪੰਜਾਬ ਦੇ ਵਿੱਚ ਜਾਂ ਹੋ ਰਹੀਆਂ ਨੇ, ਇਹ ਅਸੀਂ ਉਹਦੇ ਬਾਰੇ ਲੋਕਾਂ ਨੂੰ ਸੁਚੇਤ ਕਰ ਰਹੇ ਹਾਂ ਕਿ ਬਹੁਤ ਮਾੜੇ ਹਾਲਾਤ ਪੰਜਾਬ 'ਚ ਹੋਣੇ ਆ, ਤੇ ਕਰਨੇ ਇਹਨਾਂ ਨਹੀਂ ਆ। ਦਰਖਤ ਵੱਢ ਕੇ ਉੱਧਰ ਉਹ ਲਾਈ ਬੈਠਾ ਬਈ ਡਿਸ਼ ਫ੍ਰੀ ਲਾਈਟ ਵਰਤਦੇ ਗਰੀਬ ਆ, ਆਹ ਦੇਖ ਲੈ ਆਪਣੇ ਬੰਦੇ ਨੇ ਕੋਈ ਡਾਲਾ ਵੱਢਾ ਨੇੜੇ ਕਰਕੇ ਦਿਖਾ ਦਿਓ। ਫ੍ਰੀ ਲਾਈਟ ਵਰਤਦੇ ਹੈ ਵੀ ਫ੍ਰੀ ਲਾਈਟ ਆ, ਫ੍ਰੀ ਪਾਣੀ ਆ। ਉਧਰ ਮੋਟਰ ਵੀ ਛੱਡੀ ਬੈਠਾ ਉਹਦੀ। ਕਿੱਕਰ ਜੀ ਦੇਖੀ, ਕਿੱਕਰ ਜੀ ਤਾਂ ਹੋ ਰਹੀ ਲੰਡੀ ਕਰ ਉੱਥੇ ਉਹ ਲਾਦੀ ਡਿਸ਼ ਲਈ ਬੈਠੇ ਆ। ਹਾਏ ਕਹੇ ਜੀ ਗਰੀਬ ਆ ਜੀ, ਉਹ ਮੋਟਰ ਵੀ ਹਾਂ ਹੀ ਵੇਖਿਓ ਕੱਲੀ ਮੋਟਰ ਵੀ ਚੱਲੀ ਜਾਂਦੀ ਹੈ, ਦੇਖ ਲੈ ਉਹ ਚੱਲੀ ਜਾਂਦੀ ਹੈ। ਅੱਛਾ ਬੋਰ ਕਰੀ ਬੈਠੇ ਆ। ਹਾਂ ਉਧਰ ਜਾ ਕੇ ਦੇਖ ਕੇ ਆਓ। ਕੋਈ ਬਿਜਲੀ ਦਾ ਬਿੱਲ ਨਹੀਂ ਭਰਨਾ, ਕੋਈ ਸਾਡਾ ਮੀਟਰ ਨਹੀਂ, ਫ੍ਰੀ ਆ ਸਾਰਾ ਹੈ। ਇੱਕ ਪਾਸੇ ਕਹਿੰਦੇ ਜੀ ਸਰਕਾਰ ਕਹਿੰਦੀ ਅਸੀਂ ਐਂ ਕਰਾਂਗੇ, ਉਹ ਕਰਾਂਗੇ। ਆਹ ਦੇਖ ਲਓ ਸ਼ਰੇਆਮ ਉਹ ਮੋਟਰ ਚੱਲੀ ਜਾਂਦੀ ਆ, ਕੋਈ ਪ੍ਰਵਾਹ ਨਹੀਂ। ਕੁੰਡੀਆਂ ਤੇ ਆ। ਤਾਂ ਮੈਂ ਸਰਕਾਰ ਨੂੰ ਵੀ ਇਹ ਕਹਿਣਾ ਚਾਹੁੰਦਾ, ਪ੍ਰਸ਼ਾਸਨ ਨੂੰ ਵੀ ਚੇਤਾਵਨੀ ਦੇਣਾ ਚਾਹੁੰਦੇ ਆ ਵੀ ਜੇ ਨਾ ਇਹਨਾਂ ਨੂੰ ਨੱਥ ਪਾਈ ਗਈ ਤਾਂ ਪੰਜਾਬ ਦੇ ਲੋਕ, ਖਾਸ ਕਰਕੇ ਪਿੰਡਾਂ ਦੇ ਲੋਕ ਸੜਕਾਂ ਤੇ ਆਉਣਗੇ। ਅੱਗੇ ਵੀ ਦਿਖਾਉਂਦੇ ਬਈ ਥੋੜਾ ਜਿਹਾ ਹੈ ਅੱਗੇ ਕੀ ਹੈ? ਉਹ ਬੈਠੇ ਆ ਬਈ ਚੱਲੀਆਂ ਨਾ ਦੂਰ ਤਾਂ ਹੀ ਬੈਠੇ ਉਹ ਬਾਈ ਆਹ ਜਿਹੜੇ ਕਹਿੰਦਾ ਗਰੀਬ ਆ, ਤੁਹਾਨੂੰ ਦਿਖਾਉਂਦੇ ਵੀ ਮੱਝਾਂ ਕਿੰਨੇ ਲੱਖ, ਸਵਾ ਲੱਖ ਦੀ ਇੱਕ ਮੱਝ ਆ। ਪਰਸੋਂ ਚੌਥੇ ਮੇਰਾ ਚਾਚਾ ਆਇਆ, ਕਹਿੰਦਾ ਦਿਹਾੜੀ ਚੱਲੇ, ਕਹਿੰਦਾ ਮੈਂ ਤਾਂ ਬਿਜ਼ਨਸ ਕਰਨ ਲੱਗ ਗਿਆ, ਕਹਿੰਦਾ ਮੈਂ ਦਿਹਾੜੀ ਜਾਣਾ ਹੀ ਨਹੀਂ। ਭੈਣ ਚੋਂ ਰਹਿੰਦੇ ਇੱਥੇ ਹਜੇ, ਕਹਿੰਦਾ ਤੁਸੀਂ ਦਿਹਾੜੀ ਨਹੀਂ ਜਾਣਾ। ਨਹੀਂ ਗੱਲ ਇਹ ਆ ਨਾ ਵੀ ਕਾਰੋਬਾਰ ਇਹਨਾਂ ਨੇ ਸਾਂਭ ਲਏ ਯਾਰ। ਉਹਦਾ ਕਹਿੰਦਾ ਦਿਹਾੜੀ ਕਰਨੀ ਬੰਦ ਹੀ ਕਰ। ਮਿਸਤਰੀਆਂ ਦਾ ਜਿੰਨੇ ਕੰਮ ਨੇ, ਲੱਕੜ ਦਾ ਕੰਮ ਹੈ, ਫਰਸ਼ਾਂ ਦਾ ਕੰਮ ਹੈ, ਜਿਹੜੇ ਉਹ ਥੱਲੇ ਕਰਦੇ ਹੁੰਦਾ ਛੱਤਾਂ ਦੇ ਕੀ ਹੁੰਦੀ ਉਹ ਕੰਮ ਆ, ਹੈ ਸਾਰਾ ਕੰਮ ਇਹਨਾਂ ਕੋਲੇ ਆ। ਕੇਬਲ ਦੱਬੀ ਵੀ ਸੀ ਆਏ ਕੇਬਲ ਪੱਟੀ ਅਸੀਂ ਆ ਜਾਂਦੀ ਆ ਟਰਾਲੀ ਪਈ ਸਾਡੇ ਤੋਂ ਉਹ ਉੱਥੋਂ ਆਉਂਦੀ ਧਰੋਂ ਕੇਬਲ ਮੋਚੋ ਤੱਕ ਜਾਂਦੀ ਆ ਸਾਰੀ ਪੱਟੀ ਮੈਂ ਤੁਹਾਡੀ ਮੋਟੀ ਅੱਛਾ ਸਾਰੀ ਹਾਲੇ ਕਹਿਣਗੇ ਗਰੀਬ ਆ ਜੀ, ਇਹ ਆ ਉਹ ਆ ਜੀ। ਆ ਦੇਖੀ ਇੱਥੇ ਕਿੱਥੋਂ ਹੀ ਲੰਘਾਂਗੇ। ਸਾਰਾ ਕੀ ਪੱਤੀਆਂ ਪੱਤੀ ਜਾਂਦੇ ਆ। ਨਾ ਸੂਆ ਬਣਿਆ ਹੈ 2 ਮਹੀਨੇ ਨਹੀਂ ਹੋਏ ਇਹਨੂੰ। ਆ ਲਿਆ ਮੈਂ ਖੜੀ ਆ, ਇੱਕੋ ਪਿੱਛੇ ਖੜੀ ਹੈ। ਉਹ ਪਿੱਛੇ ਖੜੀਆਂ 2 ਝੋਟੀਆਂ। ਹਲੇ ਕਹਿਣਗੇ ਜੀ ਇਹ ਗਰੀਬ ਹੈ ਜੀ। ਆ ਦੇਖ ਲਓ ਪੱਕੇ ਪਾਈ ਬੈਠੇ ਜਮਾ। ਫ੍ਰੀ ਵਰਤਦੇ ਦੇਖ ਲਓ ਖੇਡ ਖੜੇ ਕਰੀ ਬਾਈ ਆ ਗਰੀਬੀ ਇੱਕ ਰੇ ਸ਼ੇਪ ਪਏ ਆ। ਉਹ ਕੇਬਲ ਬਈ ਵੇਖੋ ਬਈ ਕੁੰਡੀ ਵਾਲੀ। ਉਹ ਕੇਬਲ ਪਈ ਆ ਕੁੰਡੀ ਵਾਲੀ ਜਿਹੜੀ ਲਾਉਂਦੇ ਆ। ਆ ਪਏ ਪੱਕੇ, ਉਹ ਪਏ। ਉਹ ਦੇਖ ਲੈ ਗੈਸ ਸਿਲੰਡਰ ਪਏ ਆ। ਹਜੇ ਗਰੀਬ ਆ ਇਹ। ਆ ਦੇਖ ਲਓ, ਆ ਲਓ ਬਣਾਈ ਬੈਠੇ ਆ। ਦਿਖਾ ਉਹ ਦੇਖ ਲੈ ਰੱਥ ਨਾਲੇ ਦੇਖ ਲਓ। ਇਹ ਸਾਡੇ ਆ ਸਰਕਾਰ ਆ ਦਿਖਾਈ ਮਾੜੀ ਭਗਵਾਨ ਮਾਨ ਨੂੰ। ਆ ਭਗਵਾਨ ਮਾਨ ਮਾੜਾ ਆ ਦਾ ਦਿਓ। ਆ ਸਰਕਾਰੀ ਕਣਕ ਆ, ਅੰਦਰ ਹੀ ਭਰਿਆ ਪਿਆ। ਅੱਜ ਮੇਰੀ ਗੱਲ ਸੁਣੋ, ਇੱਥੇ ਪੰਜਾਬ ਵਾਲਿਆਂ ਨੂੰ ਹਲੇ ਗੁਰਬੇ ਨੂੰ ਮਿਲੇ ਨਾ ਮਿਲੇ, ਇਹ ਸਾਰਾ ਕੁਝ ਲੈ ਰਹੇ ਆ ਤਾਰ ਫੜੀ ਆ ਆ ਕੇਬਲਾਂ ਇਕੱਠੀ ਕਰੀ ਆ ਸ਼ਰਿਆ ਮੈਂ ਵਰਤਦੇ ਆ ਇਹ। ਉਹ ਤਰੋਈ ਪੁੱਲ ਤੋਂ ਦੱਬੀ ਵੀ ਸੀ ਪੱਕੇ ਦੇ ਆਪਣੇ ਤੇ ਹੁਣ ਤਿਆਰ ਪਏ ਉਧਰ ਜਦੋਂ ਵੀ ਨਹੀਂ ਆਉਂਦਾ ਕੋਈ ਮੁਲਾਜ਼ਮ। ਆਉਣਾ ਕਹਿੰਦਾ ਦਾ ਏਡੇ ਏਡੇ ਰੱਖੀ ਬੈਠੇ ਆ ਘਰੇ, ਵੜਨ ਦਿੰਦੇ ਆ ਕਿਸੇ ਨੂੰ। ਆ ਲਾਤੇ ਆਪਣੇ ਨਹੀਂ ਹੈਗੀਆਂ ਇਹ ਨਾ ਧੌਣ ਲਾਓ। ਉਹ ਮੈਂ ਨਾ ਥਲੇ ਉਹ ਪਏ ਆ ਝੋਲੇ ਚ ਪਏ ਥੱਲੇ ਪੇਟੀ ਦੇ। ਚਲਾ ਇੱਧਰ ਨੂੰ ਚੱਲ, ਆ ਕੱਢੀ ਸਵਾਲ ਆ ਹੀ ਲਾ ਰਿਹਾ ਚੱਲ ਤੇਸੀਆਂ ਤੁਸੀਆਂ ਹੀ ਚੱਲ। ਪੱਕੇ ਕਰੀ ਬੈਠੇ ਬਾਈ ਸਾਰੇ ਵਿੱਚੋਂ ਇਹ। ਸੋ ਇੱਕ ਤਾਂ ਇਹੀ ਕਹਿਣਾ ਚਾਹੁੰਦਾ, ਸਾਰਿਆਂ ਕੋਲ ਹੀ ਇੱਕ ਤਾਂ ਮੈਂ ਪੰਜਾਬ ਸਰਕਾਰ ਨੂੰ ਇਹ ਕਹਿਣਾ ਚਾਹੁੰਦਾ ਕਿ ਜਿੰਨੇ ਇਹ ਬੈਠੇ ਨੇ, ਕਿਸੇ ਵੀ ਥਾਂ ਤੇ ਬੈਠੇ ਨੇ, ਨਿਸ਼ਾਨਦੇਹੀ ਕਰਕੇ ਇਹਨਾਂ ਨੂੰ ਇੱਥੋਂ ਉਠਾਇਆ ਜਾਵੇ। ਜੋ ਵੀ ਸਰਕਾਰੀ ਜਗ੍ਹਾ ਦੱਬੀ ਬੈਠੇ ਆ,
ਤੁਸੀਂ ਆਮ ਕਿਸੇ ਮਾਤੜ ਕੋਲੇ ਕੋਈ ਪਿੰਡਾਂ ਦੇ ਗਰੀਬ ਬੰਦੇ ਕੋਈ ਸ਼ਾਮਲਾਟ 'ਚ ਘਰ ਪਾ ਲਿਆ ਜਾਂ ਕੋਈ ਸ਼ਾਮਲਾਟ ਨੂੰ ਕਿਸੇ ਨੇ ਵਾਹੀ ਜਾਂਦਾ ਕੋਈ ਕਿੱਲਾ ਅੱਧਾ ਕਿੱਲਾ ਕੋਈ ਕਨਾਲ 2 ਕਨਾਲਾਂ ਉਹਦੇ ਖਿਲਾਫ ਤੁਸੀਂ ਕਾਰਵਾਈਆਂ ਕਰਨ ਤੇ ਤੁਰ ਪਏ। ਜਿਹੜੇ ਜੱਦੀ ਪੁਸ਼ਤੀ 100 ਸਾਲ ਦੇ ਇੱਥੇ ਰਹਿ ਕੇ ਵਾਹੀ ਜਾਂਦੇ ਆ ਜਿਹੜੇ ਪਤਾ ਨਹੀਂ ਪੰਜਾਬ ਦੀ ਕਿੰਨੀ ਕੁ ਜਿਹੜੀ ਕੀਮਤੀ ਜਾਇਦਾਦ ਦੱਬੀ ਬੈਠੇ ਆਏ ਉਹਦੇ ਖਿਲਾਫ ਕੋਈ ਕਾਰਵਾਈ ਨਹੀਂ। ਤੇ ਮੈਂ ਪੰਜਾਬ ਦੇ ਲੋਕੋ ਤੁਹਾਨੂੰ ਅਪੀਲ ਕਰਦਾ ਓਏ ਜਿਹੜੀ ਗੱਲ ਤੁਸੀਂ ਆਹ ਕਹਿ ਦਿੰਦੇ ਹੋ ਇਹ ਗਰੀਬ ਨੇ ਇਹ ਤੁਹਾਨੂੰ ਬਹੁਤ ਜ਼ਿਆਦਾ ਭਾਰੂ ਪਊਗੀ ਗੱਲ ਮੇਰੀ ਯਾਦ ਰੱਖਿਓ। ਇਹ ਬਹੁਤ ਨੁਕਸਾਨ ਕਰਨਗੇ ਘਰਾਂ 'ਚ ਵੜਨਗੇ ਜਨਾਨੀਆਂ ਨੂੰ ਫੜਨਗੇ ਇਹ ਕੁੜੀਆਂ ਨੂੰ ਵੀ ਕੱਢ ਕੇ ਲਿਜਾਣਗੇ। ਇਹ ਕਿੰਨੀਆਂ ਕੁੜੀਆਂ ਪੰਜਾਬ 'ਚ ਮੁੜ ਕੇ ਟਿੱਪ ਜਾਂਦਾ ਅਗਲਾ ਬਿਹਾਰ ਨੂੰ ਜਾਂ ਯੂਪੀ ਨੂੰ ਜਾਂ ਬੰਗਾਲ ਨੂੰ ਦਿਖਾਉਂਦਾ ਵੀ ਐਡਰੈਸ ਵੀ ਕੋਈ ਨਹੀਂ ਹੈਗਾ ਇਹਨਾਂ ਦਾ ਮਗਰ ਤੁਰੇ ਫਿਰਦੇ ਆ ਮੁੜ ਕੇ ਜਿਹੜੇ ਅੱਜ ਆ ਗੱਲਾਂ ਕਹਿੰਦੇ ਆ ਵੀ ਗਰੀਬਾਂ ਨਾਲ ਆਇਆ ਹੋ ਗਿਆ ਗਰੀਬ ਘਰ ਨਹੀਂ ਧੱਕਾ ਕਰਦੇ ਆ ਗਰੀਬ ਪਾਣੀ ਦੇਖੋ ਇਹ ਤਾਂ ਕਿਉਂ ਲੋਕ ਜੇ ਇੱਕ ਬੰਦਾ ਇਹਨਾਂ ਨੂੰ ਆ ਕੇ ਕਹਿਣਾ ਆਇਆ ਵੀ ਪਾਣੀ ਦਾ ਖਰਾਬ ਕਰੋ ਅਸੀਂ ਪੀਂਦੇ ਆ ਵਾਟਰ ਬੱਸ ਲੱਗਿਆ ਸਾਡਾ ਇਸੇ ਸੂਏ ਦੇ ਉੱਤੇ ਉਹਦੇ ਘਰੇ ਰਾਤ ਨੂੰ ਦਾਹ ਲੈ ਕੇ ਬੜੇ ਆਪਾਂ ਪਹਿਲਾਂ ਹੀ ਮੁੰਡਾ ਦਿਖਾਇਆ ਦਿਨੇ ਬੜੇ ਆ ਰਾਤ ਨੂੰ ਦਿਨੇ ਬੜੇ ਪਿੰਡ ਦੇ ਵਿੱਚ ਕੋਈ ਖੇਤਾਂ 'ਚ ਨਹੀਂ ਬਾਈ ਪਿੰਡ 'ਚ ਬੜੇ ਉਹੀ ਬੇਸ਼ਰਮ ਲੋਕ ਆ ਉਹਨਾਂ ਨੂੰ ਇਹ ਨਹੀਂ ਦਿਖਿਆ ਵੀ ਇਹਨੇ ਘਰੇ ਮਾਰਨਾ ਕੱਲ ਨੂੰ ਤੁਹਾਡੇ ਘਰੇ ਹੀ ਵੜਨਗੇ ਜੇ ਤੁਸੀਂ ਇਕੱਲਾ ਕਹਿੰਦਾ ਜਾਓ ਖੇਤ ਨੂੰ ਘੇਰਨਗੇ ਫੇਰ ਇੱਕ ਹੋ ਜਾਓ ਪੰਜਾਬ ਦੇ ਲੋਕੋ ਇੱਕ ਹੋ ਜਾਓ ਜਿੱਥੇ ਕੋਈ ਮਸਲਾ ਬੇਸ਼ੱਕ ਤੁਹਾਡੀ ਆਪਸ ਵਿੱਚ ਬਣੇ ਨਾ ਬਣੇ ਲੱਖ ਕੋਈ ਤੁਹਾਡੀ ਆਪਸ ਵਿੱਚ ਤਕਰਾਰਬਾਜ਼ੀ ਹੋਵੇ ਪਰ ਜਦੋਂ ਇਹੋ ਜਿਹੀ ਗੱਲਬਾਤ ਹੁੰਦੀ ਉਦੋਂ ਆਪਣੇ ਲੋਕਾਂ ਨਾਲ ਖੜ ਜਾਓ। ਇਹ ਦੇਖਿਆ ਕਿਵੇਂ ਖੜੇ ਆ ਜਿੰਨੇ ਤੂੰ ਦੇਖ ਲਾ ਜਿੰਨੇ ਰਾਮਪੁਰੇ ਬੈਠੇ ਨੇ ਜਿੰਨੇ ਇੱਥੇ ਬੈਠੇ ਨੇ ਲਹਿਰੇ ਬੈਠੇ ਨੇ ਹੋਰ ਥਾਵਾਂ ਦੇ ਬੈਠੇ ਆ ਸਾਰਿਆਂ ਸੁਨੇਲਾ ਇਕੱਠੇ ਕਰੀ ਜਾਂਦੇ ਹੁਣ ਆ ਸਰਕਾਰੀ ਕਣਕ ਵੀ ਹਾਂ ਸਰਕਾਰੀ ਦਾ ਕਣਕ ਦਿਖਾਤੀ ਅੰਦਰ ਪਈ ਹੋਰ ਪਈ ਆ ਬਾਈ ਉਧਰ ਆ ਸੂਏ ਦੀ ਪਈ ਹੈ ਕਿੰਨੀ ਪਈ ਆ ਤੇ ਵੋਟਾਂ ਦੀ ਖਾਤਰ ਤੁਸੀਂ ਜਿਹੜਾ ਪੰਜਾਬ ਦਾ ਸਿਸਟਮ ਵਿਗਾੜ ਰਹੇ ਹੋ ਬਹੁਤ ਮਾੜਾ ਹੈ ਸੋਨੂੰ ਵੀ ਭਾਰੂ ਪੈਣਾ ਸੋ ਬਾਈ ਸੋਨੂੰ ਵੀ ਅਪੀਲ ਆ ਇਕੱਠੇ ਹੋ ਯਾਰ ਤੇ ਮੈਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਾ ਇਕੱਠੇ ਹੋ ਜਾਓ ਇਸ ਮਸਲੇ ਤੇ ਇਕੱਠੇ ਹੋ ਜਾਓ ਜੋ ਬਾਈ ਰਿਆਰ ਬੋਗੀ ਸਰਪੰਚ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਹਾਂ ਇੱਕ ਖੜ ਜਾ ਵਿੱਚ ਰਹਿ ਗਈ ਸੀ ਗੱਲ ਕਹਿੰਦਾ ਰਿਜ਼ਰਵ ਹੋਊਗੀ ਸਰਪੰਚੀ ਲੈਣਗੇ ਮੈਂਬਰੀ ਲੈਣਗੇ ਸਰਪੰਚੀ ਮੈਂਬਰੀ ਤਾਂ ਲੈ ਗਏ ਇਹ ਕਈ ਪਿੰਡਾਂ 'ਚ ਲੁਧਿਆਣੇ ਜਲੰਧਰ ਜ਼ਿਲ੍ਹੇ ਦੇ ਪਿੰਡਾਂ ਦੇ ਵਿੱਚ ਸਰਪੰਚ ਮੈਂਬਰ ਨੰਬਰਦਾਰ ਬਣ ਗਏ ਕਈ ਸ਼ਹਿਰਾਂ 'ਚ ਜਲੰਧਰ ਹੋ ਗਿਆ ਲੁਧਿਆਣਾ ਹੋ ਗਿਆ ਕੌਂਸਲਰ ਬਣੇ ਬੈਠੇ ਆ MC ਬਣੇ ਬੈਠੇ ਆ ਬਣ ਗਏ ਸ਼ੁਰੂ ਇੱਧਰੋਂ ਹੀ ਹੋ ਜਾਣਾ ਕਿਉਂਕਿ ਆਪਾਂ ਤਾਂ ਚੁੱਪ ਆ ਆਪਾਂ ਇਹਨਾਂ ਨਾਲ ਖੜਦੇ ਜਾ ਕੇ ਇਹਨਾਂ ਦਾ ਇੱਕ ਆ ਸੋ ਤਾਂ ਬਾਰ ਕਹਿੰਦੇ ਤਾਂ ਪਿੱਟਦੇ ਜਾਗ ਜਾਓ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਮਰ ਦੇ ਕੈਮਰਾ ਕਿਉਂ ਲਿਆਉਂਗੇ ਚੱਲ ਪਿਆ ਨਾ ਅਮਰ ਤੂੰ ਅੱਗੇ ਆ ਜਾ ਬਾਈ ਤੂੰ ਉੱਥੇ ਬਾਈ ਕੋਲ ਬਾਈ ਅੰਬਰ ਦਾ ਅੱਗੇ ਲੈ ਆ ਫੜ ਓਏ ਆ ਫੜ ਲਿਆ ਉਰੇ ਲਿਆ ਪੰਜਾਬ ਵਾਲਿਓ ਤੁਹਾਨੂੰ ਅਸੀਂ ਬਹੁਤ ਚਿਰ ਦੇ ਗੱਲਾਂ ਕਹਿੰਦੇ ਆਉਨੇ ਆ ਬਹੁਤ ਚਿਰ ਦੇ ਪਿੱਟਦੇ ਆ ਤੁਹਾਨੂੰ ਕਿ ਜਿਹੜੇ ਆ ਭਈਏ ਆ ਕੇ ਸਾਡੇ ਸਿਰਾਂ ਤੇ ਬੈਠ ਰਹੇ ਆ ਆ ਪਹਿਲਾਂ ਤੁਹਾਨੂੰ ਦਿਖਾ ਦਿੰਨੇ ਆ ਸਾਰੀ ਕਹਾਣੀ ਆ ਬੈਠੇ ਆ ਇਹ ਆਹ ਜਿਹੜੇ ਪਸ਼ੂ ਰੱਖੇ ਆ ਬਹੁਤ ਪਸ਼ੂ ਉਹ ਅੱਗੇ ਤੱਕ ਸਾਰੇ ਸੂਏ ਤੇ ਬੈਠੇ ਆ ਤੇ ਪਸ਼ੂ ਰੱਖੇ ਇਹਨਾਂ ਦੇ ਤੇ ਜਦੋਂ ਆ ਪਸ਼ੂ ਰੱਖੇ ਇਹਨਾਂ ਦੇ ਆ ਨਾਲ ਸੂਆ ਵਗਦਾ ਤੇ ਇਹ ਸੂਏ ਦੇ ਵਿੱਚੋਂ ਲੋਕ ਅੱਗੇ ਪਾਣੀ ਵੀ ਪੀਂਦੇ ਆ ਵਾਟਰ ਬਾਕਸ ਲੱਗਿਆ ਹੋਇਆ ਅੱਗੇ ਸੂਏ ਚੋਂ ਪਾਣੀ ਵੀ ਪੀਂਦੇ ਆ ਜਦੋਂ ਇਹ ਉਰੇ ਆ ਜਾ ਪੱਕੇ ਪਾਈ ਅਮਰ ਦੇ ਕੈਮਰਾ ਕਿਉਂ ਲਿਆਉਂਗੇ ਚੱਲ ਪਿਆ ਨਾ ਅਮਰ ਤੂੰ ਅੱਗੇ ਆ ਜਾ ਬਾਈ ਤੂੰ ਉੱਥੇ ਬਾਈ ਕੋਲ ਬਾਈ ਅੰਬਰ ਦਾ ਅੱਗੇ ਲੈ ਆ ਫੜ ਓਏ ਆ ਫੜ ਲਿਆ ਉਰੇ ਲਿਆ
ਪੰਜਾਬ ਵਾਲਿਓ ਤੁਹਾਨੂੰ ਅਸੀਂ ਬਹੁਤ ਚਿਰ ਦੇ ਗੱਲਾਂ ਕਹਿੰਦੇ ਆਉਨੇ ਆ, ਬਹੁਤ ਚਿਰ ਦੇ ਪਿੱਟਦੇ ਆ ਤੁਹਾਨੂੰ ਕਿ ਜਿਹੜੇ ਆ ਭਈਏ ਆ ਕੇ ਸਾਡੇ ਸਿਰਾਂ ਤੇ ਬੈਠ ਰਹੇ ਆ। ਆ ਪਹਿਲਾਂ ਤੁਹਾਨੂੰ ਦਿਖਾ ਦਿੰਨੇ ਆ ਸਾਰੀ ਕਹਾਣੀ। ਆ ਬੈਠੇ ਆ ਇਹ, ਆ ਇਹਨਾਂ ਦੇ ਪਸ਼ੂ ਰੱਖੇ ਆ, ਬਹੁਤ ਪਸ਼ੂ ਰੱਖੇ। ਉਹ ਅੱਗੇ ਤੱਕ ਸਾਰੇ ਸੂਏ ਤੇ ਬੈਠੇ ਆ ਤੇ ਪਸ਼ੂ ਰੱਖੇ ਇਹਨਾਂ ਦੇ। ਤੇ ਜਦੋਂ ਆ ਪਸ਼ੂ ਰੱਖੇ ਇਹਨਾਂ ਦੇ, ਆ ਨਾਲ ਸੂਆ ਵਗਦਾ ਤੇ ਇਹ ਸੂਏ ਦੇ ਵਿੱਚੋਂ ਲੋਕ ਅੱਗੇ ਪਾਣੀ ਵੀ ਪੀਂਦੇ ਆ। ਵਾਟਰ ਬਾਕਸ ਲੱਗਿਆ ਹੋਇਆ ਅੱਗੇ, ਸੂਏ ਚੋਂ ਪਾਣੀ ਵੀ ਪੀਂਦੇ ਆ। ਜਦੋਂ ਇਹ ਉਰੇ ਆ ਜਾ ਪੱਕੇ ਪਾਈ ਜਦੋਂ ਇਹ ਇਧਰਲੇ ਪਾਸੇ ਆ ਜਾਓ ਬਾਈ, ਇਧਰਲੇ ਪਾਸੇ ਆ ਜਾਓ। ਇਹ ਸਾਰੇ ਸੂਏ ਤੋਂ ਲੈ ਕੇ ਧੁਰ ਤੋਂ ਧੁਰ ਘੱਟੋ ਘੱਟ 200-300 ਭਈਆ ਇੱਥੇ ਬੈਠਾ। ਇਹ ਜਗ੍ਹਾ ਹੈਗੀ ਆਗੀ ਆਪਣੇ ਕੋਠੇ ਪਿਪੜੀ ਕੱਲ ਵਾਲੀ, ਗੁਰੂਸਰ ਕੋਠੇ ਕਪਾਹਾਂ ਵਾਲੇ, ਮਹਾਰਾਜ ਦੇ ਕੋਠੇ ਨੇ ਸਾਰੇ ਪਿੰਡ ਮਹਾਰਾਜ ਦੇ ਰਾਮਪੁਰਾ ਫੂਲ ਦੇ ਕੋਲੇ। ਇੱਥੇ ਇਹ ਸੂਏ ਦੇ ਉੱਤੇ 200-250 ਭਈਆ ਬੈਠਾ। ਉੱਤੇ ਇਹਨਾਂ ਦੀਆਂ ਪਾਈ ਹੋਇਆ ਝੋਪੜੀਆਂ ਜਾਂ ਘਰ ਪਾਏ, ਉੱਤੇ ਪਸ਼ੂ ਰੱਖੇ ਹੋਏ ਨੇ। ਸਾਰਾ ਗੰਦ ਮੰਦ ਜਿੰਨਾ ਪਸ਼ੂਆਂ ਦਾ ਗੋਹਾ, ਕੋਈ ਮਲ ਮੂਤਰ ਆ, ਕੋਈ ਹੋਰ ਜਿੰਨਾ ਗੰਦ ਮੰਦ ਆ, ਵਿੱਚ ਹੀ ਜਵਾਕਾਂ ਦੀ ਟੱਟੀ ਧੋਈ ਜਾਂਦੇ ਆ, ਵਿੱਚ ਹੀ ਕੱਪੜੇ ਧੋ ਕੇ ਸਾਰਾ ਗੰਦ ਮੰਦ ਸੂਏ 'ਚ ਪਾਈ ਜਾਂਦੇ ਆ। ਅੱਛਾ, ਜਦੋਂ ਇਸ ਗੱਲ ਬਾਬਤ ਆਹ ਕੋਠਿਆਂ ਦੇ ਬੰਦੇ ਖੜੇ ਆ ਸਾਰੇ, ਜਦੋਂ ਇਹਨਾਂ ਨੇ ਆ ਕੇ ਇਹਨਾਂ ਨਾਲ ਗੱਲ ਕੀਤੀ ਕਿ ਤੁਸੀਂ ਆਹ ਕਿਉਂ ਪਾਉਨੇ ਆ, ਆਹ ਗੰਦ ਨਾ ਪਾਓ, ਤਾਂ ਕਿੱਧਰ ਗਿਆ ਬਾਈ ਜਿਹਦੇ ਘਰੇ ਗਏ? ਆਹ ਖੜਾ ਦਾਹ ਲੈ ਕੇ ਇਹਦੇ ਘਰੇ ਵੜ ਗਏ, ਦਾਹ ਲੈ ਕੇ ਇਹਦੇ ਘਰੇ ਵੜ ਗਏ ਇਹਨੂੰ ਕੁੱਟਣ ਮਾਰਨ ਦੇ ਲਈ। ਹੁਣ ਤੁਹਾਨੂੰ ਇਹ ਗੱਲ ਅਸੀਂ ਬਹੁਤ ਚਿਰ ਦੀ ਕਹਿੰਦੇ ਆਉਨੇ ਆ ਕਿ ਅੱਜ ਇਹ ਸਾਡੇ ਘਰਾਂ 'ਚ ਵੜਦੇ ਆ ਇਕੱਠੇ ਹੋ ਕੇ, ਦਾਹ ਲੈ ਕੇ ਇਕੱਲੇ ਕਰੇ ਬੰਦੇ ਨੂੰ ਚਕਾਉਂਦੇ ਆ। ਤੇ ਕੱਲ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਮੇਰੀ ਗੱਲ ਯਾਦ ਰੱਖਿਓ, ਇਹ ਸਾਡੀਆਂ ਧੀਆਂ ਭੈਣਾਂ ਨੂੰ ਘੇਰਨਗੇ, ਧੱਕੇ ਨਾਲ ਬਾਂਹ ਫੜਿਆ ਕਰਨਗੇ, ਮੇਰੀ ਗੱਲ ਯਾਦ ਰੱਖਿਓ। ਅੱਛਾ, ਉਲਟਾ ਦੇਖੋ, ਕੈਮਰੇ ਲੱਗੇ, ਜਦੋਂ ਕੈਮਰੇ ਲੱਗੇ ਕੈਮਰੇ ਤੋੜਤੇ, ਜਦੋਂ ਇਕੱਠੇ ਹੋਏ ਕੋਠਿਆਂ ਵਾਲੇ ਸਾਰੇ ਆਏ ਤਾਂ ਉਲਟੇ ਜਾ ਕੇ ਸੜਕ ਜਾਮ ਕਰਕੇ ਬਹਿ ਗਏ ਕਿ ਸਾਡੀ ਜੀ ਕੁੱਟਮਾਰ ਕਰਤੀ ਜੀ, ਸਾਨੂੰ ਐ ਕਰਤੀ। ਹੁਣ ਜਿਹਦੇ ਘਰੇ ਵੜਨ ਵਾਲਾ ਖੰਡ ਪਾਊ। ਸਾਰੇ ਮੁੜ ਕੇ ਜਾ ਕੇ ਇੱਥੇ ਹਾਈਵੇ ਤੇ ਬਹਿ ਗਏ ਤੇ ਮੁੜ ਕੇ ਇੱਥੋਂ ਕੋਈ ਆ ਕੇ ਜਿਹੜੇ ਬਣੇ ਫਿਰਦੇ ਘੜਮ ਚੌਧਰੀ ਨਾਲ ਖੜ ਕੇ ਆ ਕੇ ਕਿ ਦੇਖੋ ਜੀ ਧੱਕਾ ਹੋਊਗਾ ਜੀ ਗਰੀਬਾਂ ਨਾਲ ਜੀ, ਪ੍ਰਵਾਸੀਆਂ ਨਾਲ ਜੀ, ਮਜ਼ਦੂਰਾਂ ਨਾਲ ਜੀ। ਆ ਨਾਲ ਸਕੂਲ ਹੈ, ਕੁੜੀਆਂ ਪੜ੍ਹਨ ਆਉਂਦੀਆਂ ਨੇ, ਮੈਡਮਾਂ ਅੱਡੇ ਤੋਂ ਚੜ੍ਹਦੀਆਂ ਤੇ ਇੱਥੋਂ ਹੀ ਇੱਕ ਦੀ ਕੁੜੀ, ਇਹ ਭਈਏ ਦੀ ਨਾਲ ਹੀ ਇਹਨਾਂ ਦਾ ਭਈਆ, ਉਹਦੀ ਕੁੜੀ ਧੱਕੇ ਨੇ ਵਸਾਈ ਬੈਠੇ ਆ ਦੂਜੇ। ਉਹ 10-12 ਘਰ ਆ, ਉਹ ਇਕੱਲਾ। ਤਾਂ ਜਿਹੜੀ ਗੱਲ ਅਸੀਂ ਤੁਹਾਨੂੰ ਕਹਿਣਾ ਚਾਹੁੰਦੇ ਆ, ਉਲਟਾ ਤੁਸੀਂ ਇਹ ਦੇਖੋ, ਉਲਟਾ ਆਪਣੇ ਲੋਕ, ਉਹ ਕੋਈ ਗੱਲ ਨਹੀਂ, ਗਰੀਬ ਆਵੇ, ਪ੍ਰਵਾਸੀ ਆਵੇ, ਮਜ਼ਦੂਰ ਆਵੇ, ਕਾਹਨੂੰ ਆ ਗੱਲਾਂ ਕਰਕੇ ਤੁਸੀਂ ਸਿਰ ਚੜਾ ਲਿਆ। ਤੁਹਾਡੇ ਸਿਰ 'ਚ ਗਲੀਆਂ ਕਰਨਗੇ, ਘਰਾਂ 'ਚ ਆ ਕੇ ਤੁਹਾਡੀਆਂ ਧੀਆਂ ਭੈਣਾਂ ਦੀਆਂ ਬਾਹਾਂ ਫੜਨਗੇ ਜਾਂ ਇੱਥੋਂ ਭਜਾ ਕੇ ਲਿਜਾਣਗੇ। ਮੇਰੀ ਗੱਲ ਯਾਦ ਰੱਖਿਓ, ਭਜਾ ਰਹੇ ਨੇ ਪੱਕੇ ਤੌਰ ਤੇ ਬਾਹਣ ਲੈ ਕੇ। ਉਹ ਘਰ ਪਾਈ ਬੈਠੇ ਆ, ਉਹ ਘਰ ਪਾਈ ਬੈਠੇ ਪਿੱਛੇ, ਸਰਕਾਰੀ ਥਾਂ 'ਚ ਪਾਈ ਬੈਠੇ ਆ ਸਰਕਾਰੀ ਥਾਂ ਇਹ ਸਾਰਾ ਇਹਨਾਂ ਨੇ ਪੱਕਾ ਰੋਕ ਲਿਆ। ਕੋਈ ਸਰਕਾਰ ਦਾ ਧਿਆਨ ਨਹੀਂ। ਸਰਕਾਰਾਂ ਦੀਆਂ ਜਿਹੜੀਆਂ ਇਹ ਪੰਜਾਬ ਦੇ ਵਿੱਚ ਇਹ ਜਿਹੇ ਬੰਦਿਆਂ ਨੂੰ ਲਿਆ ਕੇ ਇਹਨਾਂ ਦਾ ਯਾਰ ਕੋਈ ਭੈਣ ਚੋਂ 2 ਦਿਨਾਂ ਦੇ ਵਿੱਚ ਆਧਾਰ ਕਾਰਡ ਬਣ ਜਾਂਦਾ। ਜਿਹੜਾ ਨੰਗਲ ਨੂੰ ਥਾਂ ਸਾਰਾ ਇਹਦੇ ਸਰ ਵੋਟਾਂ ਦੀ ਖਾਤਰ ਤੁਸੀਂ ਇਹਨਾਂ ਨੂੰ ਲਿਆ ਕੇ ਪੰਜਾਬ 'ਚ ਵਸਾ ਰਹੇ ਹੋ, ਇਹਨਾਂ ਦੀਆਂ ਵੋਟਾਂ ਬਣਾ ਰਹੇ ਹੋ, ਆਧਾਰ ਕਾਰਡ ਬਣਾ ਰਹੇ ਹੋ, ਸਹੂਲਤਾਂ ਦਿੱਤੀਆਂ ਜਾ ਰਹੀਆਂ ਨੇ ਸਰ ਵੋਟਾਂ ਦੀ ਖਾਤਰ। ਉਲਟਾ ਵਾਲੇ ਸਰਕਾਰ ਕਹਿੰਦੀ ਹੈ ਇਹਨਾਂ ਨੂੰ ਪੱਕੀਆਂ ਰਹਿਸ਼ਾਂ ਦੇ ਮੈਂ ਘਰ ਦੇਵਾਂਗੇ। ਠੀਕ ਹੈ, ਗੁਰਦੁਆਰੇ ਦੇ ਸੋਰ ਤੋਂ ਮੱਛੀਆਂ ਵੀ ਖਾਈ ਹੋਈ ਸਾਰੀਆਂ, ਮੱਛੀਆਂ ਕੱਢ ਕੇ ਸਾਰੀਆਂ ਗੁਰਦੁਆਰੇ ਸੋਰ 'ਚ ਜਿੰਨੀਆਂ ਮੱਛੀਆਂ ਨੇ ਜਾਂਦੇ ਨੇ ਰਾਤ ਨੂੰ ਕੱਢ ਲੈਂਦੇ ਆ। ਕੋਈ ਮੱਛੀ ਨਹੀਂ ਛੱਡੀ ਅਜੇ। ਆ ਜਿੰਨੀਆਂ ਚੋਰੀਆਂ ਚਕਾਰੀਆਂ ਹੁੰਦੀਆਂ, ਕਿਸੇ ਟ੍ਰਾਂਸਫਾਰਮ ਲੈ ਗਈ, ਤਾਰ ਲੈ ਗਈ, ਕੰਪਿਊਟਰ ਚੱਕ ਕੇ ਟੰਕਣ ਵਾਲਾ ਜਿਹੜਾ ਆ ਦੇਖ ਲੈ ਲੰਘਣ ਵਾਲਾ ਰਾਹ ਸਾਰਾ ਰੋਕ ਲਿਆ। ਆ ਦਿਖਾ ਦੇ, ਉਹ ਮੁੰਡਾ ਤਪਾਇਆ ਪਿਆ, ਉਹ ਖੜਾ ਵਾ ਬਈ ਲੰਘਦੇ ਨੂੰ ਡਰਦਾ ਪੈਣਾ ਤੇ ਨਹੀਂ। ਆ ਸਾਰਾ ਰਾਹ ਰੋਕੀ ਬੈਠੇ ਆ, ਕੋਈ ਪੇਟੀਆਂ ਧਰੀ ਬੈਠਾ, ਕੋਈ ਢੋਲ ਧਰੀ ਬੈਠਾ, ਬਾਲਣ ਧਰੀ ਬੈਠਾ, ਪਸ਼ੂ ਬੰਨੀ ਬੈਠੇ ਆ। ਲੰਘਣ ਵਾਲੇ ਖੇਤਾਂ ਨੂੰ ਰਾਹ ਦੇ ਵਿੱਚ ਵੀ ਬੰਦਾ ਕੱਲਾ ਖੜਾ ਨਾ ਮਗਰ ਪੈਂਦੇ ਆ। ਨਹਿਰੀ ਵਿਭਾਗ ਨੂੰ ਬਈ 2 ਵਾਰੀ 3 ਵਾਰੀ ਦੇ ਲੈ ਕੇ ਆ ਸਬਜ਼ੀ ਲਾਈ ਬੈਠੇ ਆ, ਸਬਜ਼ੀ ਲਾਈ ਬੈਠਿਆ ਦੇਖਾ ਹੋ ਕਿਤੇ ਰਾਹ ਸਬਜ਼ੀ ਲਾਈ ਬੈਠੇ ਆ। ਬਾੜ ਕਰ ਇਹਦਾ ਕੁੱਟਮਾਰ ਦਾ ਪਰਚਾ ਕਰਾਵਾਂਗੇ ਬਈ। ਆ ਉਲਟਾ ਤੈਨੂੰ ਮੈਂ ਇੱਕ ਵੀਡੀਓ ਦਿਖਾਉਣਾ, ਆ ਦਿਖਾਈ ਖੜ ਜਾ। ਕੈਮਰੇ ਵਾਲੀ ਤੋਂ ਉਲਟਾ ਕਹਿਣ ਆਈ, ਪੰਚਾਇਤ ਕਹਿਣ ਆਈ ਤੇ ਉਹ ਭਈਆ ਰਾਣੀ ਡਲਾ ਲੈ ਕੇ ਮਗਰ ਪੈਂਦੀ ਆ। ਉਹ ਦਿਖਾਉਣਾ ਤੁਹਾਨੂੰ, ਖੜ ਜਾ। ਉਹ ਹੁੰਦੀ ਹੈ ਜੀ ਉਹੀ बोल हाँ किसके मारेंगे बोल किसके मारेंगे
ਤੂੰ ਕਰ ਥਾਣਿਆਂ ਨੂੰ ਫੋਨ ਯਾਰ ਕੀ ਉਹ ਕਰਨਾ ਚਾਹੁੰਦੇ ਦੱਸ ਗਾਣੇ ਖੜੇ ਹੱਥਾਂ ਜੀ ਉਹ ਇਹਦੇ ਵਿੱਚ ਕੋ ਵਰਸ਼ ਕਿਉਂ ਕਰਦੀ ਫਿਰ ਉਹਦੇ ਸੂਏ ਤੇ ਫਿਰ ਮੈਂ ਬੀੜ ਆਹ ਦੇਖ ਲਓ ਉਲਟਾ ਜੇ ਕੋਈ ਪੰਚਾਇਤੀ ਬੰਦਾ ਨੂੰ ਸਮਝਾਉਣਾ ਵੀ ਭਾਈ ਤੁਸੀਂ ਸੂਏ ਦੇ ਵਿੱਚ ਬੁਰਸ਼ ਕਿਉਂ ਕਰਦੇ ਆ ਗੰਦ ਕਾ ਆਪਣਾ ਡਲਾ ਲੈ ਕੇ ਮਗਰ ਪੈਂਦੇ ਆ ਇੱਥੇ ਮੈਂ ਤਾਂ ਹੈਰਾਨ ਆ ਆਪਣੇ ਲੋਕਾਂ ਨੇ ਤੁਹਾਨੂੰ ਹੀ ਕਹਿੰਦੇ ਹੋਣਗੇ ਇੱਥੋਂ ਕੋਠੇ ਵਾਲੇ ਉਹ ਨਾ ਯਾਰ ਇਹਨਾਂ ਨਾਲ ਖੜਨਗੇ ਆ ਕੇ ਕੱਲ ਹੱਥ ਨੇ ਰੋਟੀ ਲਿਆ ਕੇ ਸਾਡੇ ਕੇ ਬਾਹਲੇ ਕੋਠੇ ਅੱਧੇ ਉਧਰ ਆ ਗਏ ਪਤਾ ਲੱਗੂਣਾ ਜਿੱਦੇ ਕੁੜੀ ਭਜਾ ਕੇ ਲੈ ਕੇ ਗੁੱਸਾ ਨਾ ਕਰੋ ਮੇਰੀ ਗੱਲ ਭਾਈ ਜਮਾ ਨਹੀਂ ਸਹੀ ਗੱਲ ਆ ਬਈ ਉਹਦੇ ਫਿਰ ਚੀਕਣਗੇ ਜਦੋਂ ਆ ਹੋ ਗਿਆ ਕੰਮ ਅੱਧੇ ਬੰਦੇ ਸਪੋਰਟ ਕਰੀ ਰਹੇ ਇਹਨਾਂ ਨਾਲ ਆਪਣੇ ਆਹੀ ਕੁਛ ਆ ਯਾਰ ਬਈ ਇਹਨਾਂ ਨੂੰ ਕੀ ਪਤਾ ਵੀ ਅਸੀਂ ਡੀਸੀ ਕੋਲੇ ਜਾਣਾ ਜਾਂ ਥਾਣੇਦਾਰ ਕੋਲੇ ਜਾਣਾ ਕਿਹਦੇ ਕੋਲੇ ਜਾਣਾ ਉਹ ਐਸਐਸਪੀ ਤੱਕ ਪਹੁੰਚ ਜਾਂਦੇ ਆ ਆਪਣੇ ਬੰਦੇ ਇਹਨਾਂ ਨੂੰ ਸੜਕ ਜਾਮ ਕਰਾਉਣ ਲੈ ਕੇ ਗਏ ਆ ਵੀ ਸੜਕ ਤੇ ਬਹਿ ਇਹਨਾਂ ਨੂੰ ਕੀ ਪਤਾ ਸੀ ਆਪਣੇ ਬੰਦੇ ਕੱਲ ਇਹਨੂੰ ਥਾਣੇ ਲੈ ਕੇ ਵੀ ਥਾਣੇ ਦਾ ਘਰਾਓ ਕਰ ਲਓ ਥਾਣੇ ਦੇ ਮੂਹਰੇ ਜਾ ਕੇ ਬਹਿ ਕੋਈ ਨਾ ਪਾਠ ਕਰ ਲਿਆ ਵਾ ਪਤਾ ਨਹੀਂ ਕਿਹੜਾ ਉਹ ਆਈਆਂ ਬਥੇਰੀਆਂ ਫਿਰਦੀਆਂ ਨੇ ਗੀਤਾਂ ਤੂੰ ਗੱਲ ਜਿਹੜੀ ਕਰਨ ਵਾਲੀ ਆ ਮੈਂ ਤੁਹਾਨੂੰ ਇਹ ਕਹਿਣਾ ਤੁਸੀਂ ਇਕੱਠੇ ਰਹੋ ਯਾਰ ਤੇ ਸੋਨੂੰ ਲੋਕੋ ਸੁਨੇਹਾ ਓਏ ਆ ਗੱਲਾਂ ਛੱਡ ਦਿਓ ਆ ਪਿੱਛੇ ਜੇ ਮੈਂ ਇੱਥੇ ਦੇਖਿਆ ਅਗਜਰਾ ਜਿਹੜੇ ਪਸ਼ੂ ਲਈ ਫਿਰਦੇ ਆ ਹਜ਼ਾਰਾਂ ਪਸ਼ੂ ਆ ਸਾਰੇ ਜਿੱਥੋਂ ਦੀ ਲੰਘ ਜਾਂਦੇ ਆ ਦਰਖਤਾਂ ਦਾ ਸਾਫ਼ ਕਰਦੇ ਤੁਰੇ ਜਾਂਦੇ ਆ ਮੈਂ ਘੇਰ ਕੇ ਘੂਰੇ ਘਾਰੇ ਆਪਣੇ ਲੋਕ ਉਹ ਗਰੀਬ ਬੰਦੇ ਨੇ ਆ ਤੁਹਾਡੇ ਪਿੰਡ ਦੇ ਮਹਾਰਾਜ ਵਾਲੇ ਤੋਂ ਕਈ ਬੰਦੇ ਉਹ ਇਹਨਾਂ ਨੂੰ ਕੋਈ ਗਰੀਬ ਆ ਇਹ ਮਜ਼ਦੂਰ ਨੇ ਇਹਦਾ ਰੱਬ ਦੇ ਮਾਰੇ ਫਿਰ ਘਰੇ ਲੈ ਜਾਓ ਬਿਠਾ ਲਓ ਯਾਰ ਲਿਜਾ ਕੇ ਜਿਹਨੂੰ ਇੰਨਾ ਲੱਗਦਾ ਨਾ ਦਰਦ ਲੱਗਦਾ ਕਿ ਹਾਂ ਇਹਨਾਂ ਲੋਕਾਂ ਨਾਲ ਤੁਸੀਂ ਐਂ ਕਿਉਂ ਕਰਦੇ ਹੋ ਉਹ ਆਪਣੇ ਘਰੇ ਲੈ ਜਾਓ ਆਪਣੀ ਜ਼ਮੀਨ ਸੰਭਾਲ ਦਿਓ ਇਹਨਾਂ ਨੂੰ ਸਾਡੇ ਨਾਲ ਵੀ ਐਂ ਹੋਈ ਜਾਂਦੀ ਵੀ ਕੱਲ ਦੀ ਇਹੀ ਹੋਈ ਜਾਂਦੇ ਬੰਦਾ ਨਾ ਘਾਟਾ ਦਾ ਲੈ ਦੱਸ ਉਹ ਪਾਲੇ ਮਾਰ ਕੇ ਜਵਾਕ ਪਾਲੇ ਮਾਰ ਕੇ ਉਹਨਾਂ ਨੇ ਤੜਕੇ ਚਾਹਾਂ ਲੈ ਕੇ ਪਾਉਂਦੇ ਆ ਬਈ ਘਰੋਂ ਦੇਖਦੇ ਨਾ ਲੱਖਾਂ ਰੁਪਈਆ ਉਹਨਾਂ ਕੋਲੇ ਭਾਈ ਆਪਣੇ ਦਿੱਤੀ ਆ ਉਹਨੇ ਉਹਦਾ 4 ਲੱਖ ਰੁਪਈਆ ਮੇਰੇ ਕੋਲ 4 ਲੱਖ ਰੁਪਈਆ ਟਰੱਕ ਯੂਨੀਅਨ ਕੋਲੇ ਘਰ ਪਾਇਆ ਇੱਕ ਭਈਏ ਨੇ 2 ਕਰੋੜ ਰੁਪਇਆ ਲਾ ਕੇ ਤੁਸੀਂ ਇਹ ਸਮਝੋ ਇਹਨਾਂ ਨੂੰ ਬਾਈ ਜੀ ਜਿੰਨੀਆਂ ਖਰਚਾ ਰੇੜੀਆਂ ਵਾਲੇ ਆ ਸਭ ਦੇ 20 40 ਲੱਖ ਰੁਪਇਆ ਖਾਤਿਆਂ 'ਚ ਪਿਆ ਇਹਨਾਂ ਤਾਂ ਆਪਣੇ ਲੋਕ ਇਹ ਗਰੀਬ ਹੈ ਫਲਾਣਾ ਆਪਾਂ ਇਹ ਨਹੀਂ ਕਹਿੰਦੇ ਹੱਕ ਕਿਹਦਾ ਮਾਰਿਆ ਜਾ ਰਿਹਾ ਹੱਕ ਸਾਡੇ ਮਜ਼ਦੂਰਾਂ ਦਾ ਵੀ ਇੱਥੇ ਮਰ ਰਿਹਾ ਨਾ ਜਿਹੜਾ ਭੱਠਿਆਂ ਤੇ ਕਾਰਖਾਨਿਆਂ ਤੇ ਹੁਣ ਜਿਹੜਾ ਕੰਮ ਮੰਡੀਆਂ 'ਚ ਆਪਣੇ ਲੋਕਾਂ ਨੇ ਕਰਨਾ ਸੀ ਉਹਨਾਂ ਨੇ ਸਾਂਭ ਲਿਆ ਝੋਨੇ ਆਪਣੇ ਲੋਕਾਂ ਨੇ ਲਾਉਣੇ ਸੀਗੇ ਗਰੀਬ ਪੰਜਾਬ 'ਚ ਰਹਿ ਗਿਆ ਸੀ ਕਿਉਂਕਿ ਆਪਣੇ ਲੋਕਾਂ ਨੂੰ ਮਿਲਿਆ ਕਿੰਨਾ ਕੁ ਆਪਣੇ ਲੋਕਾਂ ਨੂੰ ਖਈ ਹੋ ਗਈ ਵੀ ਹਾਂ ਝੋਨਾ ਲੱਗਿਆ ਨਹੀਂ ਹੁਣ ਇਹ ਜਿਹੜੀ ਗੱਲ ਆ ਆਪਣੀ ਲੋਕ ਇਹਨਾਂ ਨਾਲ ਫਿਰ ਬੰਦਾ ਲੜੂ ਕਿੱਥੋਂ ਪਰ ਮੈਂ ਕਹਿੰਦਾ ਹੋਣੀ ਸਭ ਨਾਲ ਆ ਇਹ ਸਾਰਿਆਂ ਨਾਲ ਹੋਣੀ ਆ ਗੱਲ ਦਾ ਧਿਆਨ ਮਾਰ ਲਓ ਤੇ ਇਹ ਪ੍ਰਸ਼ਾਸਨ ਨੂੰ ਵੀ ਕਹਿਣਾ ਚਾਹੁੰਦੇ ਆ ਕਿ ਇਹ ਦੇਸ਼ ਸੜਕ ਬੈਠੇ ਸਾਰੇ ਲੋਕ ਉੱਠ ਸੜਕਾਂ ਤੇ ਆਉਣ ਇਹ ਜਿਹੜੀ ਕਾਰਵਾਈ ਜਿਹੜੇ ਪ੍ਰਸ਼ਾਸਨ ਕਦੇ ਐ ਹੋਵੇ ਵੀ 10 ਬੰਦੇ 20 ਬੰਦੇ 100 ਬੰਦਾ ਆ ਕੇ ਭਈਆ ਆ ਕੇ ਸੜਕਾਂ ਤੇ ਬਹਿ ਗਿਆ ਥਾਣੇ ਮੂਹਰੇ ਬਹਿ ਗਿਆ ਤੁਸੀਂ ਕੋਈ ਪਰਚਾ ਕਰਨ ਦੀ ਕੋਸ਼ਿਸ਼ ਕਰੋ ਪਹਿਲਾਂ ਦੇਖੋ ਹਾਲਾਤ ਦੇਖੋ ਇੱਥੇ ਆ ਕੇ ਦਾਹ ਜਿਹੜੇ ਸਾਰੇ ਜਿੰਨੀਆਂ ਝੋਪੜੀਆਂ ਸਾਰਿਆਂ ਕੋਲ ਦਾਹ ਨੇ ਆਪਣੇ ਵਾਲੇ ਲੱਖ ਸਵਾ ਲੱਖ ਰੁਪਇਆ ਭਾਣਾ ਮੋਬਾਈਲ ਜਿਹਦਾ ਲਾ ਦਿੰਦੇ ਨੇ ਜਵਾਕ ਵੀ ਆ ਮੁੰਡੇ ਨੂੰ ਲੈ ਕੇ ਦੇ ਦੇ ਕੋਈ ਲਾਇਸੈਂਸ ਬਣਾਉਣ ਨੂੰ ਕਹਿੰਦੇ ਸਾਰੇ ਦਾ ਬਣਾਉਂਦੇ ਦਿਖਾ ਨਾ ਡਰਾਉਂਦੇ ਆ ਬਈ ਰਾਤ ਨੂੰ ਆ ਤੈਨੂੰ ਦਿਖਾਈਏ ਐਦਾਂ ਨੇ ਡਰਾਉਂਦੇ ਆ ਘੇਰਨਾ ਪੈਂਦੇ ਆ ਆ ਲੈ ਦੇਖ ਲਓ ਆ ਦਿਖਾਈ ਆ ਦੇਖ ਲੈ ਇਹ ਐ ਨਹੀਂ ਪਤਾ ਰਾਤ ਨੂੰ ਇਹ ਸਾਲੇ ਲੈ ਕੇ ਕਿਤੇ ਹੁਣ ਰਾਤ ਨੂੰ ਨਹੀਂ ਲੁਕੋ ਕੇ ਕੱਪੜੇ ਦੇ ਅਗਲਾ ਦਿਓ ਕੀ ਆ ਤੇਰੇ ਕੋਲ ਸਹੀ ਗੱਲ ਆ ਜੀ ਆ ਲੈ ਦੇਖ ਚਾਚੇ ਦੀ ਗੱਲ ਮਾਰਾ ਲੀੜੇ ਤੋਂ ਮੇਰੇ ਚਾਚੇ ਨੂੰ ਆਪ ਨੂੰ ਘੇਰੇ ਵੋਟ ਬੁਲਾਇਆ ਯਾਰ ਉਹ ਕੋਲ ਸਰਕਾਰੀ ਪਿਸਟਲ ਦੀ ਕੁਦਰਤੀ ਬਚ ਤੁਰੇ ਜੀ ਉਹ ਕੱਢ ਲਿਆ ਉਹਨੇ ਕੁਦਰਤੀ ਬੱਚ ਵੋਟ ਦੇ ਮੂਹਰੇ ਖਿਲਾਫ ਸਾਰੇ ਇਕੱਠੇ ਉਧਰੋਂ ਭੱਜ ਗਏ ਨਾ ਦੇਖ ਲਾ ਲੈ ਵੇਟ ਕੇ ਆਪਾਂ ਕੋਈ ਲੋਈ ਲਾਈਦਾ ਰਾਤ ਨੂੰ ਲਾ ਲਾ ਜਦੋਂ ਅਸੀਂ ਇੱਥੋਂ ਦੇਖੀ ਸਾਥੋਂ ਖੋ ਕੇ ਵੀ ਲੈ ਗਏ ਸੀਗੇ ਇਹ ਦਾਰੂ ਵੀ ਕੱਢ ਕੇ ਵੇਚ ਸਾਰਾ ਕੁਝ ਕਰਦੇ ਆ ਇਹ 2 ਨੰਬਰ ਦਾ ਜਿੰਨਾ ਵੀ ਕੰਮ ਹਾਰਾ ਕਰਦੇ ਆ ਆ ਦਿਖਾ ਬੋਤਲ ਜਾ ਇਹ ਪੀਂਦੇ ਢੱਕਣ ਖੋਲਿਆ ਆ ਦੇਖੀ ਆ ਕਹਿੰਦੇ ਗਰੀਬ ਆ ਆ ਪਤਾ ਕਿਹੜੀ ਆ ਦਾਰੂ ਅੰਗਰੇਜ਼ੀ ਦਾਰੂ ਪਤਾ ਨਹੀਂ ਕਿਹੜੀ ਆ ਦੇਖ ਲੈ ਆ ਜਿਹੜੇ ਗਰੀਬ ਕਹਿੰਦੇ ਨਾ ਗਰੀਬਾਂ ਨਾਲ ਧੱਕਾ ਕਰਦੇ ਆ ਗਰੀਬਾਂ ਨਾਲ ਐ ਕਹਿੰਦੇ ਉਹਨੂੰ ਦਿਖਾ ਦਿਓ ਵੀ ਆਹ ਤਾਂ ਤੁਸੀਂ ਵੀ ਨਹੀਂ ਪੀਂਦੇ ਹੋਣੇ ਤੁਸੀਂ ਵੀ ਆ ਕੋਈ ਪੀਂਦੇ ਹੋਣੇ ਮਤਲਬ ਜਿਹੜੀ ਹੁੰਦੀ ਆ ਕੋਈ ਦੇਸੀ ਸੰਤਰੇ ਜੀ ਬਾਕੀ ਬਾਈ ਜੀ ਜਿਹੜਾ ਨਹਿਰੀ ਵਿਭਾਗ ਵਾਲੇ ਆ ਦਰਖਤ ਦੇਖ ਲਓ ਕਿੰਨੇ ਸੁਕਾਏ ਵੇ ਜਿੱਥੇ ਯਾਰ ਮੈਂ ਤਾਂ ਹੈਰਾਨ ਆ ਤੇ ਦੂਜੀ ਗੱਲ ਇਹਨਾਂ ਨੂੰ ਲਾਈਟ ਇਹਨਾਂ ਨੂੰ ਸਰਕਾਰ ਇਸ ਗੱਲਾਂ ਨੂੰ ਜਾਗ ਰਹੀ ਵਰਤਦੇ ਆ ਬਈ ਸਾਰੇ ਇਹ ਲਾਈਟ ਫ੍ਰੀ ਵਰਤਦੇ ਆ ਤੈਨੂੰ ਵੀ ਕਹਿਣਾ ਚਾਹੁੰਦੇ ਆ ਜੇ ਸਰਕਾਰੀ ਨੌਕਰੀਆਂ 'ਚ ਪ੍ਰਾਈਵੇਟ ਨੌਕਰੀਆਂ 'ਚ ਲਿਆ ਭਈਏ ਬਿਠਾਈ ਜਾਂਦਾ ਜਿਹੜੀ ਗੱਲ ਬਿਜਲੀ ਬੋਰਡ ਦੇ ਵਿੱਚ ਜਾਂਦੀ ਕੈਪਟਨ ਸਰਕਾਰ ਇੱਕ ਨੋਟਿਸ ਜਾਰੀ ਕਰ ਗਈ ਸੀਗੀ ਕਿ ਜਿਹੜਾ ਵੀ ਕੋਈ ਵੀ ਭਰਤੀ ਹੋਣੀ ਹੈ ਉਹ ਜਾਂਦਾ ਪੰਜਾਬ ਦੀ ਕੋਈ ਏਜੰਸੀ ਕਰੂਗੀ ਜਾਂ ਪੰਜਾਬ ਜਿਹੜਾ ਸਰਵਿਸ ਕਮਿਸ਼ਨ ਹੈ ਉਹ ਕਰੂਗਾ
ਪਰ ਉਹ ਤੁਸੀਂ ਦੁਬਾਰਾ ਫਿਰ ਉਹ ਨੀਤੀ ਲਾਗੂ ਕੀਤੀ, ਉਹ ਸਾਰੀਆਂ ਪੱਤੀਆਂ ਬਾਹਰਲੀਆਂ ਕੰਪਨੀਆਂ ਨੂੰ ਦੇਤੀਆਂ ਤੇ ਉਹ ਕੰਪਨੀਆਂ 90% ਬੰਦੇ ਆਪਣੇ ਰੱਖ ਲੈਂਦੇ ਨੇ, ਬਾਹਰਲੇ ਯੂਪੀ ਬਿਹਾਰ ਬੰਗਾਲ ਦੇ ਸਾਡੇ ਵਾਲੇ 10 ਰਹਿ ਜਾਂਦੇ ਨੇ। ਆਹ ਰਹਿੰਦਾ ਖੁੰਦਾ ਤੁਸੀਂ ਆਹ ਜਲੂਸ ਕਢਾਤਾ ਜਿੰਨੀਆਂ। ਇੱਕ ਪਾਸੇ ਤਾਂ ਮੈਂ ਹੈਰਾਨ ਆ ਇਹਨਾਂ ਤੋਂ, ਇੱਕ ਪਾਸੇ ਕੱਲ ਕੁਲਦੀਪ ਧਾਲੀਵਾਲ ਬੋਲੀ ਜਾਂਦਾ ਸਾਨੂੰ ਜੀ ਲਿਖ ਕੇ ਭੇਜੋ ਜੀ ਫੇਸਬੁੱਕਾਂ ਤੇ ਕੋਈ ਸਾਡੀ ਪੰਚਾਇਤੀ ਜ਼ਮੀਨ ਜੀ ਕੋਈ ਸ਼ਾਮਲਾਟ ਦੱਬੀ ਬੈਠਾ ਛਡਾਵਾਂਗੇ। ਆਹ ਕਿੰਨੇ ਥਾਵਾਂ ਤੇ ਕਬਜ਼ੇ ਹੋਏ ਵੇ ਨੇ ਇਹਨਾਂ ਦੇ, ਇਹ ਕਿਤੇ ਦੇਖਿਆ ਤੁਸੀਂ ਵੀ ਕਿੰਨੇ ਇਹ ਜਿਹੜੀਆਂ ਸਰਕਾਰੀ ਥਾਵਾਂ ਨੇ ਸ਼ਹਿਰਾਂ ਦੇ ਵਿੱਚ ਕਿੰਨੀਆਂ ਜਿਹੜੀਆਂ ਕੀਮਤੀ ਜਗ੍ਹਾ ਪੰਗਾਂ ਨੇ ਉਹਨਾਂ ਦੇ ਉੱਤੇ ਇਹਨਾਂ ਦਾ ਕਬਜ਼ਾ। ਆ ਨਹਿਰਾਂ ਤੇ ਸੂਆਂ ਦੇ ਕੱਸੀਆਂ ਦੇ ਇਹਨਾਂ ਦੇ ਆਲੇ ਦੁਆਲੇ ਕਬਜ਼ਾ ਕਰਕੇ ਬਹਿ ਗਏ। ਜਦੋਂ ਕੱਲ ਨੂੰ ਛਡਾਉਣਾ ਆਉਂਗੇ ਫਿਰ ਲੋਕਾਂ ਨੇ ਉਲਟ ਦੇਖੋ ਜੀ ਗਰੀਬਾਂ ਦਾ ਘਰ ਢਾਤਾ। ਹੁਣ ਜੇ ਕੋਈ ਸੜਕ ਤੇ ਆ ਕੇ ਬਹਿ ਜਾਊਗਾ ਘਰ ਪਾ ਲੂਗਾ ਤੇ ਕੱਲ ਨੂੰ ਸੜਕ ਨਿਕਲਣੀ ਉਹਦੇ ਸੜਕ ਤਾਂ ਉੱਥੋਂ ਕਹਿਣਗੇ ਦੇਖੋ ਜੀ ਗਰੀਬਾਂ ਦੇ ਘਾਟਾ ਤੇ ਆ ਗਏ। ਤਾਂ ਇਹ ਗੱਲ ਦਾ ਮਾੜਾ ਅਕਲ ਵੱਲ ਧਿਆਨ ਮਾਰੋ, ਅਕਲ ਨੂੰ ਹੱਥ ਮਾਰੋ। ਇਹ ਬਹੁਤ ਵੱਡਾ ਨੁਕਸਾਨ ਆ, ਬਹੁਤ ਵੱਡਾ ਖਮਿਆਜਾ ਤੇ ਇਹਦਾ ਪੰਜਾਬ ਨੂੰ ਭੁਗਤਣਾ ਪੈਣਾ, ਪੰਜਾਬ ਦੇ ਲੋਕਾਂ ਨੂੰ ਭੁਗਤਣਾ ਪੈਣਾ। ਇਹਦੇ ਨਤੀਜੇ ਬਹੁਤ ਮਾੜੇ ਆਉਣੇ ਆ। ਜਿਹੜੇ ਤੁਸੀਂ ਸਾਡੇ ਸਿਰਾਂ ਦੇ ਲਾਹਨਤ ਪਾਉਣਾ, ਜਿਹੜਾ ਬੰਦਾ ਅੱਜ ਇਸ ਗੱਲ ਲੈ ਕੇ ਨਾ ਖੜਦਾ ਗਰੀਬਾਂ ਨਾਲ ਹੋ ਗਰੀਬਾਂ ਨਾਲ ਹੋ ਗਿਆ, ਇਹ ਗਰੀਬ ਨਹੀਂ ਹੈਗੇ। ਸਾਡਾ ਕੋਈ ਨਾ ਬੈਰ ਨਹੀਂ ਹੈਗਾ, ਇਨਸਾਨੀਅਤ ਤੌਰ ਤੇ ਸਾਡਾ ਕੋਈ ਬੈਰ ਨਹੀਂ, ਅਸੀਂ ਵੀ ਇਹਨਾਂ ਨੂੰ ਮਨਾਉਂਦੇ ਹਾਂ। ਪਰ ਇਹ ਜੋ ਸਮੱਸਿਆਵਾਂ ਪੈਦਾ ਹੋਣੀਆਂ ਨੇ ਪੰਜਾਬ ਦੇ ਵਿੱਚ ਜਾਂ ਹੋ ਰਹੀਆਂ ਨੇ, ਇਹ ਅਸੀਂ ਉਹਦੇ ਬਾਰੇ ਲੋਕਾਂ ਨੂੰ ਸੁਚੇਤ ਕਰ ਰਹੇ ਹਾਂ ਕਿ ਬਹੁਤ ਮਾੜੇ ਹਾਲਾਤ ਪੰਜਾਬ 'ਚ ਹੋਣੇ ਆ। ਕਰਨੇ ਇਹਨਾਂ ਨਹੀਂ ਆ। ਫ੍ਰੀ ਲਾਈਟ ਵਰਤਦੇ ਡੇਟਾ ਫ੍ਰੀ ਪਾਣੀ ਗਰੀਬ ਆ ਜੀ, ਮੋਟਰ ਵੀ ਚੱਲੀ ਜਾਂਦੀ ਹੈ, ਦੇਖ ਉਹ ਚੱਲੀ ਜਾਂਦੀ ਹੈ। ਅੱਛਾ ਬੋਰ ਕਰੀ ਬੈਠੇ ਹਾਂ ਉਧਰ ਜਾ ਕੇ ਦੇਖ ਕੇ ਆਓ। ਕੋਈ ਬਿਜਲੀ ਦਾ ਬਿੱਲ ਨਹੀਂ ਭਰਨਾ, ਕੋਈ ਸਾਡਾ ਮੀਟਰ ਨਹੀਂ, ਫ੍ਰੀ ਆ ਸਾਰਾ ਹੈ। ਇੱਕ ਪਾਸੇ ਕਹਿੰਦੇ ਆ ਜੀ ਇਹ ਸਰਕਾਰ ਕਹਿੰਦੀ ਅਸੀਂ ਐਂ ਕਰਾਂਗੇ ਉਹ ਕਰਾਂਗੇ, ਆਹ ਦੇਖ ਲਓ ਸ਼ਰੇਆਮ ਉਹ ਮੋਟਰ ਚੱਲੀ ਜਾਂਦੀ ਆ, ਕੋਈ ਪ੍ਰਵਾਹ ਨਹੀਂ ਕੁੰਡੀਆਂ ਤੇ ਆ। ਤਾਂ ਮੈਂ ਸਰਕਾਰ ਨੂੰ ਵੀ ਇਹ ਕਹਿਣਾ ਚਾਹੁੰਦਾ, ਪ੍ਰਸ਼ਾਸਨ ਨੂੰ ਵੀ ਚੇਤਾਵਨੀ ਦੇਣਾ ਚਾਹੁੰਦੇ ਆ ਵੀ ਜੇ ਨਾ ਇਹਨਾਂ ਨੂੰ ਨੱਥ ਪਾਈ ਗਈ ਤਾਂ ਪੰਜਾਬ ਦੇ ਲੋਕ ਖਾਸ ਕਰਕੇ ਪਿੰਡਾਂ ਦੇ ਲੋਕ ਸੜਕਾਂ ਤੇ ਆਉਣਗੇ। ਅੱਗੇ ਵੀ ਦਿਖਾਉਂਦੇ ਬਈ ਥੋੜਾ ਜਿਹਾ ਹੈ ਅੱਗੇ ਕੀ ਹੈ ਉਹ ਬੈਠੇ ਆ ਬਈ ਚੱਲੀ ਮੈਂ ਦੂਰ ਤਾਂ ਹੀ ਬੈਠੇ ਉਹ ਬਾਈ ਹਜੇ ਨਹੀਂ ਆਹ ਜਿਹੜੇ ਕਹਿੰਦਾ ਗਰੀਬ ਆ ਤੁਹਾਨੂੰ ਦਿਖਾਉਂਦੇ ਵੀ ਮੱਝਾਂ ਕਿੰਨੇ ਲੱਖ ਸਵਾ ਲੱਖ ਦੀ ਇੱਕ ਮੱਝ ਆ। ਪਰਸੋਂ ਚੌਥੇ ਮੇਰਾ ਚਾਚਾ ਆਇਆ ਕਹਿੰਦਾ ਡੈਡੀ ਚੱਲੇ, ਕਹਿੰਦਾ ਮੈਂ ਤਾਂ ਬਿਜ਼ਨਸ ਕਰਨ ਲੱਗ ਗਿਆ, ਕਹਿੰਦਾ ਮੈਂ ਡੈਡੀ ਜਾਣਾ ਹੀ ਨਹੀਂ। ਰਹਿਨੇ ਇੱਥੇ ਹਜੇ ਕਹਿੰਦਾ ਤੁਸੀਂ ਡੈਡੀ ਨਹੀਂ ਜਾਣਾ। ਨਹੀਂ ਗੱਲ ਇਹ ਆ ਨਾ ਵੀ ਕਾਰੋਬਾਰ ਇਹਨਾਂ ਨੇ ਸਾਂਭ ਲਏ ਯਾਰ। ਉਹਦਾ ਕਹਿੰਦਾ ਡੈਡੀ ਕਰਨੀ ਬੰਦੀ ਕਰ। ਮਿਸਤਰੀਆਂ ਦਾ ਜਿੰਨੇ ਕੰਮ ਨੇ, ਲੱਕੜ ਦਾ ਕੰਮ ਹੈ, ਫਰਸ਼ਾਂ ਦਾ ਕੰਮ ਹੈ, ਆ ਜਿਹੜੀ ਉਹ ਥੱਲੇ ਕਰਦੇ ਹੁੰਦਾ ਛੱਤਾਂ ਦੇ ਕੀ ਹੁੰਦੀ ਉਹ ਕੰਮ ਆ ਹੈ, ਸਾਰਾ ਕੰਮ ਇਹਨਾਂ ਕੋਲੇ ਆ। ਕੇਵਲ ਦੱਬੀ ਵੀ ਸੀ ਐ ਕੇਵਲ ਪੱਟੀਆਂ ਸੀ ਆ ਜਾਂਦੀ ਆ ਟਰਾਲੀ ਪਈ ਹਟੋ ਤਾਂ ਉਹ ਉੱਥੋਂ ਆਉਂਦੀ ਧਰੋਂ ਕੇਵਲ ਮੋਚੋ ਤੱਕ ਜਾਂਦੀ ਪਰ ਤਾਰ ਸਾਰੀ ਪੱਟੀ ਮੈਂ ਤੁਹਾਡੀ ਅੱਛਾ ਸਾਰੀ ਕੇਵਲ ਵੇਚ ਉਧਰ ਹਾਲੇ ਕਹਿਣਗੇ ਗਰੀਬ ਆ ਜੀ ਇਹ ਆ ਉਹ ਆ ਜੀ। ਆ ਦੇਖੀ ਇੱਥੇ ਕਿੱਥੋਂ ਹੀ ਲੰਘਾਂਗੇ। ਸਾਰਾ ਕੀ ਪੱਤੀਆਂ ਪੱਤੀ ਜਾਂਦੇ ਆ। ਨਾ ਸੂਆ ਬਣਿਆ ਹਜੇ 2 ਮਹੀਨੇ ਨਹੀਂ ਹੋਏ ਇਹਨੂੰ। ਆ ਲੈ ਮੈਸ ਖੜੀ ਆ, ਦੇਖੋ ਪਿੱਛੇ ਖੜੀ ਹੈ, ਉਹ ਪਿੱਛੇ ਖੜੀਆਂ 2 ਝੋਟੀਆਂ, ਹਲੇ ਕਹਿਣਗੇ ਜੀ ਇਹ ਗਰੀਬ ਹੈ ਜੀ। ਆ ਦੇਖ ਲਓ ਪੱਕੇ ਪਾਈ ਬੈਠਾ ਜਮਾ ਕਿੰਨੇ ਰੱਖੇ ਆ ਫ੍ਰੀ ਵਰਤਦੇ ਆ। ਦੇਖ ਲਓ ਖੇਤ ਖਾਈ ਬੜੇ ਕਰੀ ਬਾਈ ਗਰੀਬੀ ਇੱਕ ਰੇ ਸ਼ੇਪ ਪਏ ਆ। ਹੋਰ ਬਈ ਵੇਖੋ ਬਈ ਕੁੰਡੀ ਵਾਲੀ ਉਹ ਕੇਬਲ ਪਈ ਆ ਕੁੰਡੀ ਵਾਲੀ ਜਿਹੜੀ ਲਾਉਂਦੇ ਆ। ਆ ਪਏ ਪੱਕੇ ਉਹ ਪਏ, ਉਹ ਦੇਖ ਲੈ ਗੈਸ ਸਿਲੰਡਰ ਪਏ ਆ। ਹਜੇ ਗਰੀਬ ਆ ਇਹ। ਆ ਦੇਖ ਲਓ ਆ ਬਣਾਈ ਬੈਠੇ ਆ। ਉਹ ਦੇਖ ਲੈ ਰਸ ਨਾਲੇ ਦੇਖ ਲਓ। ਇਹ ਸਾਡੇ ਸਰਕਾਰ ਆ ਦਿਖਾਈ ਮਾੜੀ ਭਗਵਾਨ ਮਾਨ ਨੂੰ, ਆ ਭਗਵਾਨ ਮਾੜਾ ਆ ਦਾ ਦਿਓ ਆ ਸਰਕਾਰੀ ਕਣਕ ਆ ਅੰਦਰ ਹੀ ਭਰਿਆ ਪਿਆ। ਅੱਜ ਮੇਰੀ ਗੱਲ ਸੁਣੋ, ਇੱਥੇ ਪੰਜਾਬ ਵਾਲਿਆਂ ਨੂੰ ਹਲੇ ਗੁਰਬੇ ਨੂੰ ਮਿਲੇ ਨਾ ਮਿਲੇ ਇਹ ਸਾਰਾ ਕੁਝ ਲੈ ਰਹੇ ਆ ਤਾਰ ਫ੍ਰੀ ਆ ਆ ਕੇਬਲਾਂ ਇਕੱਠੀ ਕਰੀ ਆ ਸ਼ਰਿਆ ਮੈਂ ਵਰਤਦੇ ਆ ਇਹ। ਉਧਰੋਂ ਹੀ ਪੁੱਲ ਤੋਂ ਦੱਬੀ ਵੀ ਸੀ ਪੱਕੇ ਦੇ ਆਪਣੇ ਤੇ ਹੁਣ ਤਿਆਰ ਪਏ ਉਧਰ ਆਉਣਾ ਕਹਿੰਦਾ ਦਾ ਏਡੇ ਰੱਖੀ ਬੈਠੇ ਆ ਘਰੇ ਵੜਨ ਦਿੰਦੇ ਆ ਕਿਸੇ ਨੂੰ। ਆ ਲੈ ਰਾਤਾਂ ਆਪਣੇ ਨਹੀਂ ਹੈਗੀਆਂ ਇਹ ਨਾ ਧੌਣ ਲਾਉਂਦੇ। ਉਹ ਮੈਂ ਡਾਹ ਥਲੇ ਉਹ ਪਏ ਆ
ਝੋਲੇ 'ਚ ਪਾਏ ਪਏ ਥੱਲੇ ਪੇਟੀ ਦੇ। ਚਲ ਇੱਧਰ ਨੂੰ ਚੱਲ ਆ ਕੱਢੀ ਬਾਲ ਚੱਲ ਤੇਸੀਆਂ ਤੁਸੀਆਂ ਹੀ ਗਏ ਚੱਲ ਪੱਕੇ ਕਰੀ ਬੈਠੇ ਬਾਈ ਸਾਰੇ ਵਿੱਚੋਂ ਇਹ ਸੋ ਇੱਕ ਤਾਂ ਇਹੀ ਕਹਿਣਾ ਚਾਹਣਾ ਸਾਰਿਆਂ ਕੋਲ ਹੀ ਇੱਕ ਤਾਂ ਮੈਂ ਪੰਜਾਬ ਸਰਕਾਰ ਨੂੰ ਇਹ ਕਹਿਣਾ ਚਾਹੁੰਦਾ ਕਿ ਜਿੰਨੇ ਇਹ ਬੈਠੇ ਨੇ ਕਿਸੇ ਵੀ ਥਾਂ ਤੇ ਬੈਠੇ ਨੇ ਨਿਸ਼ਾਨਦੇਹੀ ਕਰਕੇ ਇਹਨਾਂ ਨੂੰ ਇੱਥੋਂ ਉਠਾਇਆ ਜਾਵੇ। ਜੋ ਵੀ ਸਰਕਾਰੀ ਜਗ੍ਹਾ ਦੱਬੀ ਬੈਠੇ ਆ, ਤੁਸੀਂ ਆਮ ਕਿਸੇ ਮਾਤੜ ਕੋਲੇ ਕੋਈ ਪਿੰਡਾਂ ਦੇ ਗਰੀਬ ਬੰਦੇ ਕੋਈ ਸ਼ਾਮਲਾਟ 'ਚ ਘਰ ਪਾ ਲਿਆ ਜਾਂ ਕੋਈ ਸ਼ਾਮਲਾਟ ਨੂੰ ਕਿਸੇ ਨੇ ਵਾਹੀ ਜਾਂਦਾ ਕੋਈ ਕਿੱਲਾ ਅੱਧਾ ਕਿੱਲਾ ਕੋਈ ਕਨਾਲ 2 ਕਨਾਲਾਂ ਉਹਦੇ ਖਿਲਾਫ ਤੁਸੀਂ ਕਾਰਵਾਈਆਂ ਕਰਨ ਤੇ ਤੁਰ ਪਏ। ਜਿਹੜੇ ਜੱਦੀ ਪੁਸ਼ਤੀ 100 ਸਾਲ ਦੇ ਇੱਥੇ ਰਹਿ ਕੇ ਵਾਹੀ ਜਾਂਦੇ ਆ ਜਿਹੜੇ ਪਤਾ ਨਹੀਂ ਪੰਜਾਬ ਦੀ ਕਿੰਨੀ ਕੁ ਜਿਹੜੀ ਕੀਮਤੀ ਜਾਇਦਾਦ ਦੱਬੀ ਬੈਠੇ ਆਏ ਉਹਦੇ ਖਿਲਾਫ ਕੋਈ ਕਾਰਵਾਈ ਨਹੀਂ। ਤੇ ਮੈਂ ਪੰਜਾਬ ਦੇ ਲੋਕੋ ਤੁਹਾਨੂੰ ਅਪੀਲ ਕਰਦਾ ਓਏ ਜਿਹੜੀ ਗੱਲ ਤੁਸੀਂ ਆਹ ਕਹਿ ਦਿੰਦੇ ਹੋ ਇਹ ਗਰੀਬ ਨੇ ਇਹ ਤੁਹਾਨੂੰ ਬਹੁਤ ਜ਼ਿਆਦਾ ਭਾਰੂ ਪਊਗੀ ਗੱਲ ਮੇਰੀ ਯਾਦ ਰੱਖਿਓ। ਇਹ ਬਹੁਤ ਨੁਕਸਾਨ ਕਰਨਗੇ ਘਰਾਂ 'ਚ ਵੜਨਗੇ ਜਨਾਨੀਆਂ ਨੂੰ ਫੜਨਗੇ ਇਹ ਕੁੜੀਆਂ ਨੂੰ ਵੀ ਕੱਢ ਕੇ ਲਿਜਾਣਗੇ। ਇਹ ਕਿੰਨੀਆਂ ਕੁੜੀਆਂ ਪੰਜਾਬ 'ਚ ਮੁੜ ਕੇ ਟਿੱਪ ਜਾਂਦਾ ਅਗਲਾ ਬਿਹਾਰ ਨੂੰ ਜਾਂ ਯੂਪੀ ਨੂੰ ਜਾਂ ਬੰਗਾਲ ਨੂੰ ਥਾਉਂਦਾ ਵੀ ਐਡਰੈਸ ਵੀ ਕੋਈ ਨਹੀਂ ਹੈਗਾ ਇਹਨਾਂ ਦਾ ਮਗਰ ਤੁਰੇ ਫਿਰਦੇ ਆ ਮੁੜ ਕੇ ਜਿਹੜੇ ਅੱਜ ਆ ਗੱਲਾਂ ਕਹਿੰਦੇ ਆ ਵੀ ਗਰੀਬਾਂ ਨਾਲ ਆਇਆ ਹੋ ਗਿਆ ਗਰੀਬ ਘਰ ਨਹੀਂ ਧੱਕਾ ਕਰਦੇ ਆ ਗਰੀਬ ਪਾਣੀ ਦੇਖੋ ਇਹ ਤਾਂ ਕਿਉਂ ਲੋਕ ਜੇ ਇੱਕ ਬੰਦਾ ਇਹਨਾਂ ਨੂੰ ਆ ਕੇ ਕਹਿਣਾ ਆਇਆ ਵੀ ਪਾਣੀ ਦਾ ਖਰਾਬ ਕਰੋ ਅਸੀਂ ਪੀਂਦੇ ਆ ਵਾਟਰ ਬੱਸ ਲੱਗਿਆ ਸਾਡਾ ਇਸੇ ਸੂਏ ਦੇ ਉੱਤੇ ਉਹਦੇ ਘਰੇ ਰਾਤ ਨੂੰ ਦਾਹ ਲੈ ਕੇ ਬੜੇ ਆਪਾਂ ਪਹਿਲਾਂ ਹੀ ਮੁੰਡਾ ਦਿਖਾਇਆ ਦਿਨੇ ਬੜੇ ਆ ਰਾਤ ਨੂੰ ਦਿਨੇ ਬੜੇ ਪਿੰਡ ਦੇ ਵਿੱਚ ਕੋਈ ਖੇਤਾਂ 'ਚ ਨਹੀਂ ਬਾਈ ਪਿੰਡ 'ਚ ਬੜੇ ਉਹੀ ਬੇਸ਼ਰਮ ਲੋਕ ਆ ਉਹਨਾਂ ਨੂੰ ਇਹ ਨਹੀਂ ਦਿਖਿਆ ਵੀ ਇਹਨੇ ਘਰੇ ਮਾਰਨ ਆ ਕੱਲ ਨੂੰ ਤੁਹਾਡੇ ਘਰੇ ਹੀ ਵੜਨਗੇ ਜੇ ਤੁਸੀਂ ਗੱਲਾਂ ਕਹਿੰਦਾ ਜਾਓ ਖੇਤ ਨੂੰ ਘੇਰਨਗੇ ਫੇਰ ਇੱਕ ਹੋ ਜੋ ਪੰਜਾਬ ਦੇ ਲੋਕੋ ਇੱਕ ਹੋ ਜੋ ਜਿੱਥੇ ਕੋਈ ਮਸਲਾ ਬੇਸ਼ੱਕ ਤੁਹਾਡੀ ਆਪਸ ਵਿੱਚ ਬਣੇ ਨਾ ਬਣੇ ਲੱਖ ਕੋਈ ਤੁਹਾਡੀ ਆਪਸ ਵਿੱਚ ਤਕਰਾਰਬਾਜ਼ੀ ਹੋਵੇ ਪਰ ਜਦੋਂ ਇਹੋ ਜਿਹੀ ਗੱਲਬਾਤ ਹੁੰਦੀ ਉਦੋਂ ਆਪਣੇ ਲੋਕਾਂ ਨਾਲ ਖੜ ਜਾਓ। ਇਹ ਦੇਖਿਆ ਕਿਵੇਂ ਖੜੇ ਆ ਜਿੰਨੇ ਤੂੰ ਦੇਖ ਲਾ ਜਿੰਨੇ ਰਾਮਪੁਰੇ ਬੈਠੇ ਨੇ ਜਿੰਨੇ ਇੱਥੇ ਬੈਠੇ ਨੇ ਲਹਿਰੇ ਬੈਠੇ ਨੇ ਹੋਰ ਥਾਵਾਂ ਦੇ ਬੈਠੇ ਆ ਸਾਰਿਆਂ ਸੁਨੇਲਾ ਇਕੱਠੇ ਕਰੀ ਜਾਂਦੇ ਹੁਣ ਆ ਸਰਕਾਰੀ ਕਣਕ ਵੀ ਹਾਂ ਸਰਕਾਰੀ ਦਾ ਕਣਕ ਦਿਖਾਤੀ ਅੰਦਰ ਪਈ ਹੋਰ ਪਈ ਆ ਬਾਈ ਉਧਰ ਆ ਸੂਏ ਦੀ ਪਈ ਹੈ ਕਿੰਨੀ ਪਈ ਆ ਤੇ ਵੋਟਾਂ ਦੀ ਖਾਤਰ ਤੁਸੀਂ ਜਿਹੜਾ ਪੰਜਾਬ ਦਾ ਸਿਸਟਮ ਵਿਗਾੜ ਰਹੇ ਹੋ ਬਹੁਤ ਮਾੜਾ ਹੈ ਸੋਨੂੰ ਵੀ ਭਾਰੂ ਪੈਣਾ ਸੋ ਬਾਈ ਸੋਨੂੰ ਵੀ ਅਪੀਲ ਆ ਇਕੱਠੇ ਹੋ ਯਾਰ ਤੇ ਮੈਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਾ ਇਕੱਠੇ ਹੋ ਜਾਓ ਇਸ ਮਸਲੇ ਤੇ ਇਕੱਠੇ ਹੋ ਜਾਓ ਜੋ ਬਾਈ ਰਿਆਰ ਪੋਗੀ ਸਰਪੰਚ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਹਾਂ ਇੱਕ ਖੜ ਜਾ ਵਿੱਚ ਰਹਿ ਗਈ ਸੀ ਗੱਲ ਕਹਿੰਦਾ ਰਿਜ਼ਰਵ ਹੋਊਗੀ ਸਰਪੰਚੀ ਲੈਣਗੇ ਮੈਂਬਰੀ ਲੈਣਗੇ ਸਰਪੰਚੀ ਮੈਂਬਰੀ ਤਾਂ ਲੈ ਗਏ ਇਹ ਕਈ ਪਿੰਡਾਂ 'ਚ ਲੁਧਿਆਣੇ ਜਲੰਧਰ ਜ਼ਿਲ੍ਹੇ ਦੇ ਪਿੰਡਾਂ ਦੇ ਵਿੱਚ ਸਰਪੰਚ ਮੈਂਬਰ ਨੰਬਰਦਾਰ ਬਣ ਗਏ ਕਈ ਸ਼ਹਿਰਾਂ 'ਚ ਜਲੰਧਰ ਹੋ ਗਿਆ ਲੁਧਿਆਣਾ ਹੋ ਗਿਆ ਕੌਂਸਲਰ ਬਣੇ ਬੈਠੇ ਆ MC ਬਣੇ ਬੈਠੇ ਆ ਬਣ ਗਏ ਸ਼ੁਰੂ ਇੱਧਰੋਂ ਹੀ ਹੋ ਜਾਣਾ ਕਿਉਂਕਿ ਆਪਾਂ ਤਾਂ ਚੁੱਪ ਆ ਆਪਾਂ ਇਹਨਾਂ ਨਾਲ ਖੜਦੇ ਜਾ ਕੇ ਇਹਨਾਂ ਦਾ ਇੱਕ ਆ ਸੋ ਤਾਂ ਬਾਰ ਦਾ ਕਹਿੰਦੇ ਤਾਂ ਪਿੱਟਦੇ ਆ ਜਾਗ ਜਾਓ ਅੰਮ੍ਰਿਤ ਕਿੱਥੇ ਅੰਮ੍ਰਿਤ ਨਹੀਂ ਲਿਆਉਂਗੇ ਚੱਲ ਪਿਆ ਨਾ ਅੰਮ੍ਰਿਤ ਤੂੰ ਅੱਗੇ ਆ ਜਾ ਬਾਈ ਤੂੰ ਉੱਥੇ ਬਾਈ ਕੋਲ ਬਾਈ ਨੰਬਰ ਦਾ ਅੱਗੇ ਲੈ ਆ ਫੜ ਓਏ ਆ ਫੜ ਲਿਆ ਪੰਜਾਬ ਵਾਲਿਓ ਤੁਹਾਨੂੰ ਅਸੀਂ ਬਹੁਤ ਚਿਰ ਦੇ ਗੱਲਾਂ ਕਹਿੰਦੇ ਆਉਨੇ ਆ ਬਹੁਤ ਚਿਰ ਦੇ ਪਿੱਟਦੇ ਆ ਤੁਹਾਨੂੰ ਕਿ ਜਿਹੜੇ ਆ ਭਈਏ ਆ ਕੇ ਸਾਡੇ ਸਿਰਾਂ ਤੇ ਬੈਠ ਰਹੇ ਆ ਆ ਪਹਿਲਾਂ ਤੁਹਾਨੂੰ ਦਿਖਾ ਦਿੰਨੇ ਆ ਸਾਰੀ ਕਹਾਣੀ ਆ ਬੈਠੇ ਆ ਇਹ ਆਹ ਜਿਹੜੇ ਪਸ਼ੂ ਰੱਖੇ ਆ ਬਹੁਤ ਪਸ਼ੂ ਉਹ ਅੱਗੇ ਤੱਕ ਸਾਰੇ ਸੂਏ ਤੇ ਬੈਠੇ ਆ ਤੇ ਪਸ਼ੂ ਰੱਖੇ ਇਹਨਾਂ ਦੇ ਤੇ ਜਦੋਂ ਆ ਪਸ਼ੂ ਰੱਖੇ ਇਹਨਾਂ ਦੇ ਆ ਨਾਲ ਸੂਆ ਵਗਦਾ ਤੇ ਇਹ ਸੂਏ ਦੇ ਵਿੱਚੋਂ ਲੋਕ ਅੱਗੇ ਪਾਣੀ ਵੀ ਪੀਂਦੇ ਆ ਵਾਟਰ ਬਾਕਸ ਲੱਗਿਆ ਹੋਇਆ ਅੱਗੇ ਸੂਏ ਚੋਂ ਪਾਣੀ ਵੀ ਪੀਂਦੇ ਆ ਜਦੋਂ ਇਹ ਉਰੇ ਆ ਜਾ ਪੱਕੇ ਪਾਈ ਜਦੋਂ ਇਹ ਇਧਰਲੇ ਪਾਸੇ ਆ ਜਾਓ ਬਾਈ ਇਧਰਲੇ ਪਾਸੇ ਆ ਜਾਓ
ਇਹ ਸਾਰੇ ਸੂਏ ਤੇ ਲੈ ਕੇ ਧੁਰ ਤੋਂ ਧੁਰ ਘੱਟੋ ਘੱਟ 200-300 ਭਈਆ ਇੱਥੇ ਬੈਠਾ। ਇਹ ਜਗ੍ਹਾ ਹੈਗੀ ਆਗੀ ਆਪਣੇ ਕੋਠੇ ਪਿਪੜੀ ਕੱਲ ਵਾਲੀ, ਗੁਰੂਸਰ ਕੋਠੇ ਕਪਾਹਾਂ ਵਾਲੇ, ਮਹਾਰਾਜ ਦੇ ਕੋਠੇ ਨੇ ਸਾਰੇ ਪਿੰਡ ਮਹਾਰਾਜ ਦੇ ਰਾਮਪੁਰਾ ਫੂਲ ਦੇ ਕੋਲੇ। ਇੱਥੇ ਇਹ ਸੂਏ ਦੇ ਉੱਤੇ 200-250 ਭਈਆ ਬੈਠਾ। ਉੱਤੇ ਇਹਨਾਂ ਦੀਆਂ ਪਾਈ ਹੋਇਆ ਝੋਪੜੀਆਂ ਜਾਂ ਘਰ ਪਾਏ, ਉੱਤੇ ਪਸ਼ੂ ਰੱਖੇ ਹੋਏ ਨੇ। ਸਾਰਾ ਗੰਦ ਮੰਦ ਜਿੰਨਾ ਪਸ਼ੂਆਂ ਦਾ ਗੋਹਾ, ਕੋਈ ਮਲ ਮੂਤਰ ਆ, ਕੋਈ ਹੋਰ ਜਿੰਨਾ ਗੰਦ ਮੰਦ ਆ, ਵਿੱਚ ਹੀ ਜਵਾਕਾਂ ਦੀ ਟੱਟੀ ਧੋਈ ਜਾਂਦੇ ਆ, ਵਿੱਚ ਹੀ ਕੱਪੜੇ ਧੋ ਧੋ ਕੇ ਸਾਰਾ ਗੰਦ ਮੰਦ ਸੂਏ 'ਚ ਪਾਈ ਜਾਂਦੇ ਆ। ਅੱਛਾ, ਜਦੋਂ ਇਸ ਗੱਲ ਬਾਬਤ ਆਹ ਕੋਠਿਆਂ ਦੇ ਬੰਦੇ ਖੜੇ ਆ ਸਾਰੇ, ਜਦੋਂ ਇਹਨਾਂ ਨੇ ਆ ਕੇ ਇਹਨਾਂ ਨਾਲ ਗੱਲ ਕੀਤੀ ਕਿ ਤੁਸੀਂ ਆਹ ਕਿਉਂ ਪਾਉਨੇ ਆ, ਆਹ ਗੰਦ ਨਾ ਪਾਓ, ਤਾਂ ਕਿੱਧਰ ਗਿਆ ਬਾਈ ਜਿਹਦੇ ਘਰੇ ਗਏ? ਆਹ ਖੜਾ ਦਾ ਲੈ ਕੇ ਇਹਦੇ ਘਰੇ ਵੜ ਗਏ, ਦਾ ਲੈ ਕੇ ਇਹਦੇ ਘਰੇ ਵੜ ਗਏ ਇਹਨੂੰ ਕੁੱਟਣ ਮਾਰਨ ਦੇ ਲਈ। ਹੁਣ ਤੁਹਾਨੂੰ ਇਹ ਗੱਲ ਅਸੀਂ ਬਹੁਤ ਚਿਰ ਦੀ ਕਹਿੰਦੇ ਆਉਨੇ ਆ ਕਿ ਅੱਜ ਇਹ ਸਾਡੇ ਘਰਾਂ 'ਚ ਵੜਦੇ ਆ ਇਕੱਠੇ ਹੋ ਕੇ, ਦਾਹ ਲੈ ਕੇ ਇਕੱਲੇ ਕਰੇ ਬੰਦੇ ਨੂੰ ਟਿਕਾਉਂਦੇ ਆ। ਤੇ ਕੱਲ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਮੇਰੀ ਗੱਲ ਯਾਦ ਰੱਖਿਓ, ਇਹ ਸਾਡੀਆਂ ਧੀਆਂ ਭੈਣਾਂ ਨੂੰ ਘੇਰਨਗੇ, ਧੱਕੇ ਨਾਲ ਬਾਂਹ ਫੜਿਆ ਕਰਨਗੇ, ਮੇਰੀ ਗੱਲ ਯਾਦ ਰੱਖਿਓ। ਅੱਛਾ, ਉਲਟਾ ਦੇਖੋ, ਕੈਮਰੇ ਲੱਗੇ, ਜਦੋਂ ਕੈਮਰੇ ਲੱਗੇ, ਕੈਮਰੇ ਤੋੜਤੇ, ਜਦੋਂ ਇਕੱਠੇ ਹੋਏ ਕੋਠਿਆਂ ਵਾਲੇ ਸਾਰੇ ਆਏ ਤਾਂ ਉਲਟੇ ਜਾ ਕੇ ਸੜਕ ਜਾਮ ਕਰਕੇ ਬਹਿ ਗਏ ਕਿ ਸਾਡੀ ਜੀ ਕੁੱਟਮਾਰ ਕਰਤੀ ਜੀ, ਸਾਨੂੰ ਐ ਕਰਤੀ। ਹੁਣ ਜਿਹਦੇ ਘਰੇ ਵੜਨਗੇ ਵਾਲਾ ਖੰਡ ਪਾਊ। ਸਾਰੇ ਮੁੜ ਕੇ ਜਾ ਕੇ ਇੱਥੇ ਹਾਈਵੇ ਤੇ ਬਹਿ ਗਏ ਤੇ ਮੁੜ ਕੇ ਇੱਥੋਂ ਕੋਈ ਆ ਕੇ ਜਿਹੜੇ ਬਣੇ ਫਿਰਦੇ ਘੜਮ ਚੌਧਰੀ ਨਾਲ ਖੜ ਕੇ ਆ ਕੇ ਕਿ ਦੇਖੋ ਜੀ ਧੱਕਾ ਹੋਗਾ ਜੀ ਗਰੀਬਾਂ ਨਾਲ ਜੀ, ਪ੍ਰਵਾਸੀਆਂ ਨਾਲ ਜੀ, ਮਜ਼ਦੂਰਾਂ ਨਾਲ ਜੀ। ਆ ਨਾਲ ਸਕੂਲ ਹੈ, ਕੁੜੀਆਂ ਪੜ੍ਹਨ ਆਉਂਦੀਆਂ ਨੇ, ਮੈਡਮਾਂ ਅੱਡੇ ਤੋਂ ਚੜ੍ਹਦੀਆਂ ਤੇ ਇੱਥੋਂ ਹੀ ਇੱਕ ਦੀ ਕੁੜੀ, ਇਹ ਭਈਏ ਦੀ ਨਾਲ ਹੀ ਇਹਨਾਂ ਦਾ ਭਈਆ, ਉਹਦੀ ਕੁੜੀ ਧੱਕੇ ਨੇ ਵਸਾਈ ਬੈਠੇ ਆ ਦੂਜੇ, ਉਹ 10-12 ਘਰ ਆ, ਉਹ ਇਕੱਲਾ। ਤਾਂ ਜਿਹੜੀ ਗੱਲ ਅਸੀਂ ਤੁਹਾਨੂੰ ਕਹਿਣਾ ਚਾਹੁੰਦੇ ਆ, ਉਲਟਾ ਤੁਸੀਂ ਇਹ ਦੇਖੋ, ਉਲਟਾ ਆਪਣੇ ਲੋਕ, ਉਹ ਕੋਈ ਗੱਲ ਨਹੀਂ, ਗਰੀਬ ਆਵੇ, ਪ੍ਰਵਾਸੀ ਆਵੇ, ਮਜ਼ਦੂਰ ਆਵੇ, ਕਾਹਨੂੰ ਆ ਗੱਲਾਂ ਕਰਕੇ ਤੁਸੀਂ ਸਿਰ ਚੜਾ ਲਿਆ, ਤੁਹਾਡੇ ਸਿਰ 'ਚ ਗਲੀਆਂ ਕਰਨਗੇ, ਘਰਾਂ 'ਚ ਆ ਕੇ ਤੁਹਾਡੀਆਂ ਧੀਆਂ ਭੈਣਾਂ ਦੀਆਂ ਬਾਹਾਂ ਫੜਨਗੇ ਜਾਂ ਇੱਥੋਂ ਭਜਾ ਕੇ ਲਿਜਾਣਗੇ। ਮੇਰੀ ਗੱਲ ਯਾਦ ਰੱਖਿਓ, ਭਜਾ ਰਹੇ ਨੇ ਪੱਕੇ ਤੌਰ ਤੇ ਬਾਹਣ ਲੈ ਕੇ, ਉਹ ਘਰ ਪਾਈ ਬੈਠੇ ਆ, ਉਹ ਘਰ ਪਾਈ ਬੈਠੇ ਪਿੱਛੇ ਸਰਕਾਰੀ ਥਾਂ 'ਚ ਪਾਈ ਬੈਠੇ ਪੱਕੇ ਆ, ਸਰਕਾਰੀ ਥਾਂ 'ਚ ਆ ਸਰਕਾਰੀ ਥਾਂ ਇਹ ਸਾਰਾ ਇਹਨਾਂ ਨੇ ਪੱਕਾ ਰੋਕ ਲਿਆ। ਕੋਈ ਸਰਕਾਰ ਦਾ ਧਿਆਨ ਨਹੀਂ। ਇਹ ਸਾਰੀਆਂ ਨਲਾਇਕੀਆਂ ਸਰਕਾਰਾਂ ਦੀਆਂ ਨੇ ਜਿਹੜੀਆਂ ਇਹ ਪੰਜਾਬ ਦੇ ਵਿੱਚ ਇਹ ਜਿਹੇ ਬੰਦਿਆਂ ਨੂੰ ਲਿਆ ਕੇ ਇਹਨਾਂ ਦਾ ਯਾਰ ਕੋਈ ਭੈਣ ਚੋਂ 2 ਦਿਨਾਂ ਦੇ ਵਿੱਚ ਆਧਾਰ ਕਾਰਡ ਬਣ ਜਾਂਦਾ। ਜਿਹੜਾ ਲੰਘਣ ਨੂੰ ਥਾਂ ਸਾਰਾ ਇੱਥੇ ਸਰ ਵੋਟਾਂ ਦੀ ਖਾਤਰ ਤੁਸੀਂ ਇਹਨਾਂ ਨੂੰ ਲਿਆ ਕੇ ਪੰਜਾਬ 'ਚ ਵਸਾ ਰਹੇ ਹੋ, ਇਹਨਾਂ ਦੀਆਂ ਵੋਟਾਂ ਬਣਾ ਰਹੇ ਹੋ, ਆਧਾਰ ਕਾਰਡ ਬਣਾ ਰਹੇ ਹੋ, ਸਹੂਲਤਾਂ ਦਿੱਤੀਆਂ ਜਾ ਰਹੀਆਂ ਨੇ ਸਰ ਵੋਟਾਂ ਦੀ ਖਾਤਰ। ਉਲਟਾ ਵਾਲੇ ਸਰਕਾਰ ਕਹਿੰਦੀ ਹੈ ਇਹਨਾਂ ਨੂੰ ਪੱਕੀਆਂ ਰਹਿਸ਼ਾਂ ਦੇ ਮੈਂ ਘਰ ਦੇਵਾਂਗੇ। ਠੀਕ ਹੈ, ਗੁਰਦੁਆਰੇ ਦੇ ਸਰੋਵਰ ਤੋਂ ਮੱਛੀਆਂ ਵੀ ਖਾ ਗਏ ਸਾਰੇ, ਮੱਛੀਆਂ ਕੱਢ ਕੇ ਸਾਰੇ ਉਹ ਵਾਲੀ ਸਰੋਵਰ ਤੇ ਮੱਛੀਆਂ ਗੁਰਦੁਆਰੇ ਸਰੋਵਰ 'ਚ ਜਿੰਨੀਆਂ ਮੱਛੀਆਂ ਨੇ ਜਾਂਦੇ ਨੇ ਰਾਤ ਨੂੰ ਕੱਢ ਲੈਂਦੇ ਆ, ਕੋਈ ਮੱਛੀ ਨਹੀਂ ਛੱਡੀ ਅਜੇ। ਆ ਜਿੰਨੀਆਂ ਚੋਰੀਆਂ ਚਕਾਰੀਆਂ ਹੁੰਦੀਆਂ, ਕਿਸੇ ਟਰਾਂਸਫਾਰਮ ਲੈ ਗਈ, ਤਾਰ ਲੈ ਗਈ, ਕੰਪਿਊਟਰ ਚੱਕ ਕੇ ਆ ਲੰਘਣ ਵਾਲਾ ਜਿਹੜਾ ਆ ਦੇਖ ਲੈ, ਲੰਘਣ ਵਾਲਾ ਰਾਹ ਸਾਰਾ ਰੋਕ ਲਿਆ। ਆ ਦਿਖਾ ਦੇ, ਉਹ ਮੁੰਡਾ ਤਾਂ ਪਾਇਆ ਪਿਆ, ਉਹ ਖੜਾ ਵਾ ਬਈ ਲੰਘਦੇ ਨੂੰ ਡਰਦਾ ਪੈਣਾ ਤੇ ਨਹੀਂ। ਆ ਸਾਰਾ ਰਾਹ ਰੋਕੀ ਬੈਠੇ ਆ, ਕੋਈ ਪੇਟੀਆਂ ਧਰੀ ਬੈਠਾ, ਕੋਈ ਢੋਲ ਧਰੀ ਬੈਠਾ, ਬਾਲਣ ਧਰੀ ਬੈਠਾ, ਪਸ਼ੂ ਬੰਨੀ ਬੈਠੇ ਆ। ਲੰਘਣ ਵਾਲੇ ਖੇਤਾਂ ਨੂੰ ਰਾਹ ਦੇ ਵਿੱਚ ਵੀ ਬੰਦਾ ਕੱਲਾ ਖੜਾ ਨਾ ਮਗਰ ਪੈਂਦੇ ਆ। ਨਹਿਰੀ ਵਿਭਾਗ ਨੂੰ ਬਈ 2 ਵਾਰੀ ਕੰਨਾਂ ਦੀ ਦੇ ਲੈ ਕੇ ਆ ਸਬਜ਼ੀ ਲਾਈ ਬੈਠੇ ਆ ਸਬਜ਼ੀ ਲਾਈ ਬੈਠਾ ਦੇਖਾ ਹੋ ਕਿਤੇ ਰਾਹ ਤੇ ਸਬਜ਼ੀ ਲਾਈ ਬੈਠੇ ਆ। ਬਾੜ ਕਰ ਇਹਦੇ ਕੁੱਟ ਮਾਰਦਾ ਪਰਚਾ ਕਰਾਵਾਂਗੇ ਬਈ। ਆ ਉਲਟਾ ਤੈਨੂੰ ਮੈਂ ਇੱਕ ਵੀਡੀਓ ਦਿਖਾਉਣਾ, ਆ ਦਿਖਾਈ ਖੜ ਜਾ। ਕੈਮਰੇ ਵਾਲੀ ਤੋਂ ਉਲਟਾ ਕਹਿਣ ਆਈ, ਪੰਚਾਇਤ ਕਹਿਣ ਆਈ ਤੇ ਉਹ ਭਈਆ ਰਾਣੀ ਡਲਾ ਲੈ ਕੇ ਮਗਰ ਪੈਂਦੀ ਆ। ਉਹ ਦਿਖਾਉਣਾ ਤੁਹਾਨੂੰ, ਖੜ ਜਾ। ਉਹ ਹੁੰਦੀ ਹੈ ਜੀ ਉਹੀ ਸੀ। किसके मारे तू क्या थाने वाले फोन यार ਕੀ ਉਹ ਕਰਨਾ ਚਾਹੁੰਦੇ ਦੱਸ ਗਾਣੇ ਖੜੇ ਹੱਥਾਂ ਜੀ ਉਹ ਇਹਦੇ ਵਿੱਚ ਕੋ ਵਰਸ਼ ਕਿਉਂ ਕਰਦੀ ਫਿਰ ਉਹਦੇ ਸੂਏ ਫਿਰ ਮੈਂ ਆਹ ਦੇਖ ਲਓ, ਉਲਟਾ ਜੇ ਕੋਈ ਪੰਚਾਇਤੀ ਬੰਦਾ ਨੂੰ ਸਮਝਾਉਣਾ ਵੀ ਭਾਈ ਤੁਸੀਂ ਸੂਏ ਦੇ ਵਿੱਚ ਬੁਰਸ਼ ਕਿਉਂ ਕਰਦੇ ਆ, ਗੰਦ ਕਾ ਆਪਣਾ ਡਲਾ ਲੈ ਕੇ ਮਗਰ ਪੈਂਦੇ ਆ। ਇੱਥੇ ਮੈਂ ਤਾਂ ਹੈਰਾਨ ਆ, ਆਪਣੇ ਲੋਕਾਂ ਨੇ ਤੁਹਾਨੂੰ ਹੀ ਕਹਿੰਦੇ ਹੋਣਗੇ ਇੱਥੋਂ ਕੋਠੇ ਵਾਲੇ, ਉਹ ਨਾ ਯਾਰ ਇਹਨਾਂ ਨਾਲ ਖੜਨਗੇ ਆ ਕੇ। ਕੱਲ ਹੱਥ ਨੇ ਰੋਟੀ ਲਿਆਈ ਸਾਡੇ ਕਪਾਹਲੇ ਕੋਠੇ ਅੱਧੇ ਉਧਰ ਆ ਗਏ। ਪਤਾ ਲੱਗੂਣਾ ਜਿੱਦੇ ਕੁੜੀ ਭਜਾ ਕੇ ਲੈ ਕੇ, ਗੁੱਸਾ ਨਾ ਕਰੋ ਮੇਰੀ ਗੱਲ। ਭਾਈ ਜਮਾ ਨਹੀਂ ਸਹੀ ਗੱਲ ਆ ਬਈ, ਉਹਦੇ ਫਿਰ ਚੀਕਣਗੇ ਜਦੋਂ ਆਹ ਹੋ ਗਿਆ ਕੰਮ। ਅੱਧੇ ਬੰਦੇ ਸਪੋਰਟ ਕਰੀ ਜਾਂਦੇ ਇਹਨਾਂ ਨਾਲ। ਆਪਣੇ ਆਹੀ ਕੁਝ ਆ ਯਾਰ ਬਈ। ਇਹਨਾਂ ਨੂੰ ਕੀ ਪਤਾ ਵੀ ਅਸੀਂ ਡੀਸੀ ਕੋਲੇ ਜਾਣਾ ਜਾਂ ਥਾਣੇਦਾਰ ਕੋਲੇ ਜਾਣਾ, ਕਿਹਦੇ ਕੋਲੇ ਜਾਣਾ? ਤੁਸੀਂ ਐਸਐਸਪੀ ਤੱਕ ਪਹੁੰਚ ਜਾਂਦੇ ਆ। ਆਪਣੇ ਬੰਦੇ ਇਹਨਾਂ ਨੂੰ ਸੜਕ ਜਾਮ ਕਰਾਉਣ ਲੈ ਕੇ ਗਏ ਆ ਵੀ ਸੜਕ ਤੇ ਬਹਿ ਜਾ। ਇਹਨਾਂ ਨੂੰ ਕੀ ਪਤਾ ਸੀਗਾ? ਆਪਣੇ ਬੰਦੇ ਕੱਲ ਇਹਨੂੰ ਥਾਣੇ ਲੈ ਗਏ ਵੀ ਥਾਣੇ ਦਾ ਘਰਾਓ ਕਰ ਲਓ, ਥਾਣੇ ਦੇ ਮੂਹਰੇ ਜਾ ਕੇ ਬਹਿ ਜਾਓ। ਕੋਈ ਨਾ ਪਾਠ ਵਾਲਿਆਂ ਦਾ ਪਤਾ ਨਹੀਂ ਕਿਹੜਾ ਉਹ ਆਈਆਂ ਬਥੇਰੀਆਂ ਫਿਰਦੀਆਂ ਨੇ ਲੀਡਾਂ। ਤੂੰ ਗੱਲ ਜਿਹੜੀ ਕਰਨ ਵਾਲੀ ਆ, ਮੈਂ ਤੁਹਾਨੂੰ ਇਹ ਕਹਿਣਾ ਤੁਸੀਂ ਇਕੱਠੇ ਰਹੋ ਯਾਰ।
ਤੇ ਸੋਨੂੰ ਲੋਕੋ ਸੁਨੇਹਾ ਓਏ ਆ ਗੱਲਾਂ ਛੱਡ ਦਿਓ। ਆ ਪਿੱਛੇ ਜੇ ਮੈਂ ਇੱਥੇ ਦੇਖਿਆ ਆ ਗੁੱਜਰ ਜਿਹੜੇ ਪਸ਼ੂ ਲਈ ਫਿਰਦੇ ਆ, ਹਜ਼ਾਰਾਂ ਪਸ਼ੂ ਆ, ਸਾਰੇ ਜਿੱਥੋਂ ਦੀ ਲੰਘ ਜਾਂਦੇ ਆ ਦਰਖਤਾਂ ਦਾ ਐਨ ਸਾਫ਼ ਕਰਦੇ ਤੁਰੇ ਜਾਂਦੇ ਆ। ਮੈਂ ਘੇਰ ਕੇ ਘੂਰੇ ਘਰੇ ਆਪਣੇ ਲੋਕ, ਉਹ ਗਰੀਬ ਬੰਦੇ ਨੇ, ਤੁਹਾਡੇ ਹੀ ਪਿੰਡ ਦੇ ਮਹਾਰਾਜ ਵਾਲੇ ਤੋਂ ਕਈ ਬੰਦੇ, ਉਹ ਇਹਨਾਂ ਨੂੰ ਕੋਈ ਗਰੀਬ ਆ, ਇਹ ਮਜ਼ਦੂਰ ਨੇ, ਇਹਦਾ ਰੱਬ ਦੇ ਮਾਰੇ ਫਿਰ ਘਰੇ ਲੈ ਜਾਓ, ਬਿਠਾ ਲਓ ਯਾਰ ਲਿਜਾ ਕੇ। ਜਿਹਨੂੰ ਇੰਨਾ ਲੱਗਦਾ ਨਾ, ਦਰਦ ਲੱਗਦਾ ਕਿ ਹਾਂ ਇਹਨਾਂ ਲੋਕਾਂ ਨਾਲ ਤੁਸੀਂ ਐਂ ਕਿਉਂ ਕਰਦੇ ਹੋ, ਉਹ ਆਪਣੇ ਘਰੇ ਲੈ ਜਾਓ, ਆਪਣੀ ਜ਼ਮੀਨ ਸੰਭਾਲ ਦਿਓ ਇਹਨਾਂ ਨੂੰ। ਸਾਡੇ ਨਾਲ ਵੀ ਐਂ ਹੋਈ ਜਾਂਦੀ ਵੀ ਕੱਲ ਦੀ ਇਹੀ ਹੋਈ ਜਾਂਦੇ ਆ। ਬੰਦੇ ਦਾ ਘਾਟਾ ਦਾ ਲੈ ਦੱਸ, ਉਹ ਪਾਲੇ ਮਾਰ ਕੇ ਜਵਾਕ ਪਾਲੇ ਮਾਰ ਕੇ ਉਹਨਾਂ ਨੇ ਤੜਕੇ ਚਾਹਾਂ ਲੈ ਕੇ ਪਾਉਂਦੇ ਬਈ ਘਰੋਂ। ਦੇਖਦੇ ਨਾ ਲੱਖਾਂ ਰੁਪਈਆ ਉਹਨਾਂ ਕੋਲੇ ਭਾਈ ਆਪਣੇ ਦਿੱਤੀ ਆ ਉਹਨੇ, ਉਹਦਾ 4 ਲੱਖ ਰੁਪਈਆ ਮੇਰੇ ਕੋਲ 4 ਲੱਖ ਰੁਪਈਆ ਟਰੱਕ ਯੂਨੀਅਨ ਕੋਲੇ ਘਰ ਪਾਇਆ ਇੱਕ ਭਈਏ ਨੇ 2 ਕਰੋੜ ਰੁਪਇਆ ਲਾ ਕੇ। ਤੁਸੀਂ ਇਹ ਸਮਝੋ ਇਹਨਾਂ ਨੂੰ ਬਾਈ ਜੀ ਜਿੰਨੀਆਂ ਖਰਚਾ ਰੇਹੜੀਆਂ ਵਾਲੇ ਆ ਸਭ ਦੇ 20-40 ਲੱਖ ਰੁਪਇਆ ਖਾਤਿਆਂ 'ਚ ਪਿਆ। ਇਹਨਾਂ ਤਾਂ ਆਪਣੇ ਲੋਕ ਇਹ ਗਰੀਬ ਹੈ ਫਲਾਣਾ, ਆਪਾਂ ਇਹ ਨਹੀਂ ਕਹਿੰਦੇ ਹੱਕ ਕਿਹਦਾ ਮਾਰਿਆ ਜਾ ਰਿਹਾ, ਹੱਕ ਸਾਡੇ ਮਜ਼ਦੂਰਾਂ ਦਾ ਵੀ ਇੱਥੇ ਮਰ ਰਿਹਾ ਨਾ, ਜਿਹੜਾ ਭੱਠਿਆਂ ਤੇ ਕਾਰਖਾਨਿਆਂ ਤੇ। ਹੁਣ ਜਿਹੜਾ ਕੰਮ ਮੰਡੀਆਂ 'ਚ ਆਪਣੇ ਲੋਕਾਂ ਨੇ ਕਰਨਾ ਸੀ ਉਹਨਾਂ ਨੇ ਸਾਂਭ ਲਿਆ, ਝੋਨੇ ਆਪਣੇ ਲੋਕਾਂ ਨੇ ਲਾਉਣੇ ਸੀਗੇ, ਗਰੀਬ ਜਨਤਾ ਨੇ ਪੰਜਾਬ 'ਚ ਰਹਿ ਗਿਆ ਸੀ, ਕਿਉਂਕਿ ਆਪਣੇ ਲੋਕਾਂ ਨੂੰ ਕੰਮ ਮਿਲਿਆ। ਕਿੰਨਾ ਕੁ ਆਪਣੇ ਲੋਕਾਂ ਨੂੰ ਖਈ ਹੋ ਗਈ ਵੀ ਹਾਂ ਝੋਨਾ ਲੱਗਿਆ ਨਹੀਂ। ਹੁਣ ਇਹ ਜਿਹੜੀ ਗੱਲ ਆ ਆਪਣੀ ਲੋਕ ਇਹਨਾਂ ਨਾਲ ਫਿਰ ਬੰਦਾ ਲੜੂ ਕਿੱਥੋਂ। ਪਰ ਮੈਂ ਕਹਿੰਦਾ ਇਹ ਹੋਣੀ ਸਭ ਨਾਲ ਆ, ਇਹ ਸਾਰਿਆਂ ਨਾਲ ਹੋਣੀ ਆ, ਗੱਲ ਦਾ ਧਿਆਨ ਮਾਰ ਲਓ। ਤੇ ਇਹ ਪ੍ਰਸ਼ਾਸਨ ਨੂੰ ਵੀ ਕਹਿਣਾ ਚਾਹੁੰਦੇ ਆ ਕਿ ਇਹ ਦੇਸ਼ ਸੜਕ ਬੈਠੇ ਸਾਰੇ ਲੋਕ ਉੱਠ ਸੜਕਾਂ ਤੇ ਆਉਣ। ਇਹ ਜਿਹੜੀ ਕਾਰਵਾਈ ਜਿਹੜੇ ਪ੍ਰਸ਼ਾਸਨ ਕਦੇ ਐ ਹੋਵੇ ਵੀ 10 ਬੰਦੇ 20 ਬੰਦੇ 100 ਬੰਦਾ ਆ ਕੇ ਭਈਆ ਆ ਕੇ ਸੜਕਾਂ ਤੇ ਬਹਿ ਗਿਆ, ਥਾਣੇ ਮੂਹਰੇ ਬਹਿ ਗਿਆ, ਤੁਸੀਂ ਕੋਈ ਪਰਚਾ ਕਰਨ ਦੀ ਕੋਸ਼ਿਸ਼ ਕਰੋ। ਪਹਿਲਾਂ ਦੇਖੋ ਹਾਲਾਤ, ਦੇਖੋ ਇੱਥੇ ਆ ਕੇ ਦਾਹ ਇਹਨਾਂ ਦੇ ਸਾਰੇ ਜਿੰਨੀਆਂ ਝੋਪੜੀਆਂ ਸਾਰਿਆਂ ਕੋਲ ਦਾਹ ਨੇ। ਆਪਣੇ ਵਾਲੇ ਲੱਖ ਸਵਾ ਲੱਖ ਰੁਪਇਆ ਭਾਣਾ ਮੋਬਾਈਲ ਜਿਹਦਾ ਲਾ ਦਿੰਦੇ ਨੇ ਜਵਾਕ ਵੀ ਆ ਮੁੰਡੇ ਨੂੰ ਲੈ ਕੇ ਦੇ ਦੇ, ਕੋਈ ਲਾਇਸੈਂਸ ਬਣਾਉਣ ਨੂੰ ਕਹਿੰਦੇ ਸਾਰੇ ਦਾ ਬਣਾਉਂਦੇ ਦਿਖਾ ਨਾ ਡਰਾਉਂਦੇ ਆ ਬਈ ਰਾਤ ਨੂੰ, ਆ ਤੈਨੂੰ ਦਿਖਾਈਏ ਇਹਨਾਂ ਨੇ ਡਰਾਉਂਦੇ ਆ, ਘੇਰਨਾ ਪੈਂਦੇ ਆ। ਆ ਲੈ ਦੇਖ ਲਓ, ਆ ਦਿਖਾਈ ਆ ਦੇਖ ਲੈ। ਇਹ ਐ ਨਹੀਂ ਪਤਾ ਰਾਤ ਨੂੰ ਇਹ ਸਾਲੇ ਲੈ ਕੇ ਕਿਤੇ, ਹੁਣ ਰਾਤ ਨੂੰ ਨਹੀਂ ਲੁਕੋ ਕੇ ਕੱਪੜੇ ਦੇ ਅਗਲਾ ਦਿਓ ਕੀ ਆ ਤੇਰੇ ਕੋਲ। ਸਹੀ ਗੱਲ ਆ ਜੀ। ਆ ਲੈ ਦੇਖ ਚਾਚੇ ਦੀ ਗੱਲ ਮਾਰਾ ਲੀੜੇ ਤੋਂ ਮੇਰੇ ਚਾਚੇ ਨੂੰ ਆਪ ਨੂੰ ਘੇਰੇ ਉਹ ਕੋਲ ਸਰਕਾਰੀ ਪਿਸਟਲ ਦੀ ਕੁਦਰਤੀ ਬਚਤ ਤੁਰੇ ਜੀ, ਉਹ ਕੱਢ ਲਿਆ ਉਹਨੇ ਕੁਦਰਤੀ ਬਾਤ ਗੋਡੇ ਦੇ ਮੂਹਰੇ ਖਿਲਾਫ ਸਾਰੇ ਇਕੱਠੇ ਉਧਰੋਂ ਭੱਜ ਗਏ। ਆਪਾਂ ਕੋਈ ਲੋਈ ਲਾਈ ਜਦੋਂ ਅਸੀਂ ਇੱਥੋਂ ਸਾਥੋਂ ਖੋ ਕੇ ਵੀ ਲੈ ਗਏ ਸੀਗੇ ਇਹ ਦਾਰੂ ਵੀ ਕੱਢ ਕੇ ਵੇਚ, ਸਾਰਾ ਕੁਝ ਕਰਦੇ ਆ ਇਹ 2 ਨੰਬਰ ਦਾ ਜਿੰਨਾ ਵੀ ਕੰਮ ਹਾਰਾ ਕਰਦੇ ਆ। ਆ ਦਿਖਾ ਬੋਤਲ ਜਾ ਇਹ ਪੀਂਦੇ ਢੱਕਣ ਖੋਲਿਆ ਆ ਦੇਖੀ, ਆ ਕਹਿੰਦੇ ਗਰੀਬ ਆ, ਆ ਪਤਾ ਕਿਹੜੀ ਆ ਦਾਰੂ ਵੇਚੀ ਦਾਰੂ ਪਤਾ ਨਹੀਂ ਕਿਹੜੀ ਆ। ਆ ਦੇਖ ਲੈ, ਆ ਜਿਹੜੇ ਗਰੀਬ ਕਹਿੰਦੇ ਨਾ ਗਰੀਬਾਂ ਨਾਲ ਧੱਕਾ ਕਰਦੇ, ਗਰੀਬਾਂ ਨਾਲ ਐ ਕਹਿੰਦੇ ਉਹਨੂੰ ਦਿਖਾ ਦਿਓ ਵੀ ਆਹ ਤਾਂ ਤੁਸੀਂ ਵੀ ਨਹੀਂ ਪੀਂਦੇ ਹੋਣੇ, ਤੁਸੀਂ ਵੀ ਆ ਕੋਈ ਪੀਂਦੇ ਹੋਣੇ, ਮਤਲਬ ਜਿਹੜੀ ਹੁੰਦੀ ਆ ਕੋਈ ਦੇਸੀ ਸੰਤਰੇ ਜੇ। ਬਾਕੀ ਬਾਈ ਜੀ ਜਿਹੜਾ ਨਹਿਰੀ ਵਿਭਾਗ ਵਾਲੇ ਆ ਦਰਖਤ ਦੇਖ ਲਓ ਕਿੰਨੇ ਸੁਕਾਏ ਵੇ ਜਿੱਥੇ ਬੈਠੇ ਯਾਰ ਮੈਂ ਤਾਂ ਹੈਰਾਨ ਆ। ਤੇ ਦੂਜੀ ਗੱਲ ਇਹਨਾਂ ਨੂੰ ਲਾਈਟ ਇਹਨਾਂ ਨੂੰ ਸਰਕਾਰ ਇਸ ਗੱਲ ਲਾਈਟ ਨਹੀਂ ਵਰਤਦੇ ਆ ਬਾਈ ਸਾਰੇ, ਇਹ ਲਾਈਟ ਨਹੀਂ ਵਰਤਦੇ ਆ। ਤੈਨੂੰ ਵੀ ਕਹਿਣਾ ਚਾਹੁੰਦੇ ਆ ਜੇ ਸਰਕਾਰੀ ਨੌਕਰੀਆਂ 'ਚ ਪ੍ਰਾਈਵੇਟ ਨੌਕਰੀਆਂ 'ਚ ਲਿਆ ਭਈਏ ਬਿਠਾਈ ਜਾਂਦਾ। ਜਿਹੜੀ ਗੱਲ ਬਿਜਲੀ ਬੋਰਡ ਦੇ ਵਿੱਚ ਜਾਂਦੀ ਕੈਪਟਨ ਸਰਕਾਰ ਇੱਕ ਨੋਟਿਸ ਜਾਰੀ ਕਰ ਗਈ ਸੀਗੀ ਕਿ ਜਿਹੜਾ ਵੀ ਕੋਈ ਵੀ ਭਰਤੀ ਹੋਣੀ ਹੈ ਉਹ ਜਾਂ ਤਾਂ ਪੰਜਾਬ ਦੀ ਕੋਈ ਏਜੰਸੀ ਕਰੂਗੀ ਜਾਂ ਪੰਜਾਬ ਜਿਹੜਾ ਸਰਵਿਸ ਕਮਿਸ਼ਨ ਹੈ ਉਹ ਕਰੂਗਾ, ਪਰ ਉਹ ਤੁਸੀਂ ਦੁਬਾਰਾ ਫਿਰ ਉਹ ਨੀਤੀ ਲਾਗੂ ਕੀਤੀ, ਉਹ ਸਾਰੀਆਂ ਪੱਤੀਆਂ ਬਾਹਰਲੀਆਂ ਕੰਪਨੀਆਂ ਨੂੰ ਦੇਤੀਆਂ ਤੇ ਉਹ ਕੰਪਨੀਆਂ 90% ਬੰਦੇ ਆਪਣੇ ਰੱਖ ਲੈਂਦੇ ਨੇ, ਬਾਹਰਲੇ ਯੂਪੀ ਬਿਹਾਰ ਬੰਗਾਲ ਦੇ ਸਾਡੇ ਵਾਲੇ 10 ਰਹਿ ਜਾਂਦੇ ਨੇ। ਆਹ ਰਹਿੰਦਾ ਖੁੰਦਾ ਤੁਸੀਂ ਆਹ ਜਲੂਸ ਕਢਾਤਾ ਜਿੰਨੀਆਂ। ਇੱਕ ਪਾਸੇ ਤਾਂ ਮੈਂ ਹੈਰਾਨ ਇਹਨਾਂ ਤੋਂ, ਇੱਕ ਪਾਸੇ ਕੱਲ ਕੁਲਦੀਪ ਧਾਲੀਵਾਲ ਬੋਲੀ ਜਾਂਦਾ ਸਾਨੂੰ ਜੀ ਲਿਖ ਕੇ ਭੇਜੋ ਜੀ ਫੇਸਬੁੱਕਾਂ ਤੇ ਕੋਈ ਸਾਡੀ ਪੰਚਾਇਤੀ ਜ਼ਮੀਨ ਜੀ ਕੋਈ ਸ਼ਾਮਲਾਟ ਦੱਬੀ ਬੈਠਾ ਛਡਾਵਾਂਗੇ। ਆਹ ਕਿੰਨੇ ਥਾਵਾਂ ਤੇ ਕਬਜ਼ੇ ਹੋਏ ਵੇ ਨੇ ਇਹਨਾਂ ਦੇ, ਇਹ ਕਦੇ ਦੇਖਿਆ ਤੁਸੀਂ ਵੀ ਕਿੰਨੇ ਇਹ ਜਿਹੜੀਆਂ ਸਰਕਾਰੀ ਥਾਵਾਂ ਨੇ ਸ਼ਹਿਰਾਂ ਦੇ ਵਿੱਚ ਕਿੰਨੀਆਂ ਜਿਹੜੀਆਂ ਕੀਮਤੀ ਜਗ੍ਹਾ ਪੰਗਾਂ ਨੇ ਉਹਨਾਂ ਦੇ ਉੱਤੇ ਇਹਨਾਂ ਦਾ ਕਬਜ਼ਾ। ਆ ਨਹਿਰਾਂ ਤੇ ਸੂਆਂ ਦੇ ਕੱਸੀਆਂ ਦੇ ਇਹਨਾਂ ਦੇ ਆਲੇ ਦੁਆਲੇ ਕਬਜ਼ਾ ਕਰਕੇ ਬਹਿ ਗਏ। ਜਦੋਂ ਕੱਲ ਨੂੰ ਛਡਾਉਣਾ ਆਉਂਗੇ ਫਿਰ ਲੋਕਾਂ ਨੇ ਉਲਟ ਦੇਖੋ ਜੀ ਗਰੀਬਾਂ ਦਾ ਘਰ ਢਾਤਾ। ਹੁਣ ਜੇ ਕੋਈ ਸੜਕ ਤੇ ਆ ਕੇ ਬਹਿ ਜਾਊਗਾ ਘਰ ਪਾ ਲੂਗਾ ਤੇ ਕੱਲ ਨੂੰ ਸੜਕ ਨਿਕਲਣੀ ਉਹਦੇ ਸੜਕ ਤਾਂ ਉੱਥੋਂ ਕਹਿਣਗੇ ਦੇਖੋ ਜੀ ਗਰੀਬਾਂ ਦੇ ਘਾਟਾ ਤੇ ਆ ਗਏ। ਤਾਂ ਇਹ ਗੱਲ ਦਾ ਮਾੜਾ ਅਕਲ ਵੱਲ ਧਿਆਨ ਮਾਰੋ, ਅਕਲ ਨੂੰ ਹੱਥ ਮਾਰੋ। ਇਹ ਬਹੁਤ ਵੱਡਾ ਨੁਕਸਾਨ ਆ, ਬਹੁਤ ਵੱਡਾ
ਖਮਿਆਜਾ ਤੇ ਇਹਦਾ ਪੰਜਾਬ ਨੂੰ ਭੁਗਤਣਾ ਪੈਣਾ, ਪੰਜਾਬ ਦੇ ਲੋਕਾਂ ਨੂੰ ਭੁਗਤਣਾ ਪੈਣਾ। ਇਹਦੇ ਨਤੀਜੇ ਬਹੁਤ ਮਾੜੇ ਆਉਣੇ ਆ ਜਿਹੜੇ ਤੁਸੀਂ ਸਾਡੇ ਸਿਰਾਂ ਦੇ ਲਾਹਨਤ ਪਾਉਣਾ। ਜਿਹੜਾ ਬੰਦਾ ਅੱਜ ਇਸ ਗੱਲ ਲੈ ਕੇ ਨਾ ਖੜਦਾ ਗਰੀਬਾਂ ਨਾਲ ਹੋ ਗਰੀਬਾਂ ਨਾਲ ਹੋ ਗਿਆ, ਇਹ ਗਰੀਬ ਨਹੀਂ ਹੈਗੇ। ਸਾਡਾ ਕੋਈ ਇਹਨਾਂ ਨਾਲ ਬੈਰ ਨਹੀਂ ਹੈਗਾ, ਇਨਸਾਨੀਅਤ ਤੌਰ ਤੇ ਸਾਡਾ ਕੋਈ ਬੈਰ ਨਹੀਂ, ਅਸੀਂ ਵੀ ਇਹਨਾਂ ਨੂੰ ਮਨੁੱਖ ਸਮਝਦੇ ਹਾਂ। ਪਰ ਇਹ ਜੋ ਸਮੱਸਿਆਵਾਂ ਪੈਦਾ ਹੋਣੀਆਂ ਨੇ ਪੰਜਾਬ ਦੇ ਵਿੱਚ ਜਾਂ ਹੋ ਰਹੀਆਂ ਨੇ, ਇਹ ਅਸੀਂ ਉਹਦੇ ਬਾਰੇ ਲੋਕਾਂ ਨੂੰ ਸੁਚੇਤ ਕਰ ਰਹੇ ਹਾਂ ਕਿ ਬਹੁਤ ਮਾੜੇ ਹਾਲਾਤ ਪੰਜਾਬ 'ਚ ਹੋਣੇ ਆ ਤੇ ਕਰਨੇ ਇਹਨਾਂ ਨਹੀਂ ਆ। ਟਰੱਸਟ ਵੱਢ ਕੇ ਉੱਪਰ ਉਹ ਲਾਈ ਬੈਠਾ ਬਈ ਡਿਸ਼ ਫ੍ਰੀ ਲਾਈਟ ਵਰਤਦੇ ਦੇਸ਼ ਦੇਖ ਲਾ ਲਾਈਟ ਗਰੀਬ ਆ। ਉਹ ਦੇਖ ਲੈ ਆਪਣੇ ਬੰਦੇ ਨੇ ਕੋਈ ਡਾਲਾ ਵੱਡਾ ਨੇੜੇ ਕਰਕੇ ਦਿਖਾ ਦਿਓ। ਫ੍ਰੀ ਲਾਈਟ ਵਰਤਦੇ ਹੈ ਵੀ ਫ੍ਰੀ ਲਾਈਟ ਆ, ਫ੍ਰੀ ਪਾਣੀ ਆ। ਉਧਰ ਮੋਟਰ ਵੀ ਛੱਡੀ ਬੈਠਾ ਦੀ ਕਿੱਕਰ ਜੀ ਦੇਖੀ ਕਿੱਕਰ ਜੀ ਤਾਂ ਹੋ ਰਹੀ ਲੰਡੀ ਕਰ ਗਰੀਬ ਆ ਜੀ, ਉਹ ਮੋਟਰ ਵੀ ਹਾਂ ਹੀ ਵੇਖਿਓ ਕੱਲੀ ਮੋਟਰ ਵੀ ਚੱਲੀ ਜਾਂਦੀ ਹੈ, ਦੇਖ ਲੈ ਉਹ ਚੱਲੀ ਜਾਂਦੀ ਹੈ। ਅੱਛਾ ਬੋਰ ਕਰੀ ਬੈਠੇ ਹਾਂ ਉਧਰ ਜਾ ਕੇ ਦੇਖ ਕੇ ਆਓ। ਕੋਈ ਬਿਜਲੀ ਦਾ ਬਿੱਲ ਨਹੀਂ ਭਰਨਾ, ਕੋਈ ਸਾਡਾ ਮੀਟਰ ਨਹੀਂ ਫ੍ਰੀ ਆ ਸਾਰਾ ਹੈ। ਇੱਕ ਪਾਸੇ ਕਹਿੰਦੇ ਆ ਜੀ ਸਰਕਾਰ ਕਹਿੰਦੀ ਅਸੀਂ ਐਂ ਕਰਾਂਗੇ ਉਹ ਕਰਾਂਗੇ, ਆਹ ਦੇਖ ਲਓ ਸ਼ਰੇਆਮ ਉਹ ਮੋਟਰ ਚੱਲੀ ਜਾਂਦੀ ਆ, ਕੋਈ ਪ੍ਰਵਾਹ ਨਹੀਂ। ਕੁੰਡੀਆਂ ਤੇ ਆ। ਤਾਂ ਮੈਂ ਸਰਕਾਰ ਨੂੰ ਵੀ ਇਹ ਕਹਿਣਾ ਚਾਹੁੰਦਾ, ਪ੍ਰਸ਼ਾਸਨ ਨੂੰ ਵੀ ਚੇਤਾਵਨੀ ਦੇਣਾ ਚਾਹੁੰਦੇ ਆ ਵੀ ਜੇ ਨਾ ਇਹਨਾਂ ਨੂੰ ਨੱਥ ਪਾਈ ਗਈ ਤਾਂ ਪੰਜਾਬ ਦੇ ਲੋਕ ਖਾਸ ਕਰਕੇ ਪਿੰਡਾਂ ਦੇ ਲੋਕ ਸੜਕਾਂ ਤੇ ਆਉਣਗੇ। ਅੱਗੇ ਵੀ ਦਿਖਾਉਂਦੇ ਬਈ ਥੋੜਾ ਜਿਹਾ ਹੈ ਅੱਗੇ ਕੀ ਹੈ? ਉਹ ਬੈਠੇ ਆ ਬਈ, ਚੱਲੀ ਮੈਂ ਦੂਰ ਤੋਂ ਹੀ ਬੈਠੇ ਉਹ ਬਾਈ ਮੜੇ ਆਹ ਜਿਹੜੇ ਕਹਿੰਦਾ ਗਰੀਬ ਆ, ਤੁਹਾਨੂੰ ਦਿਖਾਉਂਦੇ ਆ ਵੀ ਮੱਝਾਂ ਕਿੰਨੇ ਲੱਖ ਸਵਾ ਲੱਖ ਦੀ ਇੱਕ ਮੱਝ ਆ। ਪਰਸੋਂ ਚੌਥੇ ਮੇਰਾ ਚਾਚਾ ਆਇਆ, ਕਹਿੰਦਾ ਦਿਹਾੜੀ ਚੱਲੇ, ਕਹਿੰਦਾ ਮੈਂ ਤਾਂ ਬਿਜ਼ਨਸ ਕਰਨ ਲੱਗ ਗਿਆ, ਕਹਿੰਦਾ ਮੈਂ ਦਿਹਾੜੀ ਜਾਣਾ ਹੀ ਨਹੀਂ। ਰਹਿਨੇ ਇੱਥੇ ਹਜੇ ਕਹਿੰਦਾ ਤੁਸੀਂ ਦਿਹਾੜੀ ਨਹੀਂ ਜਾਣਾ। ਨਹੀਂ ਗੱਲ ਇਹ ਆ ਨਾ ਵੀ ਕਾਰੋਬਾਰ ਇਹਨਾਂ ਨੇ ਸਾਂਭ ਲਏ ਯਾਰ। ਉਹਦਾ ਕਹਿੰਦਾ ਦਿਹਾੜੀ ਕਰਨੀ ਬੰਦ ਹੀ ਕਰ। ਮਿਸਤਰੀਆਂ ਦਾ ਜਿੰਨੇ ਕੰਮ ਨੇ, ਲੱਕੜ ਦਾ ਕੰਮ ਹੈ, ਫਰਸ਼ਾਂ ਦਾ ਕੰਮ ਹੈ, ਆ ਜਿਹੜੀ ਉਹ ਥੱਲੇ ਕਰਦੇ ਹੁੰਦਾ ਛੱਤਾਂ ਦੇ ਕੀ ਹੁੰਦੀ ਉਹ ਕੰਮ ਆ ਹੈ, ਸਾਰਾ ਕੰਮ ਇਹਨਾਂ ਕੋਲੇ ਆ। ਕੇਬਲ ਦੱਬੀ ਵੀ ਸੀ ਐ ਕੇਬਲ ਪੱਟੀਆਂ ਸੀ ਆ ਜਾਂਦੀ ਆ ਟਰਾਲੀ ਪਈ ਹਟੋ ਤਰੀ ਉਹ ਉੱਥੋਂ ਦੇ ਧਰੋਂ ਕੇਬਲ ਮੋਚੋ ਤੱਕ ਜਾਂਦੀ ਧਰ ਤਾਰ ਸਾਰੀ ਪੱਟੀ ਹੈ ਜੀ, ਮੈਂ ਧਰ ਦੀ ਧਰ ਮੋਟੀ ਅੱਛਾ ਸਾਰੀ ਹਾਲੇ ਕਹਿਣਗੇ ਗਰੀਬ ਆ ਜੀ, ਇਹ ਆ ਉਹ ਆ ਜੀ। ਆ ਦੇਖੀ ਇੱਥੇ ਕਿੱਥੋਂ ਹੀ ਲੰਘਾਂਗੇ। ਸਾਰਾ ਕੀ ਪੱਤੀਆਂ ਪੱਟੀ ਜਾਂਦੇ ਆ। ਨਾ ਸੂਆ ਬਣਿਆ ਹਜੇ 2 ਮਹੀਨੇ ਨਹੀਂ ਹੋਏ ਇਹਨੂੰ। ਆ ਲੈ ਮੈਸ ਖੜੀ ਆ, ਇੱਕੋ ਪਿੱਛੇ ਖੜੀ ਹੈ। ਉਹ ਪਿੱਛੇ ਖੜੀਆਂ 2 ਝੋਟੀਆਂ, ਹਲੇ ਕਹਿਣਗੇ ਜੀ ਇਹ ਗਰੀਬ ਹੈ ਜੀ। ਆ ਦੇਖ ਲਓ ਪੱਕੇ ਪਾਈ ਬੈਠਾ ਜਮਾ। ਕਿੰਨੇ ਰੱਖੇ ਆ ਫ੍ਰੀ ਵਰਤਦੇ ਆ। ਦੇਖ ਲਓ ਖੇਤ ਖਾਈ ਬੜੇ ਕਰੀ ਬਾਈ ਆ ਗਰੀਬੀ ਇੱਕ ਰੇ ਸ਼ੇਪ ਪਏ ਆ। ਉਹ ਕੇਬਲ ਬਈ ਵੇਖੋ ਬਈ ਕੁੰਡੀ ਵਾਲੀ ਉਹ ਕੇਬਲ ਪਈ ਆ ਕੁੰਡੀ ਵਾਲੀ ਜਿਹੜੀ ਲਾਉਂਦੇ ਆ। ਫ੍ਰੀ ਵਾਲੀ ਆਪਣੀ ਆ ਪਏ ਆ ਪੱਕੇ, ਉਹ ਪਏ ਆ। ਉਹ ਦੇਖ ਲੈ ਗੈਸ ਸਿਲੰਡਰ ਪਏ ਆ, ਹਜੇ ਗਰੀਬ ਆ ਇਹ। ਆ ਦੇਖ ਲਓ, ਆ ਲਓ ਬਣਾਈ ਬੈਠੇ ਆ। ਦਿਖਾ ਆਹ ਦੇਖ ਲੈ ਰਸ ਨਾਲੇ ਦੇਖ ਲਓ। ਇਹ ਸਾਡੇ ਆ ਸਰਕਾਰ ਆ ਦਿਖਾਈ ਮਾੜੀ ਭਗਵਾਨ ਮਾਨ ਆ ਭਗਵਾਨ ਆ ਦਾ ਦਿਓ। ਆ ਸਰਕਾਰੀ ਕਣਕ ਆ ਅੰਦਰ ਹੀ ਭਰਿਆ ਪਿਆ। ਆ ਮੇਰੀ ਗੱਲ ਸੁਣੋ, ਇੱਥੇ ਵਾਲੇ ਪੰਜਾਬ ਵਾਲਿਆਂ ਨੂੰ ਹਲੇ ਗਰੀਬ ਗੁਰਬੇ ਨੂੰ ਮਿਲੇ ਨਾ ਮਿਲੇ, ਇਹ ਸਾਰਾ ਕੁਝ ਲੈ ਰਹੇ ਆ ਤਾਰ ਫ੍ਰੀ ਆ ਕੇਬਲ ਆ ਕੇਬਲਾਂ ਇਕੱਠੀ ਕਰੀ ਆ ਸ਼ਰਿਆ ਮੈਂ ਵਰਤਦੇ ਆ ਇਹ। ਉਹ ਲੋਈ ਪੁੱਲ ਤੋਂ ਦੱਬੀ ਵੀ ਸੀ ਪੱਕੇ ਦੇ ਆਪਣੇ ਕਲੀ ਹੁਣ ਤਿਆਰ ਪਏ ਉਧਰ ਜਦੋਂ ਵੀ ਨਹੀਂ ਆਉਂਦਾ ਕੋਈ ਮੁਲਾਜ਼ਮ ਨਹੀਂ ਮੁਲਾਜ਼ਮ ਆਉਣਾ ਕਿਹਦਾ ਦਾ ਏਡੇ ਰੱਖੀ ਬੈਠੇ ਆ ਘਰੇ, ਵੜਨ ਦਿੰਦੇ ਆ ਕਿਸੇ ਨੂੰ। ਆ ਲੈ ਰਾਤਾਂ ਆਪਣੇ ਨਹੀਂ ਹੈਗੀਆਂ ਇਹ ਨਾ ਤਾਂ ਲਾਉਂਦੇ। ਉਹ ਮੈਂ ਦਾ ਥਲੇ ਉਹ ਪਏ ਆ ਝੋਲੇ 'ਚ ਪਏ ਥੱਲੇ ਪੇਟੀ ਦੇ। ਜਰਾ ਇੱਧਰ ਨੂੰ ਚੱਲ, ਆ ਕੱਢੀ ਸਵਾਲ ਆ ਹੀ ਲਾ ਰਿਹਾ ਚੱਲ ਤੇਸੀਆਂ ਤੁਸੀਆਂ ਹੀ ਗਏ ਚੱਲ। ਪੱਕੇ ਕਰੀ ਬੈਠੇ ਬਾਈ ਸਾਰੇ ਵਿੱਚੋਂ ਇਹ ਸੋ ਇੱਕ ਤਾਂ ਇਹੀ ਕਹਿਣਾ ਚਾਹੁੰਦਾ, ਸਾਰਿਆਂ ਕੋਲ ਹੀ ਇੱਕ ਤਾਂ ਮੈਂ ਪੰਜਾਬ ਸਰਕਾਰ ਨੂੰ ਇਹ ਕਹਿਣਾ ਚਾਹੁੰਦਾ ਕਿ ਜਿੰਨੇ ਇਹ ਬੈਠੇ ਨੇ ਕਿਸੇ ਵੀ ਥਾਂ ਤੇ ਬੈਠੇ ਨੇ, ਨਿਸ਼ਾਨਦੇਹੀ ਕਰਕੇ ਇਹਨਾਂ ਨੂੰ ਇੱਥੋਂ ਉਠਾਇਆ ਜਾਵੇ। ਜੋ ਵੀ ਸਰਕਾਰੀ ਜਗ੍ਹਾ ਦੱਬੀ ਬੈਠੇ ਆ, ਤੁਸੀਂ ਆਮ ਕਿਸੇ ਮਹਾਤੜ ਕੋਲੇ ਕੋਈ ਪਿੰਡਾਂ ਦੇ ਗਰੀਬ ਬੰਦੇ ਕੋਈ ਸ਼ਾਮਲਾਟ 'ਚ ਘਰ ਪਾ ਲਿਆ ਜਾਂ ਕੋਈ ਸ਼ਾਮਲਾਟ ਨੂੰ ਕਿਸੇ ਨੇ ਬਾਹੀ ਜਾਂਦਾ, ਕੋਈ ਕਿੱਲਾ ਅੱਧਾ ਕਿੱਲਾ ਕੋਈ ਕਨਾਲ 2 ਕਨਾਲਾਂ, ਉਹਦੇ ਖਿਲਾਫ ਤੁਸੀਂ ਕਾਰਵਾਈਆਂ ਕਰਨ ਤੇ ਤੁਰ ਪਏ। ਜਿਹੜੇ ਜੱਦੀ ਪੁਸ਼ਤੀ 100 ਸਾਲ ਦੇ ਇੱਥੇ ਰਹਿ ਕੇ ਬਾਹੀ ਜਾਂਦੇ ਆ, ਆਹ ਜਿਹੜੇ ਪਤਾ ਨਹੀਂ ਪੰਜਾਬ ਦੀ ਕਿੰਨੀ ਕੁ ਜਿਹੜੀ ਕੀਮਤੀ ਜਾਇਦਾਦ ਦੱਬੀ ਬੈਠੇ ਆਏ, ਉਹਦੇ ਖਿਲਾਫ ਕੋਈ ਕਾਰਵਾਈ ਨਹੀਂ। ਤੇ ਮੈਂ ਪੰਜਾਬ ਦੇ ਲੋਕੋ ਤੁਹਾਨੂੰ ਅਪੀਲ ਕਰਦਾ, ਓਏ ਜਿਹੜੀ ਗੱਲ ਤੁਸੀਂ ਆਹ ਕਹਿ ਦਿੰਦੇ ਹੋ ਇਹ ਗਰੀਬ ਨੇ,
ਇਹ ਤੁਹਾਨੂੰ ਬਹੁਤ ਜ਼ਿਆਦਾ ਭਾਰੂ ਪਊਗੀ, ਗੱਲ ਮੇਰੀ ਯਾਦ ਰੱਖਿਓ। ਇਹ ਬਹੁਤ ਨੁਕਸਾਨ ਕਰਨਗੇ, ਘਰਾਂ 'ਚ ਵੜਨਗੇ, ਜਨਾਨੀਆਂ ਨੂੰ ਫੜਨਗੇ, ਇਹ ਕੁੜੀਆਂ ਨੂੰ ਵੀ ਕੱਢ ਕੇ ਲਿਜਾਣਗੇ। ਇਹ ਕਿੰਨੀਆਂ ਕੁੜੀਆਂ ਪੰਜਾਬ 'ਚ ਮੁੜ ਕੇ ਟਿੱਪ ਜਾਂਦਾ ਅਗਲਾ ਬਿਹਾਰ ਨੂੰ ਜਾਂ ਯੂਪੀ ਨੂੰ ਜਾਂ ਬੰਗਾਲ ਨੂੰ, ਥਾਉਂਦਾ ਵੀ ਐਡਰੈਸ ਵੀ ਕੋਈ ਨਹੀਂ ਹੈਗਾ ਇਹਨਾਂ ਦਾ, ਮਗਰ ਤੁਰੇ ਫਿਰਦੇ ਆ ਮੁੜ ਕੇ। ਜਿਹੜੇ ਅੱਜ ਆ ਗੱਲਾਂ ਕਹਿੰਦੇ ਆ ਵੀ ਗਰੀਬਾਂ ਨਾਲ ਆਇਆ ਹੋ ਗਿਆ, ਗਰੀਬ ਘਰ ਧੱਕਾ ਕਰਦੇ ਆ, ਗਰੀਬ ਪਾਣੀ ਦੇਖੋ ਇਹ ਤਾਂ ਕਿਉਂ ਲੋਕ, ਜੇ ਇੱਕ ਬੰਦਾ ਇਹਨਾਂ ਨੂੰ ਆ ਕੇ ਕਹਿਣਾ ਆਇਆ ਵੀ ਪਾਣੀ ਨਾ ਖਰਾਬ ਕਰੋ, ਅਸੀਂ ਪੀਂਦੇ ਆ, ਵਾਟਰ ਬੱਸ ਲੱਗਿਆ ਸਾਡਾ ਇਸੇ ਸੂਏ ਦੇ ਉੱਤੇ, ਉਹਦੇ ਘਰੇ ਰਾਤ ਨੂੰ ਦਾਹ ਲੈ ਕੇ ਬੜੇ ਆਪਾਂ ਪਹਿਲਾਂ ਹੀ ਮੁੰਡਾ ਦਿਖਾਇਆ ਦਿਨੇ ਬੜੇ ਆ, ਰਾਤ ਨੂੰ ਦਿਨੇ ਬੜੇ। ਪਿੰਡ ਦੇ ਵਿੱਚ ਕੋਈ ਖੇਤਾਂ 'ਚ ਨਹੀਂ ਬਾਈ, ਪਿੰਡ 'ਚ ਬੜੇ ਉਹੀ ਬੇਸ਼ਰਮ ਲੋਕ ਆ, ਉਹਨੂੰ ਇਹ ਨਹੀਂ ਦਿਖਿਆ ਵੀ ਇਹਨੇ ਘਰੇ ਮਾਰਨ ਆ, ਕੱਲ ਨੂੰ ਤੁਹਾਡੇ ਘਰੇ ਹੀ ਵੜਨਗੇ ਜੇ ਤੁਸੀਂ ਗੱਲਾਂ ਕਹਿੰਦਾ ਜਾਓ ਖੇਤ ਨੂੰ ਘੇਰਨਗੇ। ਫੇਰ ਇੱਕ ਹੋ ਜਾਓ ਪੰਜਾਬ ਦੇ ਲੋਕੋ, ਇੱਕ ਹੋ ਜਾਓ ਜਿੱਥੇ ਕੋਈ ਮਸਲਾ ਬੇਸ਼ੱਕ ਤੁਹਾਡੀ ਆਪਸੇ ਬਣੇ ਨਾ ਬਣੇ, ਲੱਖ ਕੋਈ ਤੁਹਾਡੀ ਆਪਸ ਵਿੱਚ ਤਕਰਾਰਬਾਜ਼ੀ ਹੋਵੇ, ਪਰ ਜਦੋਂ ਇਹੋ ਜਿਹੀ ਗੱਲਬਾਤ ਹੁੰਦੀ ਉਦੋਂ ਆਪਣੇ ਲੋਕਾਂ ਨਾਲ ਖੜ ਜਾਓ। ਇਹ ਦੇਖਿਆ ਕਿਵੇਂ ਖੜੇ ਆ, ਜਿੰਨੇ ਤੂੰ ਦੇਖ ਲਾ, ਜਿੰਨੇ ਰਾਮਪੁਰੇ ਬੈਠੇ ਨੇ, ਜਿੰਨੇ ਇੱਥੇ ਬੈਠੇ ਨੇ, ਲਹਿਰੇ ਬੈਠੇ ਨੇ, ਹੋਰ ਥਾਵਾਂ ਦੇ ਬੈਠੇ ਆ, ਸਾਰਿਆਂ ਸੁਨੇਲਾ ਇਕੱਠੇ ਕਰੀ ਜਾਂਦੇ ਹੁਣ। ਆ ਸਰਕਾਰੀ ਕਣਕ ਵੀ, ਹਾਂ ਸਰਕਾਰੀ ਦਾ ਕਣਕ ਦਿਖਾਤੀ ਅੰਦਰ ਪਈ ਹੋਰ ਪਈ ਆ ਬਾਈ ਉਧਰ, ਆ ਸੂਏ ਦੀ ਪਈ ਹੈ, ਕਿੰਨੀ ਪਈ ਆ। ਤੇ ਵੋਟਾਂ ਦੀ ਖਾਤਰ ਤੁਸੀਂ ਜਿਹੜਾ ਪੰਜਾਬ ਦਾ ਸਿਸਟਮ ਵਿਗਾੜ ਰਹੇ ਹੋ, ਬਹੁਤ ਮਾੜਾ ਹੈ, ਸੋਨੂੰ ਵੀ ਭਾਰੂ ਪੈਣਾ। ਸੋ ਬਾਈ ਸੋਨੂੰ ਵੀ ਅਪੀਲ ਆ, ਇਕੱਠੇ ਹੋ ਯਾਰ, ਤੇ ਮੈਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਾ, ਇਕੱਠੇ ਹੋ ਜਾਓ, ਇਸ ਮਸਲੇ ਤੇ ਇਕੱਠੇ ਹੋ ਜਾਓ। ਜੋ ਬਾਈ ਰਿਆਰ ਬੋਗੀ ਸਰਪੰਚ ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ। ਹਾਂ ਇੱਕ ਖੜ ਜਾ, ਵਿੱਚ ਰਹਿ ਗਈ ਸੀ ਗੱਲ, ਕਹਿੰਦਾ ਰਿਜ਼ਰਵ ਹੋਊਗੀ, ਸਰਪੰਚੀ ਲੈਣਗੇ, ਮੈਂਬਰੀ ਲੈਣਗੇ, ਸਰਪੰਚੀ ਮੈਂਬਰੀ ਦਾ ਲੈ ਗਏ ਇਹ। ਕਈ ਪਿੰਡਾਂ 'ਚ ਲੁਧਿਆਣੇ, ਜਲੰਧਰ ਜ਼ਿਲ੍ਹੇ ਦੇ ਪਿੰਡਾਂ ਦੇ ਵਿੱਚ ਸਰਪੰਚ ਮੈਂਬਰ ਨੰਬਰਦਾਰ ਬਣ ਗਏ। ਕਈ ਸ਼ਹਿਰਾਂ 'ਚ, ਜਲੰਧਰ ਹੋ ਗਿਆ, ਲੁਧਿਆਣਾ ਹੋ ਗਿਆ, ਕੌਂਸਲਰ ਬਣੇ ਬੈਠੇ ਆ, MC ਬਣੇ ਬੈਠੇ ਆ, ਬਣ ਗਏ। ਸ਼ੁਰੂ ਇੱਧਰੋਂ ਹੀ ਹੋ ਜਾਣਾ, ਕਿਉਂਕਿ ਆਪਾਂ ਤਾਂ ਚੁੱਪ ਆ, ਆਪਾਂ ਇਹਨਾਂ ਨਾਲ ਖੜਦੇ ਆ ਜਾ ਕੇ, ਇਹਨਾਂ ਦਾ ਇੱਕ ਆ। ਸੋ ਤਾਂ ਬਾਰ ਦਾ ਕਹਿੰਦੇ ਤਾਂ ਪਿੱਟਦੇ ਆ, ਜਾਗ ਜਾਓ ਜਾਗ ਜਾਓ। ਅਮਰ ਦੇ ਕਿੱਥੇ, ਅਮਰ ਤੂੰ ਲਿਆਉਂਗੇ, ਚੱਲ ਪਿਆ ਨਾ ਅਮਰ ਤੂੰ ਅੱਗੇ ਆ ਜਾ ਬਾਈ, ਤੂੰ ਉੱਥੇ ਬਾਈ ਕੋਲ ਬਾਈ ਅੰਬਰ ਦਾ ਅੱਗੇ ਲੈ ਆ ਫੜ ਓਏ, ਆ ਫੜ ਲਿਆ ਉਰੇ ਲਿਆ। ਪੰਜਾਬ ਵਾਲਿਓ, ਤੁਹਾਨੂੰ ਅਸੀਂ ਬਹੁਤ ਚਿਰ ਦੇ ਗੱਲਾਂ ਕਹਿੰਦੇ ਆਉਨੇ ਆ, ਬਹੁਤ ਚਿਰ ਦੇ ਪਿੱਟਦੇ ਆ ਤੁਹਾਨੂੰ, ਕਿ ਜਿਹੜੇ ਆ ਭਈਏ ਆ ਕੇ ਸਾਡੇ ਸਿਰਾਂ ਤੇ ਬੈਠ ਰਹੇ ਆ। ਆ ਪਹਿਲਾਂ ਤੁਹਾਨੂੰ ਦਿਖਾ ਦਿੰਨੇ ਆ ਸਾਰੀ ਕਹਾਣੀ। ਆ ਬੈਠੇ ਆ ਇਹ, ਆਹ ਜਿਹੜੇ ਪਸ਼ੂ ਰੱਖੇ ਆ, ਬਹੁਤ ਪਸ਼ੂ ਉਹ ਅੱਗੇ ਤੱਕ ਸਾਰੇ ਸੂਏ ਤੇ ਬੈਠੇ ਆ ਤੇ ਪਸ਼ੂ ਰੱਖੇ ਇਹਨਾਂ ਦੇ। ਤੇ ਜਦੋਂ ਆ ਪਸ਼ੂ ਰੱਖੇ ਇਹਨਾਂ ਦੇ, ਆ ਨਾਲ ਸੂਆ ਵਗਦਾ, ਤੇ ਇਹ ਸੂਏ ਦੇ ਵਿੱਚੋਂ ਲੋਕ ਅੱਗੇ ਪਾਣੀ ਵੀ ਪੀਂਦੇ ਆ, ਵਾਟਰ ਬਾਕਸ ਲੱਗਿਆ ਹੋਇਆ ਅੱਗੇ ਸੂਏ ਚੋਂ ਪਾਣੀ ਵੀ ਪੀਂਦੇ ਆ। ਜਦੋਂ ਇਹ ਉਰੇ ਆ ਜਾ ਪੱਕੇ ਪਾਈ ਜਦੋਂ ਇਹ ਇਧਰਲੇ ਪਾਸੇ ਆ ਜਾਓ ਬਾਈ, ਇਧਰਲੇ ਪਾਸੇ ਆ ਜਾਓ। ਇਹ ਸਾਰੇ ਸੂਏ ਤੇ ਲੈ ਕੇ ਧੁਰ ਤੋਂ ਧੁਰ ਘੱਟੋ ਘੱਟ 200-300 ਭਈਆ ਇੱਥੇ ਬੈਠਾ। ਇਹ ਜਗ੍ਹਾ ਹੈਗੀ ਆਗੀ ਆਪਣੇ ਕੋਠੇ ਪਿਪੜੀ ਕੱਲ ਵਾਲੀ, ਗੁਰੂਸਰ ਕੋਠੇ ਕਪਾਹਾਂ ਵਾਲੇ, ਮਹਾਰਾਜ ਦੇ ਕੋਠੇ ਨੇ ਸਾਰੇ ਪਿੰਡ ਮਹਾਰਾਜ ਦੇ, ਰਾਮਪੁਰਾ ਫੂਲ ਦੇ ਕੋਲੇ। ਇੱਥੇ ਇਹ ਸੂਏ ਦੇ ਉੱਤੇ 200-250 ਭਈਆ ਬੈਠਾ, ਉੱਤੇ ਇਹਨਾਂ ਦੀਆਂ ਪਾਈ ਹੋਇਆ ਝੋਪੜੀਆਂ ਜਾਂ ਘਰ ਪਾਏ, ਉੱਤੇ ਪਸ਼ੂ ਰੱਖੇ ਹੋਏ ਨੇ। ਸਾਰਾ ਗੰਦ ਮੰਦ, ਜਿੰਨਾ ਪਸ਼ੂਆਂ ਦਾ ਗੋਹਾ, ਕੋਈ ਮਲ ਮੂਤਰ ਆ, ਕੋਈ ਹੋਰ ਜਿੰਨਾ ਗੰਦ ਮੰਦ ਆ, ਵਿੱਚ ਹੀ ਜਵਾਕਾਂ ਦੀ ਟੱਟੀ ਧੋਈ ਜਾਂਦੇ ਆ, ਵਿੱਚ ਹੀ ਕੱਪੜੇ ਧੋ ਕੇ ਸਾਰਾ ਗੰਦ ਮੰਦ ਸੂਏ 'ਚ ਪਾਈ ਜਾਂਦੇ ਆ। ਅੱਛਾ, ਜਦੋਂ ਇਸ ਗੱਲ ਬਾਬਤ ਆਹ ਕੋਠਿਆਂ ਦੇ ਬੰਦੇ ਖੜੇ ਆ ਸਾਰੇ, ਜਦੋਂ ਇਹਨਾਂ ਨੇ ਆ ਕੇ ਇਹਨਾਂ ਨਾਲ ਗੱਲ ਕੀਤੀ ਕਿ ਤੁਸੀਂ ਆਹ ਕਿਉਂ ਪਾਉਨੇ ਆ, ਆਹ ਗੰਦ ਨਾ ਪਾਓ, ਤਾਂ ਕਿੱਧਰ ਗਿਆ ਬਾਈ ਜਿਹਦੇ ਘਰੇ ਗਏ? ਆਹ ਖੜਾ ਦਾਹ ਲੈ ਕੇ ਇਹਦੇ ਘਰੇ ਵੜ ਗਏ, ਦਾਹ ਲੈ ਕੇ ਇਹਦੇ ਘਰੇ ਵੜ ਗਏ ਇਹਨੂੰ ਕੁੱਟਣ ਮਾਰਨ ਦੇ ਲਈ। ਹੁਣ ਤੁਹਾਨੂੰ ਇਹ ਗੱਲ ਅਸੀਂ ਬਹੁਤ ਚਿਰ ਦੀ ਕਹਿੰਦੇ ਆਉਨੇ ਆ ਕਿ ਅੱਜ ਇਹ ਸਾਡੇ ਘਰਾਂ 'ਚ ਵੜਦੇ ਆ, ਇਕੱਠੇ ਹੋ ਕੇ ਦਾਹ ਲੈ ਕੇ ਇਕੱਲੇ ਕਰੇ ਬੰਦੇ ਨੂੰ ਟਿਕਾਉਂਦੇ ਆ। ਤੇ ਕੱਲ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਮੇਰੀ ਗੱਲ ਯਾਦ ਰੱਖਿਓ,
ਇਹ ਸਾਡੀਆਂ ਧੀਆਂ ਭੈਣਾਂ ਨੂੰ ਘੇਰਨਗੇ, ਧੱਕੇ ਨਾਲ ਬਾਹ ਫੜਿਆ ਕਰਨਗੇ। ਮੇਰੀ ਗੱਲ ਯਾਦ ਰੱਖਿਓ। ਅੱਛਾ ਉਲਟਾ ਦੇਖੋ, ਕੈਮਰੇ ਲੱਗੇ ਜਦੋਂ ਕੈਮਰੇ ਲੱਗੇ, ਕੈਮਰੇ ਤੋੜਤੇ, ਜਦੋਂ ਇਕੱਠੇ ਹੋਏ ਕੋਠਿਆਂ ਵਾਲੇ ਸਾਰੇ ਆਏ ਤਾਂ ਉਲਟੇ ਜਾ ਕੇ ਸੜਕ ਜਾਮ ਕਰਕੇ ਬਹਿ ਗਏ ਕਿ ਸਾਡੀ ਜੀ ਕੁੱਟਮਾਰ ਕਰਤੀ ਜੀ, ਸਾਨੂੰ ਐ ਕਰਤੀ। ਹੁਣ ਜਿਹਦੇ ਘਰੇ ਵੜਨ ਵਾਲਾ ਖੰਡ ਪਾਊ। ਸਾਰੇ ਮੁੜ ਕੇ ਜਾ ਕੇ ਇੱਥੇ ਹਾਈਵੇ ਤੇ ਬਹਿ ਗਏ ਤੇ ਮੁੜ ਕੇ ਇੱਥੋਂ ਕੋਈ ਆ ਕੇ ਜਿਹੜੇ ਬਣੇ ਫਿਰਦੇ ਘੜਮ ਚੌਧਰੀ ਨਾਲ ਖੜ ਕੇ ਆ ਕੇ ਕਿ ਦੇਖੋ ਜੀ ਧੱਕਾ ਹੋਗਾ ਜੀ ਗਰੀਬਾਂ ਨਾਲ ਜੀ,